ਓਏ ਹੈ ਹੀ ਚਵਲ ਕਹਿੰਦਾ ਸਾਡੇ ਘਰ ਜ਼ਿੱਪੋ ਆ। ਅੱਛਾ ਤੇ ਦਾਦੇ ਦੇ ਸਿਰ ਨੂੰ ਅੱਗ ਲਾ ਕੇ ਪੇਟੀ ਚ ਵਾੜਿਆ, ਢੱਕਣ ਖੋਲ ਕੇ ਸੀ ਹੋਰ ਕਿਦਾਂ ਵੀ ਦੇ ਮੂੰਹ ਚੋਂ ਥਰਮਾਮੀਟਰ ਕੱਢਿਆ, ਅੱਗੇ ਸਾਰੀ ਨਸਵਾਰ ਲੱਗੀ ਟਿੱਕੀ ਜਿਹੀ ਲੱਗੀ। ਫਿੱਟੇ ਮੂੰਹ ਨੇ 2 ਘੰਟੇ ਵੱਡੇ ਸੋਟੇ ਨਾਲ ਗੁੱਡੀ ਲੁੱਟਦਾ ਰਿਹਾ, ਪਿੱਛੋਂ ਵਾਪਟਾ ਵਾਲੇ ਨੇ ਚਪੇੜ ਮਾਰੀ, ਕਹਿੰਦਾ ਅਸੀਂ ਉੱਥੇ ਡੀ ਲਾਉਣ ਨੂੰ ਬੈਠੇ। ਮੌਕਾ ਨਿਕਲ ਆਇਆ ਤੇ ਉਹਦਾ ਬਟ ਵਾਂਗੂ ਖਿੱਚ ਕੇ ਤਾਜੀ ਦਮ ਮਾਰ। अस्सलाम वालेकुम। ਅਜਰ ਕੀ ਹਾਲ? कितना जी बाबा जी? ਰਾਦਿਓ ਕਹਿਰਾ दिन ब दिन मोहब्बत बढ़ती जाएगी ना भाई, दिन ब दिन मोहब्बत। ਇੱਕੋ ਠੇਕਾ ਰੱਖਿਆ ਹਰ ਗਾਣੇ ਦੀ ਤੂੰ। ਯਾਰ ਹੁਣ ਲੱਗਣਾ ਹੀ ਹੈ ਇਹਦੇ ਵਿੱਚ ਕਿਵੇਂ। ਏਕਾ ਵੀ और जी बाबा जी कितना तबीयत से सब ठीक आ गया फिर मैं हिसाब लाया वा खारिश। ਖਾਰਸ਼ ਮੇਰੀ। अच्छा एक ते खारिश आ, ਜੀ एक ते आ खारिश। ਯਾਰ ਇਹਦਾ ਮਜ਼ਾ ਕੀ ਹੁੰਦਾ ਵਾ? ਹਾਏ ਹਾਏ ਇਹ ਕੀ ਆ? ਇਹ ਉਸਤਾਦ ਜੀ ਖਾਰਿਸ਼ ਜਦੋਂ ਤੁਸੀਂ ਕਰੋਗੇ ਇਹ ਅੱਗੇ ਤੁਰ ਪੈਂਦੀ ਆ। ਇੱਕ ਮਿਸਾਲ ਆ, ਖਾਰਿਸ਼ ਹੋ ਰਹੀ ਪਰ ਠੀਕ ਹੈ ਇੰਜ ਮੈਂ ਕਰ ਰਿਹਾ, ਲੇਕਿਨ ਇੰਜ ਕੀ ਹੁੰਦਾ ਕਿ ਭਾਈ ਇਹ ਕੀ ਹੁੰਦਾ ਵਾ? ਇਹ ਚਸਕਾ ਜਿਹਾ ਐ ਤਾਂ ਆਹ ਦਿਲ ਕਰਦਾ ਕਰੀ ਜਾਈਏ। ਇਹਦਾ ਡਾਇਰੈਕਟ ਤਲਕ ਤੁਹਾਡੀ ਹਾਰਟ ਦੀ ਵੇਨ ਦੇ ਨਾਲ। ਹਾਰਟ ਦੀ ਵੇਨ। ਸਕੂਨੀਅਤ ਨਾਲ ਹੁੰਦਾ। ਉਸਤਾਦ ਜੀ ਜਿਹੜੀ ਤੁਹਾਡੀ ਲੁਤਫ ਵਾਲੀ ਵੇਨ ਹੈ ਨਾ, ਉਹ ਇੱਥੇ ਜਿੱਥੇ ਤੁਹਾਡੀ ਖਾਰਿਸ਼ ਹੋ ਰਹੀ ਹੁੰਦੀ। ਲੁਤਫ ਵਾਲੀ ਵੀ ਵੇਨ ਹੁੰਦੀ ਆ। ਹਾਂਜੀ, ਹਾਸੇ ਵਾਲੀ ਵੇਨ, ਸਾਰੀਆਂ ਵੇਨਾਂ ਹੁੰਦੀਆਂ। ਉਂਗਲਾਂ ਦੇ ਵਿੱਚ ਸ਼ਰਾਰਤ ਵਾਲੀ ਹਰਾਰਤ ਹੁੰਦੀ ਹੈ, ਕਹਿੰਦੇ ਨਹੀਂ ਸ਼ਰਾਰਤ ਕਰਨ ਦਿਆ ਹੁੰਦਾ। ਨਹੀਂ ਇਹਦੀ ਦਵਾਈ। ਉਹ ਸਿਰਫ ਉਂਗਲਾਂ ਦਾ ਸਾਰਾ ਦਾਰੋ ਮਦਾਰ ਉਹਨੂੰ ਬੋਲ ਲੈਂਦੇ ਭਾਈ ਨੂੰ, ਉਹਨਾਂ ਨੂੰ ਬੋਲਣਾ ਨਹੀਂ, ਬੋਲਣਾ ਤੂੰ। ਉਸਤਾਦ ਜੀ ਉਹਦੀ ਗੱਲ ਸੋਰੀ ਮਾਰ, ਕਿਉਂ ਨਹੀਂ ਵਾਲ ਕਟਾਉਂਦਾ? ਮੈਨੂੰ 3-4 ਬੰਦੇ ਨੇ ਕਿਹਾ ਮੈਸੇਜ ਕਰਕੇ, ਯਾਰ ਕਹਿੰਦੇ ਹੁਣ ਹਰ ਸ਼ੈ ਉਸਤਾਦ ਜੀ ਨੇ ਕਰਨੀ ਹੈ ਯਾਰ। ਉਹਨੂੰ ਕਹਿਣਾ ਹੀ ਛੱਡ ਦੇ। ਕਲਰ ਥਲੋਂ ਅਸਲ ਫੇਰ ਆਉਣ ਲੱਗ ਗਿਆ। ਯਾਰ ਕਸਮੇ ਇਸ ਬੰਦੇ ਦੀ ਕਿਸਮਤ, ਇਹ ਇੰਨਾ ਅੱਛਾ ਪਿਆਰ ਲੈਣ ਵਾਲਾ ਬੱਚਾ ਸੀ, ਆਪਣੀਆਂ ਹਰਕਤਾਂ ਦੀ ਵਜ੍ਹਾ ਨਾਲ ਲੋਕਾਂ ਨੂੰ ਬੁਰਾ ਲੱਗਣ ਲੱਗ ਪਿਆ। ਔਰ ਬੁਰਾ ਉਹਨਾਂ ਲੋਕਾਂ 'ਚ ਮੈਨੂੰ ਵੀ ਪਾ ਲਾ। ਹੈ ਉਸਤਾਦ ਜੀ ਤੁਸੀਂ ਤੇ ਨਿਕਲੋ। ਉਸਤਾਦ ਜੀ ਮੈਨੂੰ ਵੀ ਦੇਖੇ ਪਤਾ ਚੱਲਣ ਦਿਆ ਸੀ ਕਿ ਇਹ ਚੱਲ ਰਿਹਾ ਵਾ, ਗਲਤ ਹੋ ਰਿਹਾ ਫਿਰ। ਹਨਾ, ਹਾਂਜੀ ਹਟ ਨਹੀਂ ਰਿਹਾ ਬੱਚਾ। ਇੱਕ ਦੋ ਜਗ੍ਹਾ ਤੇ ਐਡਾ ਅੱਛਾ ਸੀ ਸੈਟਅਪ। ਮੁਜ਼ਾਹਰਾ ਕੀਤਾ ਤੁਹਾਨੂੰ ਗੁੱਸਾ ਚੜਾਉਣ ਵਾਲਾ, ਮੇਰੇ ਨੋਟਿਸ ਚ ਅਗਰ। ਉਸਤਾਦ ਜੀ ਮੈਂ ਟਿਕਟੌਕ ਤੇ? ਨਹੀਂ ਉਹ ਤੋਂ ਇਲਾਵਾ ਅੱਛਾ ਹਾਂ ਹਾਂ ਆਮ ਜਨਤਾ ਪਾਰਟੀ ਚ। ਹਾਂ। ਉਸਤਾਦ ਜੀ ਮੈਂ ਵਾਲ ਜਿਹੜੇ ਬਰਾਉਨ ਕਰਾਏ ਨੇ ਉਹ ਗਲਤ ਹੋਇਆ? ਠੀਕ ਆ ਨਹੀਂ ਵਾਲ। ਨਹੀਂ ਪੁੱਤ, ਹੁਣ ਦੇਖਣਾ ਉਹ ਮਾਲਕ ਕਿੰਨੀ ਕੁ ਦੇਰ ਵਿਚਾਰੇ ਤੈਨੂੰ ਬਰਦਾਸ਼ਤ ਕਰਨਗੇ ਯਾਰ। ਉਸਤਾਦ ਜੀ ਹੁਣ ਦੇਖੋ, ਤੁਸੀਂ ਕਿਹਾ ਵੀ 2 ਵਜੇ ਦਫ਼ਤਰ ਪਹੁੰਚਣਾ, 1:40 ਤੇ ਵਾਰਸਪੁਰੇ ਗੋਲ ਚ। ਮਾਲਕ ਨੂੰ ਲੈਣ ਵਾਸਤੇ ਮੈਂ 2:10 ਤੇ ਨਿਕਲਿਆ ਗੋਲ ਚੋਂ। ਮੈਂ ਕਿਹਾ ਨੋਨੀ ਜੀ ਹੁਣ ਇੰਦਰ ਰੁਪਈਆ ਕਿੱਥੇ ਲੈਣਾ, ਤੁਹਾਨੂੰ 70 ਉਸਤਾਦ ਜੀ ਲੈ ਕੇ ਦੇਣ, ਇਹ ਝੂਠੇ ਮਾਟੇ ਉਸਤਾਦ ਜੀ ਲੈ ਕੇ ਦੇਣ। ਮੈਂ ਕਿਹਾ ਦਿੱਤੀ ਹੋਈ ਹੈ ਤੂੰ ਯਾਰ। ਦਿੱਤੀ ਤਾਂ ਤੂੰ ਟਾਪੇ ਨਹੀਂ 2 ਪਵਾ ਸਕਦਾ। ਹੁਣ ਕਲਰ ਵੀ ਉਹਨੇ ਕਰਾ ਕੇ ਦੇਣਾ, ਉਹ ਜਿਹੜਾ ਕਲਰ ਉਹ ਲਾਉਣ ਦੇ ਨਾ ਪੁੱਤੋ, ਸਹੀ ਹੈ ਨਾ ਵਾਸਤੇ। ਮੈਂ ਇਹ ਗੱਲ ਕਰਦਾ ਉਸਤਾਦ ਜੀ, ਮੈਂ ਵਾਲ ਕਟਾ ਲੈਣੇ ਕੱਲ, ਜਿੱਦਾਂ ਦੇ ਤੁਹਾਡੇ ਇਦਾਂ ਦੇ ਰੱਖਣੇ। ਲੈ 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 ਉਸਤਾਦ ਜੀ, ਲਓ, ਲਓ। ਉਹ ਸਾਰੇ ਉਹਨਾਂ ਨੂੰ ਪੈ ਜਾਂਦੇ ਆ। ਉਹ ਨਹੀਂ ਨਹੀਂ ਕਟਾਉਣੇ ਨਹੀਂ, ਸਹੀ ਤਰ੍ਹਾਂ ਵਖੇ ਹੋਣ ਨਾ। ਮੈਂ ਅਭੀ ਠੀਕ ਆ, ਤੂੰ ਵੇਖ ਤੇ ਸਹੀ ਅੱਲਾ ਮਾਫੀ ਦੇ। ਆ ਲੈ ਲੋੜੀ ਪੁੱਟਰ ਕੇ ਵਾਲ ਕੀ ਨਹੀਂ ਹਾਂ ਇਹਨਾਂ ਤੇ ਛਾੜਾ ਵੀ ਪਾ ਲਿਆ ਕਰ। ਛਾੜ ਹੀ ਆ, ਇਹ ਛਾੜ ਹੀ ਆ। ਵੇਖ ਕਿੰਨਾ ਅੰਦਰ ਜਾ ਕੇ ਮੂੰਹ, ਸਾਜੀ ਇੱਥੇ ਤੱਕ ਆਏ ਵਾਲ। ਬੜੀ ਦੂਰ ਤੱਕ ਸ਼ੇਡ ਬਣਾਇਆ। ਆਹੋ ਦੱਸ, ਇਹਦੇ ਤੇ ਗੇਂਦ ਡਿੱਗ ਪੈਣੀ ਕਿਸੇ ਦੀ। ਸਹੀ ਗੱਲ ਆ, ਮੁੜ ਕੇ ਥੱਲੇ ਬੱਚੇ ਚੜ ਕੇ ਲਾਉਂਦੇ ਹੋਣਗੇ, ਘਰ ਕਹਿਣਗੇ ਨੋਨੀ ਦੇ ਪਫ 'ਚ ਸਾਡੀ ਗੇਂਦ ਡਿੱਗ ਪਈ। ਆਹੋ ਜੀ ਇੱਧਰ ਬੋਲ ਹੱਸ ਘਟਿਆ ਸੋ ਮੇਰੇ ਨਾਲ ਬੋਲ ਪਾਟਾ ਵਾ। ਬੋਲ ਪਟਣਾ ਹੀ ਆ ਸਾਜੀ। ਉੱਥੇ ਕੱਚੇ ਕਿੰਨੂ ਖਾ ਕੇ ਆਏ ਪਿੰਡ ਜਾ ਕੇ, 4 ਕਿੰਨੂ ਲਿਆ ਕੇ ਦਾਨਸ਼ ਦਿੱਤੇ ਆ। ਐ ਹੁਣ ਤੂੰ ਲੈ ਕੇ ਆਇਆ ਕਿਨੂੰ ਫਿਰ? ਹਾਂਜੀ। ਕਿੱਥੇ ਆਓ? ਉਹ ਫਲੂਟਰ ਵੀ ਯਾਰ ਕਿੰਨੂ ਵੀ ਯਾਰ। ਕਿੱਥੇ ਦਾਤ ਸਹੀ। 4 ਦਿਨ ਪਿੰਡ ਰਹਿ ਗਿਆ, ਤੁਸੀਂ ਮੇਰੇ ਚੌਕਸੀ ਨਹੀਂ ਚੈੱਕ ਕਰ ਰਹੇ? ਮੈਂ ਵੀਡੀਓ ਤੇਰੇ ਦੇਖਿਆ ਸੀ, ਸ਼ਾਰਟ ਜਿਹੜੇ ਤੂੰ ਬੱਚਿਆਂ ਦੇ ਨਾਲ ਬਣਾ ਰਿਹਾ। ਆਹਾ ਪਰ ਸਾਈ ਮਜ਼ਾ ਆ ਗਿਆ। ਕਿੱਥੇ ਲਿਆ ਤੇ ਕਿੰਨੂ ਸਹੀ? ਕਿੱਥੇ ਆ? ਕਿੱਥੇ ਆ? ਕਿੱਥੇ ਰੱਖੇ ਬਾਹਰ? ਉਹ ਪਤਾ ਨਹੀਂ ਕਿਹਨੂੰ ਫੜਾਤੇ ਨੇ ਆ ਕੇ। ਉਹ ਫ੍ਰਿਜ 'ਚ ਨਹੀਂ ਰੱਖੀ ਦੇ ਯਾਰ। ਤੈਨੂੰ ਕਹਿੰਦੇ ਸੀ ਫ੍ਰਿਜ 'ਚ ਰੱਖ ਦੋ ਮਰਾ। ਆ ਜੀ ਲਿਆ ਯਾਰ ਮੈਨੂੰ ਇਹ ਨਹੀਂ ਪਤਾ ਫਲ ਕਿਹੜਾ ਫ੍ਰਿਜ 'ਚ ਰੱਖੀਦਾ ਵਾ। ਉਹ ਇਹ ਨਹੀਂ ਰੱਖੀਦਾ ਹੁੰਦਾ ਫ੍ਰਿਜ 'ਚ ਉਸਤਾਦ ਜੀ। ਸਾਜੀ ਇੱਕ ਮਿੰਟ, ਐਡੀ ਢੇਰੀ ਆ ਕਿੰਨੂਆਂ ਦੀ, ਬੰਦਾ ਪਸੀਨੋ ਪਸੀਨੇ ਹੋਇਆ ਰੱਖਣ ਦਿਆ। ਮੈਂ ਕਿਹਾ ਲੈ ਵੀ ਮਿੱਠਾ ਨਾ ਕੋਈ ਬੋਰੀ ਲੈ ਕੇ ਆਊਗਾ ਦਫ਼ਤਰ, ਤੇ ਕਿੰਨੂ ਲੈ ਗਿਆ ਸਿਰਫ 5। 5 ਨਹੀਂ 12 ਸਿਰਫ ਕਿਲੋ 5। 6 ਫਲੂਟਰਾ 6 ਮਾਲਟੇ। ਹੁਣ ਜਿਹੜੀ ਉਹ ਸਾਰੀ ਨਾ ਉਹ ਮੈਨੂੰ ਨਹੀਂ ਦਿੱਤੀ ਉਹਨਾਂ ਨੇ। ਮੈਂ ਕੋਣ ਦਾ ਜਵਾਈ 5 ਨੂੰ ਸਾਰਾ ਮੈਨੂੰ ਦੇਣ। ਐਡਾ ਚਰਸ ਵਾਲੇ ਕਿਨੂੰ ਐ ਕਰਕੇ ਦੇਣੇ ਆ। ਤਾਜੀ ਕਿੰਨੀ ਦਾ ਮਾਲਟਾ ਨਾ ਖਾਓ, ਫਲੂਟਰ ਖਾਓ। ਮਾਲਟਾ ਗਲੇ ਨੂੰ ਪੈਣ ਡਿਆ ਵਾ। ਮਾਲਟਾ ਨੇ ਪੱਕਿਆ ਨਹੀਂ ਰਿਹਾ, ਬਾਰਿਸ਼ ਨਹੀਂ ਹੋਈਆਂ। ਉਸਤਾਦ ਜੀ ਕੁਛ ਵੀ ਨਾ ਖਾਇਓ। ਇਹਨੂੰ ਸਾਲੇ ਨੂੰ ਪਿੱਛੋਂ ਉਹਨਾਂ ਦੀ ਪੈਦਾਵਾਰ ਦਾ ਵੀ ਪਤਾ ਹੀ, ਤੇ ਅੱਗੋਂ ਚੈੱਕ ਕਰਕੇ ਲਿਆਇਆ ਵਾ। ਅੱਗੋਂ ਲੈਂਦਾ ਕਿਸ ਹਿਸਾਬ। ਲਓ ਜੀ ਇਹ ਮਾਲਟਾ ਇਹ ਨੇ ਖਾਣਾ ਸਾਜੀ। ਇਹ ਨਾ ਖਾ, ਚਲੋ ਦੇਖ ਲਓ ਅਗਰ ਤੁਹਾਡੇ ਸਮਝ ਆਇਆ ਤੁਰ ਇਹ ਕੇ ਆ ਫਲੂਟਰ ਜਿਹੜਾ ਤੇਜ਼ ਰੰਗ ਵਾਲਾ। ਕਿਆ ਕਹਦੇ ਉਹ ਨਮਕ ਵੀ ਦਿਓ ਨਾਲ। ਹਾਏ ਹਾਏ। ਅੱਛਾ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਾਂ,
ਗਵਰਨਮੈਂਟ ਨੇ ਕਰਤੀ ਸਖਤੀ ਹਾਂ ਹੈਲਮਟ ਦੀ। ਹਾਂਜੀ ਕਿੰਨਾ ਜੁਰਮਾਨਾ? 2000 2000 ਜੁਰਮਾਨਾ ਜਿਹਨੇ ਹੈਲਮਟ ਨਹੀਂ ਪਾਇਆ। ਨਾਲੇ ਕਹਿੰਦੇ 24 ਘੰਟੇ ਜਾਂ 48 ਘੰਟੇ ਅੰਦਰ ਵੀ 72 ਘੰਟੇ 3 ਰਾਤਾਂ ਫਾਂਸੀ ਆ ਫਾਂਸੀ ਡਾਇਰੈਕਟ। ਉਹ ਨਹੀਂ ਉਹ ਫਾਂਸੀ ਉਹ ਠਹਿਰ ਜਾ ਭਾਈ ਮਿੱਠੇ 72 ਘੰਟੇ ਉਹਨਾਂ ਨੇ ਕਿਹਾ ਜੀ 72 ਘੰਟੇ ਜੇਲ੍ਹ 'ਚ ਤੇ 2000 ਜੁਰਮਾਨਾ। ਹਾਂਜੀ ਸਾਹ ਜੀ। ਤੇ ਕਿੰਨਾ ਡਰ ਗਿਆ ਤੇ ਵਾਸ਼ਰੂਮ 'ਚ ਵੀ ਹੈਲਮਟ ਪਾ ਕੇ ਬੈਠਾ। ਉਸਤਾਦ ਜੀ ਮੈਂ ਤੇ ਡਰੇ ਯਕੀਨ ਮੰਨੋ ਮਹੱਲੇ ਦੀਆਂ ਔਰਤਾਂ ਬੜੀਆਂ ਡਰੀਆਂ ਹੋਈਆਂ ਵਾ। ਉਹ ਇੰਨਾ ਡਰ ਗਿਆ ਉਸਤਾਦ ਜੀ, ਹੈਲਮਟ ਦਾ ਸ਼ੀਸ਼ਾ ਚੁੱਕ ਚੁੱਕ ਕੇ ਨਿਆਣੇ ਚੁੰਮਦੇ ਆ। ਆ ਹੀ ਨਹੀਂ ਗਿਆ। ਇੰਨਾ ਡਰ ਗਿਆ ਆਪਣੀ ਬਰਾਤ ਵਾਲੇ ਦਿਨ ਪਾ ਗਿਆ। ਵਿਆਹਣ ਗਿਆ ਤੇ ਭਾਬੀ ਦਾ ਘੁੰਗਣੀ ਚੁੱਕ ਰਿਹਾ, ਹੈਲਮਟ ਦਾ ਸ਼ੀਸ਼ਾ ਚੁੱਕ ਰਿਹਾ। ਸਲਾਮ ਅਲੈਕਮ। ਉਹਨੇ ਵੀ ਹੈਲਮਟ ਪਾਇਆ ਕਿਤੋਂ? ਉਸਤਾਦ ਜੀ 1700 ਰੁਪਏ ਦਾ ਹੈਲਮਟ ਹੋਣ ਲੈਣ ਲੱਗਾ ਸੀ, ਲੇਕਿਨ ਉਸ ਮਨਹੂਸ ਦਾ ਕਰਕੇ ਨਹੀਂ ਲਿਆ। ਲੋ ਜੀ ਹੁਣ ਨੋਨੀ ਸੱਚ ਬੋਲੇਗਾ। ਉਹਨੇ ਦੱਸੀ ਯਾਰ ਉਸਤਾਦ ਜੀ ਇਹ ਮੈਨੂੰ ਛੇੜਦਾ ਵਾ ਭਾਈ ਮਿੱਠਾ, ਫਿਰ ਮੈਂ ਸੱਚ ਬੋਲਦਾ ਵਾ, ਫਿਰ ਲੋਕ ਕਹਿੰਦੇ ਕਿ ਤੂੰ ਬਦਤਮੀਜ਼ੀ ਕਰਦਾ ਭਾਈ ਮਿੱਠੇ ਨਾਲ। 3200 ਰੁਪਏ ਦਾ ਉਹਨਾਂ ਨੇ ਕਿਹਾ ਸੀ ਲਾਇਸੈਂਸ ਬਣਾਉਣਾ, ਉਹ ਨਹੀਂ ਬਣਾਇਆ। ਨਹੀਂ ਬਣਾਇਆ ਸਾਹ ਜੀ। ਹੁਣ ਲਾਇਸੈਂਸ ਤੇ ਵੀ ਉਹਨਾਂ ਨੇ ਪਾਬੰਦੀ ਲਾਤੀ। ਉਸਤਾਦ 4600 ਦਾ ਲਾਇਸੈਂਸ ਹੋ ਗਿਆ। 4600 ਦਾ ਲਾਇਸੈਂਸ ਹੋ ਗਿਆ, ਪਲੱਸ ਨਾਲ ਬਾਬਾ ਜੀ ਉਹਨਾਂ ਨੇ ਕਿਹਾ ਕਿ ਜਿੰਨੇ ਨਾ ਜਿਹੜਾ ਲਾਇਸੈਂਸ ਤੋਂ ਬਗੈਰ ਚਲਾਉਂਦਾ ਫੜਿਆ ਗਿਆ ਉਹਦੀ ਪਤਾ ਨਹੀਂ ਕੀ ਸਜ਼ਾ ਵਾ, ਉਹਨੂੰ ਸਜ਼ਾਏ ਮੌਤ ਟੈਪ ਹੀ ਆ। ਉਸਤਾਦ ਜੀ ਉਹਨੇ 3 ਮਹੀਨੇ ਉੱਥੇ ਖਲੋ ਕੇ ਆਪਣੇ ਸਰਕਾਰੀ ਪਿਸਤੌਲ ਨਾਲ ਫਾਇਰ ਮਾਰਨਾ ਆਪਣੇ ਨੂੰ, ਜਿਹਨੇ ਹੈਲਮਟ ਨਾ ਪਾਇਆ। ਇਹ ਮੈਂ ਦੇਖਿਆ ਪੱਟੀ ਚੱਲਦੀ। ਸਾਡੀ ਸੰਸਦ ਤੇ ਤਕਰੀਬਨ 20 ਬੰਦਿਆਂ ਦਾ ਬਣਿਆ ਹੁੰਦਾ, 100 ਤੋਂ 80 ਬੰਦਿਆਂ ਦਾ ਨਹੀਂ ਬਣਿਆ। ਨਹੀਂ ਮੇਰਾ ਬਣਿਆ, ਮੈਂ ਬਣਵਾਇਆ। ਉਸਤਾਦ ਜੀ ਹੁਣ ਆ ਦੇਖੋ ਅਬਾਸ ਸਾਹਿਬ ਮਾਸ਼ਾਅੱਲਾ ਅੱਲਾ ਨੂੰ ਜ਼ਿੰਦਗੀ ਦੇਵੇ, ਕੀ ਸੀ ਕਿਹੜਾ ਬੁਆਇਆ? 골ਡਨ ਬੁਆਇਆ। Golden boy ਆ। ਨਾਮ ਪਾਇਆ 골ਡਨ ਬੁਆਇਆ। ਕਹਿੰਦਾ ਮੈਂ ਹੈਲਮਟ ਆਪਣੇ ਭਰਾ ਨੂੰ ਕਿਹੜਾ ਕੋਈ ਕਬਾੜ 'ਚ ਹੈਲਮਟ ਆ, ਮੈਨੂੰ ਦੱਸੀ। ਸਾਜੀ ਮਤਲਬ ਨਾ ਹੀ ਪੂਰਾ ਕਰਨਾ ਵਾ, ਹੈਲਮਟ ਹੋ ਸ਼ੀਸ਼ਾ ਭਲਾਣਾ ਹੋਵੇ ਹੈਲਮਟ ਤੇ ਨਹੀਂ ਨਹੀਂ ਹਾਂ ਹਾਂਜੀ, ਤੇ ਉਹ 2000 ਰੁਪਏ ਦਾ ਨਹੀਂ, ਮੈਂ 300 ਰੁਪਏ ਦਾ ਲੈ ਲੈਣਾ ਕਬਾੜੀ। ਸੁਬਾ ਮੈਂ ਇਹਦੇ ਵੱਲ ਗਿਆ, ਮੈਨੂੰ ਕਬਾੜ ਕਹਿੰਦਾ 300 ਰੁਪਏ ਦਾ ਲੈ ਲੈਣਾ ਕਬਾੜੀਏ ਕੋ, ਤੇ ਕਬਾੜੀਆ ਸਕਾ ਭਰਾ ਵਾ। ਉਹ ਚੱਕਦਾ ਸਮਾਨ। ਆਹੋ ਇਹਨਾਂ ਦੇ ਘਰ ਸਾਜੀ ਕਬਾੜ 'ਚ ਇੱਕ ਪੰਗੂੜਾ ਆਇਆ ਬੜਾ VIP ਜਿਹਾ। ਮੈਂ ਇਹਨੂੰ ਕਿਹਾ ਵੇਚ ਦੇ ਮੈਨੂੰ, ਤੂੰ ਪੈਸੇ ਲੈ ਲੈ। ਉਹ ਅੱਜ ਵੀ ਉੱਥੇ ਹੀ ਧੱਕੇ ਖਾਂਦੇ ਆ, ਇਹਨੇ ਵੇਚਿਆ ਵੀ ਨਹੀਂ ਤੇ ਉੱਥੇ ਸਾਜੀ ਨਵਾਂ ਵਾ, ਤੇ ਇਹ ਰੇਟ ਉਹਦਾ ਦੇ ਦਿਆ ਵਾ 5000 ਰੁਪਏ ਦਾ ਨਵਾਂ ਵਾ, ਕਹਿੰਦਾ 1500 ਦੇ ਦੇ। ਤੇ ਯਾਰਾਂ ਤੋਂ ਕਿਹੜੀ ਸ਼ੈ ਚੰਗੀ ਆ? ਉਹ ਇਹਨਾਂ ਨੂੰ ਹਰ ਸ਼ੈ ਕਬਾੜ 'ਚ ਆਉਂਦੀ ਆ। ਯਾਰ ਮੇਰੇ ਨਾਲ ਕੀ ਹੋਇਆ ਭਲਾ? ਕੀ ਹੋਇਆ ਸਾਹ ਜੀ? ਦੁਬਈ? ਅੱਲਾ ਖੈਰ ਕਰੇ। ਦੁਬਈ ਮੈਂ ਜਾਪਾਨੋਂ ਗੱਡੀ ਮੰਗਾ ਲਈ ਇੱਕ। ਫੇਰ ਹਾਂ ਕਾਰੋਬਾਰ ਸ਼ੁਰੂ ਕੀਤਾ ਮੈਂ ਕਿਹਾ ਮੈਂ ਜਾਪਾਨੋਂ ਗੱਡੀਆਂ ਮੰਗਾ ਕੇ ਨਾ ਦੁਬਈ ਵੇਚਾਂਗਾ। ਓਹ ਸਾਈਡ ਬਿਜ਼ਨਸ। ਆ ਵੇਖੀ ਸਟਾਈਲ ਘਾਟਾ ਪੈਂਦਾ। ਮੇਰਾ ਇੱਕ ਬੜਾ ਵੀਰ ਉੱਥੇ ਪਿਆਰ ਵਾਲਾ, ਉਹਨੇ ਕਿਹਾ ਜਾਨੀ ਭਾਈ ਨੋ ਟੈਨਸ਼ਨ, ਉਹਦਾ ਉੱਥੇ ਲਾਇਸੈਂਸ ਬਣਿਆ, ਯਾਨੀ ਕਿ ਜਿਹੜੇ ਗੱਡੀਆਂ ਭੇਜਦੇ ਨੇ ਉਹ ਦੁਬਈ ਵੀ ਸਪੇਅਰ ਪਾਰਟ ਭੇਜਦਾ, ਪਾਕਿਸਤਾਨ ਵੀ ਗੱਡੀਆਂ ਭੇਜਦਾ। ਤੇ ਮੈਂ ਉਹਨੂੰ ਕਿਹਾ ਯਾਰ ਕੋਈ ਵੱਜੀ ਟੈਪ ਗੱਡੀ, ਕਹਿੰਦਾ ਨਹੀਂ ਨਹੀਂ ਯਾਰ ਜਾਨੀ ਭਾਈ ਸਾਫ ਸੁਥਰਾ ਕੰਮ ਕਰੋ, ਤੁਹਾਨੂੰ ਮੈਂ ਗੱਡੀ ਉਹ ਭੇਜਾਂਗਾ ਸ਼ੋਰੂਮ ਪੀਸ, ਤੁਸੀਂ ਸਿਰਫ ਉਹਨੂੰ ਉਹਦੀ ਉਹ ਕਰਾਉਣੀ ਆ, ਸਰਵਿਸ ਕਰਾਉਣੀ ਤੇ ਸ਼ੋਰੂਮ 'ਚ ਖਿਲਾਰ ਦੇਣੀ, ਇੰਜ ਦੀ ਗੱਡੀ ਥੋੜੇ ਪੈਸੇ ਕਮਾ ਲਓ। ਮੈਂ ਕਿਹਾ ਠੀਕ ਆ। ਇੱਕ ਗੱਡੀ ਦੇ ਪੈਸੇ ਉਹਨੂੰ ਮੈਂ ਦਿੱਤੇ 9 ਵਰੀਆਂ 'ਚ। ਓਏ ਵਾਹ। ਮੈਂ ਕਿਹਾ ਹੌਲੀ ਹੌਲੀ ਕੰਮ ਵਧਾਵਾਂਗੇ। ਠੀਕ ਹੈ। ਮੈਂ ਦੁਬਈਓਂ ਇੱਕ ਦੋ ਜਣਿਆਂ ਨੇ ਪੁੱਛਿਆ ਦੋਸਤਾਂ ਨੂੰ, ਮੈਂ ਕਿਹਾ ਗੱਡੀ ਜਿਹੜੇ ਕਾਰੀਗਰ ਕਹਿੰਦੇ ਸਾਜੀ ਮਰਸੀਡੀਜ਼ ਮੰਗਾ ਲਓ E400 E350 E300 ਮਾਡਲ ਜਿਹੜੀ। ਹਾਂ ਮੈਂ ਉਹਨੂੰ ਕਿਹਾ ਮਰਸੀਡੀਜ਼ ਭੇਜ ਦਿਓ। ਹੈਵੀ ਆਰੇ ਵਾਲੀ ਗੱਡੀ ਬਈ। ਥੋੜੀ ਉਹਨੇ ਵਿਚਾਰੇ ਨੇ ਕਿੰਨੇ ਦਿਨ ਲਾਏ ਕਿ ਮੈਂ ਆਂਡਾ ਪੀਸ ਚੁੱਕਣਾ ਘੱਟ ਚੱਲੀ। ਮੈਨੂੰ ਕਹਿੰਦਾ ਯਾਰ ਜਾਨੀ ਭਾਈ ਉਹ ਅੱਜ ਇੱਕ ਗੱਡੀ ਨਹੀਂ, ਮੈਨੂੰ ਕਹਿੰਦਾ ਗੱਡੀ ਹਾਈਬ੍ਰਿਡ ਗੱਡੀ ਲੈਣੀ ਕਿ ਦੂਜੀ? ਤੇ ਮੈਂ ਪਾਕਿਸਤਾਨ, ਮੈਨੂੰ ਨਹੀਂ ਪਤਾ ਦੁਬਈ ਦਾ ਹਿਸਾਬ। ਮੈਂ ਕਿਹਾ ਹਾਈਬ੍ਰਿਡ ਲੈਣੀ, ਹਾਈਬ੍ਰਿਡ ਜੇ ਹੋਵੇ ਨਾਲ ਉਤੋਂ ਮਰਸੀਡੀਜ਼। ਓਹੋ ਕਿਆ ਕਹਿੰਦੇ ਵੱਡਾ ਹਿਸਾਬ ਦੇ ਪੈਟਰੋਲ ਨਾਲ ਹਿਸਾਬ। ਹਾਂ ਹਾਈਬ੍ਰਿਡ ਮੰਗਾ ਲਈ। ਅੱਛਾ 39000 ਰੁਪਏ ਦੀ, 39000 ਦਿਰਹਮ ਦੀ। ਧਰਮ ਦੀ ਕੋਈ ਨਹੀਂ ਸਸਤੀ। ਹਾਂ ਹਿਸਾਬ ਲਾ। ਤੇ ਆਂਡਾ ਪੀਸ ਆ ਹਦਾਇਤ ਵਾਲੀ। ਵਾਈਟ ਕਲਰ ਜੈਨੂਇਨ ਪੇਂਟ, ਟਾਇਰ ਟੂਬ ਇਹ ਉਹ AC ਸ਼ੇਸੀ ਅੰਦਰ ਨਿਜ਼ਾਮ ਉਹਦਾ। ਇਹ 15-16 ਮਾਡਲ 60-70 ਚੱਲੀ। ਸਹੀ। 7-8 ਰੁਪਇਆ ਹਵਾਈ ਲੱਗ ਗਿਆ ਪਾਉਣ ਦਾ। ਹਵਾਈ ਦੀ ਡਿਲੀਵਰੀ ਲਾ ਕੇ ਪਹੁੰਚਦੇ ਪੈਸੇ। ਹਵਾਈ ਜਿਹੜੀ ਆਈ ਉੱਥੋਂ ਭਾਈ ਜਿਵੇਂ ਭਜਵਾਈ ਹੁੰਦੀ ਆ, ਉਹੀ ਲੱਗ ਗਿਆ। ਹਵਾਈ ਲੱਗ ਗਏ ਪੈਸੇ। ਉਹ ਪੈ ਗਈ ਜਨਾਬ ਜੀ ਕੁਛ 46-47 ਦੀ। ਠੀਕ 50 ਨੂੰ ਹੱਥ ਪੈ ਗਿਆ। ਨਹੀਂ 46-47। ਹੁਣ ਜਦੋਂ ਆ ਰਹੀ ਸੀ ਨਾ ਉਦੋਂ ਮੈਂ ਜਿਹਨੂੰ ਪੁੱਛ ਰਿਹਾ ਨਾ ਗੱਡੀਆਂ ਵਾਲੇ ਨੂੰ, ਕਹਿੰਦਾ ਹਾਂ ਭਾਵੇਂ ਤੁਹਾਡੀ 53-54 ਦੀ ਹੱਸ ਕੇ ਵੇਚ ਦੇ, ਤੇ ਮੈਂ ਇਹਨੂੰ ਦੱਸ ਰਿਹਾ ਵੀ ਹਾਈਬ੍ਰਿਡ ਮੰਗਾਈ ਹੈ।
ਗੱਡੀ ਆ ਗਈ ਖਿਲਾਰਤੀ, ਉਹਦੀ ਮਸ਼ਹੂਰੀ ਲਾਈ ਆ। ਹਾਏ ਇਥੋਂ ਨੂੰ ਤੁਸੀਂ ਫੁੱਲ ਉੱਥੇ 42,000 40,000 38,000 ਇਹ ਰੇਟ ਲੱਗਣ ਦਿਆ। ਮੈਂ ਕਿਹਾ ਉਹ 55 ਵਾਲਾ ਕਿੱਥੇ ਗਿਆ? ਤੁਸੀਂ ਉਹਨੂੰ ਲੱਭ ਰਹੇ ਹੋ? ਹਾਂਜੀ ਭਾਈ ਨੂੰ ਉਸ ਤੋਂ ਬਾਅਦ ਪਤਾ ਲੱਗਾ ਹਾਈਬ੍ਰਿਡ ਕਾਹਤੋਂ ਮੰਗਾ ਲਈ। ਹਾਂ ਸਹੀ ਗੱਲ ਹੈ ਉਹਦੀ। ਉਹ ਭਾਈ ਹਾਈਬ੍ਰਿਡ ਤੇ ਹੁੰਦੀ ਆ ਕਿ ਵੀ ਪੈਟਰੋਲ ਦੀ ਬਚਤ। ਦੁਬਈ ਤੇ ਪੈਟਰੋਲ ਦਾ ਰੌਲਾ ਹੀ ਕੋਈ ਨਹੀਂ, 100 ਦੇ ਪੈਟਰੋਲ 'ਚ ਪੂਰਾ ਹਫ਼ਤਾ ਲੰਘ ਜਾਂਦਾ। ਹਾਈਬ੍ਰਿਡ ਕਾਹਤੋਂ? ਹਾਂ ਇਹ ਤਾਂ ਸਾਡੇ ਵਰਗੇ ਨੂੰ ਹਾਈਬ੍ਰਿਡ ਮਾਈ ਗੋਡ, ਵੀ ਆ ਜਿਹਨੇ ਲੀਟਰ ਪਾਉਣਾ, ਜਿਹਨਾਂ ਨੇ 400 ਲੀਟਰ ਪਾਉਣਾ। ਉਹ ਹਾਈਬ੍ਰਿਡ ਦੀ ਵਜ੍ਹਾ ਤੋਂ ਮੈਂ ਜਨਾਬ ਜੀ ਮੇਰਾ ਬਿਜ਼ਨਸ ਤਬਾਹੋ ਬਰਬਾਦ ਹੋਇਆ ਖੜਾ। ਪਹਿਲੀ ਗੱਡੀ ਅਰਬਾਂ ਡਾਲਰ ਦਾ ਮੇਰਾ ਬਿਜ਼ਨਸ ਸ਼ੁਰੂ ਹੋਇਆ। $1 ਦਾ ਕੀ? ਤੁਹਾਡੀ ਪਹਿਲੀ ਗੱਡੀ ਬੰਦ ਹੀ ਗਈ। $1 ਕਹਿ ਰਹੇ ਤੇ ਉਹਦੇ 35,000 ਵੀ 9 ਮਾਰਕੀਟ ਦਿੱਤੇ। ਆਹੋ ਤੇ ਹਰੇ ਅਲਪਾ ਡਾਲਰ ਤੁਸੀਂ ਤੇ 4-5 ਐਪਾਂ ਤੇ 700-800 ਦਿਰਮ ਦੀਆਂ ਐਡਾਂ ਵੀ ਲਾਤੀਆਂ ਇਹਦਾ ਸਾਜ ਤੇ ਉੱਤੇ ਲਿਖਿਆ ਵਾ ਹਾਈਬ੍ਰਿਡ ਤੇ ਨਹੀਂ ਹੈ। ਹਾਈਬ੍ਰਿਡ ਉੱਤੇ ਕਿਤੇ ਹਾਈਬ੍ਰਿਡ ਲਿਖਿਆ ਤਾਂ ਉੱਥੇ ਕੋਈ ਨਿਸ਼ਾਨ ਜਿਹਾ ਲਾ ਦਿਓ, ਇਸ਼ਤਿਹਾਰ ਲਾ ਦਿਓ। ਉਸਤਾਦ ਜੀ ਉਹਦੀ ਤਾਰ ਕੱਟ ਕੇ ਉਹਨੂੰ ਤੁਸੀਂ ਸਾਦਾ ਬਣਾ ਲਓ। ਆਹੋ ਨਹੀਂ ਨਾ, ਉਹ ਤਾਂ ਟੈਕੀ ਸਾਰਾ ਲਾ ਲਓ। ਸਿਸਟਮ ਉਦੋਂ ਦਾ ਉਹਦੀ ਪਿਕ ਗੱਲਬਾਤ ਪਿਕ ਪੁਕ ਠੀਕ ਹਰ ਚੀਜ਼ ਇਹ ਉਹਨਾਂ ਨੇ ਲੈਣੇ। ਜਿਹੜਾ ਬੰਦਾ ਆਰਾਮ ਨਾਲ ਚਲਾਉਣ ਵਾਲਾ ਬਹੁਤਾ ਉਹਨੇ ਦੁਬਈ ਕੋਈ ਗਾਹਕ ਹੋਵੇ ਤੇ ਦੱਸਣਾ ਯਾਰ। ਇੱਥੇ ਭੇਜ ਦਿਓ, ਪਾਕਿਸਤਾਨ 'ਚ ਭੇਜ ਦਿਓ। ਤਾਂ ਜੀ ਹਾਈਬ੍ਰਿਡ ਦਾ ਪਤਾ ਕੀ ਗੱਲ ਹੈ, ਪੈਪ ਛੋਟਾ ਪਿਆ ਹੁੰਦਾ ਤਾਂ ਕਿ ਘੱਟ ਤੇਲ ਪੀਵੇ, ਉਹਦਾ ਪੈਪ ਵੱਡਾ ਕਰਾ ਲਓ, ਪੈਪ ਤੇਲ ਬਹੁਤਾ ਪੀਵੇਗੀ। ਮਿੱਠਾ ਜੀ 70 ਨਹੀਂ ਗਈ ਮਰਸੀਡੀਜ਼ ਵਾਈਟ ਕਲਰ ਬੰਪਰ ਟੂ ਬੰਪਰ ਜੈਨੂਇਨ ਗੱਡੀ। ਹਾਂ ਇੰਟੀਰੀਅਰ ਕਿਦਾਂ ਦਾ ਉਹਦਾ? ਮੈਂ ਕਹਿੰਦਾ ਮਿੱਠੇ ਮਰਸੀਡੀਜ਼ ਦੇ ਅੰਦਰ ਤੂੰ ਬਹਿ ਤੇ ਸਿੱਧਾ। ਤੇ ਭਾਜਨ ਕਿਸੇ ਨੇ ਲੈਣੀ ਹੋਵੇ ਨਾ, ਮੈਂ ਤੁਹਾਨੂੰ ਸਹੀ ਜੈਨੂਇਨ ਰੇਟ ਦੱਸਿਆ, ਮੈਂ ਤੁਹਾਨੂੰ ਉਹ ਵੀ ਭੇਜ ਦਾਂਗਾ, ਉਹਦੇ ਬਿੱਲ ਬੁੱਲ ਵੀ। ਤਾਂ ਜੀ ਪੇਂਟ ਤਾਂ ਨਹੀਂ? ਕੋਈ ਹਰਾਮਜ਼ਦਗੀ ਨਹੀਂ। 39 ਦੀ ਮੰਗਾਈ ਆ, 6-7 ਉੱਤੇ ਲੱਗਾ ਵਾ। ਹਵਾਈ ਨਹੀਂ 6 6-7 ਹਵਾਈ ਲੱਗ ਗਈ। ਹੁਣ ਤੁਹਾਡੀ ਕਿੰਨੇ ਚ ਨਿਕਲ ਜਵੇ ਤੇ ਓਕੇ ਹੈ। 55 ਨਿਕਲਦੇ। ਨਹੀਂ 50 ਚ ਨਹੀਂ ਇਸ ਤੋਂ ਵੀ ਘੱਟ ਨਿਕਲ ਜੇ। ਜਿੰਨੇ ਦੀ ਲਈ ਮਿੱਠਾ ਲੈ ਜਿੰਨੇ ਦੀ ਲਈ ਉਹਨੇ ਦੀ ਨਿਕਲ ਜੇ। ਚੱਲ ਮਿੱਠੇ ਯਾਰ 6-7 ਜਿਹੜਾ ਤੁਸੀਂ ਕਹਿੰਦੇ ਹੋ ਤੇ 6-700 ਦਰਮ ਉੱਪਰ ਪਿਆ ਵਾ। ਉਹ ਯਾਰ ਉਹ ਤੇ 6-7 ਹਜ਼ਾਰ ਹਵਾਈ ਆ। ਹਵਾਈ ਤਾਂ ਜੀ ਪਾਕਿਸਤਾਨ ਆ ਸਕਦੀ ਉਹ? ਉਹਦੇ ਤੁਹਾਡੇ ਘਰ ਨਹੀਂ ਆ ਸਕਦੇ, ਮਿੱਠੇ। ਮੂੰਹਾਂ ਨਹੀਂ ਆ ਸਕਦੇ। ਉਸਤਾਦ ਮਿੱਠੇ ਜੀ, ਲੈਣੀ ਸਾਜੀ। ਉਹ ਕਿੰਨੇ ਦੀ ਬਣ ਗਈ? 6-7 ਹਜ਼ਾਰ ਦਰਮ ਉੱਤੇ ਪਾ ਕੇ ਟੋਟਲ ਮਾਰੋ ਜੀ। ਮਾਰੋ ਟੋਟਲ ਉਹ ਜੀ। ਭਾਈ 47 ਦੀ ਬਣ ਗਈ। ਮੈਂ ਤੁਹਾਨੂੰ ਪਾਕਿਸਤਾਨ ਨਹੀਂ ਆ ਸਕਦੀ, ਲੈਫਟ ਹੈਂਡ ਹੁੰਦੀ। ਹਾਂ ਪਾਕਿਸਤਾਨ ਰਾਈਟ ਹੈਂਡ ਚੱਲਦਾ, ਇੱਥੇ ਲੈਫਟ ਹੈਂਡ ਹੁੰਦਾ। ਸਾਜੀ ਉਹ ਤੋਂ ਆਰਟੀਸ਼ਨ ਕਰਾ ਲਾਂਗੇ। ਉਹ ਪੁੱਟ ਕੇ ਇੱਧਰ ਲਵਾ ਲਓ। ਇਹ ਕਿਹੜੀ ਗੱਲ? ਦਿਮਾਗ ਖਰਾਬ। ਅਸਾਂ ਲਾਰੀ ਟੇਪ ਉਸਤਾਦ ਜੀ ਹੈਲ ਇੱਧਰ ਵੀ ਹੈਲਮਟ ਲਵਾ ਲਓ ਹੈਂਡਲ। ਉਹ ਉਸਤਾਦ ਜੀ 1-2 ਬੰਦਿਆਂ ਨੇ ਰੱਖੀਆਂ ਵਾ ਇੱਥੇ ਲੈਫਟ ਵਾਲੀਆਂ, ਚਲਾ ਸਕਦੇ ਤੁਸੀਂ, ਪਰ ਹਾਂਜੀ ਉਹ ਦੁਬਈ ਦੇ ਵਿੱਚ ਵੀ ਕਈਆਂ ਨੇ ਰਾਈਟ ਵਾਲੀਆਂ ਰੱਖੀਆਂ ਨੇ, 1-2 ਨੇ। ਪਰ ਉਹ ਟ੍ਰੈਫਿਕ ਦਾ ਨਿਜ਼ਾਮ ਉਹਦੇ ਉਲਟ। ਦਾਨਤ ਜੀ ਅਸੀਂ ਉੱਥੇ ਵੀ ਬੁਕਾ ਦਈਏ, ਸਾਨੂੰ ਕੀ ਮਿਲੇਗਾ ਇਹ ਦੱਸੋ? ਉਹ ਜੀ ਸਾਨੂੰ ਨਾਲ ਮਿੱਠੇ। ਕੀ ਖਵਾਓਗੇ? ਚਲੋ ਜੀ। ਯਾਰ ਕਿਸੇ ਨੇ ਲੈਣੀ ਹੈ ਨਾ ਗੱਡੀ, ਮੈਨੂੰ ਮੇਲ ਕਰ ਦੇਵੇ ਤੇ ਈਮੇਲ ਤੇ ਕਿ ਮੈਨੇ ਗਾੜੀ ਲੈਣੀ ਹੈ। ਉਸਤਾਦ ਜੀ ਬਕਾ ਦਿੰਦੇ। 5-7 ਦਿਨਾਂ ਦੇ ਵਿੱਚ ਆਂਡਾ ਪੀਸ ਨਹੀਂ ਮਾਰਕੀਟ ਦੇ ਹਿਸਾਬ ਨਾਲ ਯਾਰ, ਇਹ ਨਹੀਂ ਮੈਂ ਕਹਿ ਰਿਹਾ ਵੀ ਹੁਣ ਮਾਰਕੀਟ ਦੇ ਹਿਸਾਬ ਨਾਲ ਹੁਣ ਅਗਰ ਇਹ ਜਿੰਨੀ ਉਹ ਕਿਸੇ ਨੇ ਲੈਣੀ ਤੇ ਲੈ ਲਵੇ। ਉਸਤਾਦ ਜੀ ਤੁਸੀਂ ਉੱਕਾ ਪੁੱਕਾ ਮਿੱਠੇ ਨੂੰ 50 ਦੀ ਦਵੋ, ਅੱਗੋਂ ਵੇਚੇ ਤੇਰਾ ਦਵਾਈ ਇੰਨਾ ਦਵਾ ਸਲਾਮਾ, ਤੂੰ ਬੰਦਿਆਂ ਨੂੰ ਕਹਿ। ਉਹ ਇਹਨਾਂ ਦੀ ਵਜ੍ਹਾ ਤੋਂ ਹੀ ਆ, ਜਦੋਂ ਉਹਨਾਂ ਨੇ ਇਹਨਾਂ ਨੂੰ ਉਸਤਾਦ ਦੀ ਮੇਲ ਨਹੀਂ ਕਰਨੀ, ਮੈਨੂੰ ਕਿੱਥੋਂ ਕਰਨੀ ਫਿਰ? ਉਹਨੇ 2000 ਦਾ ਉਹ ਨਹੀਂ ਲਿਆ, ਕਿਹੜਾ ਕੀਰ ਕੀਤਾ ਉਹ 2000 ਦਾ ਨਹੀਂ ਲਿਆ ਤੁਸੀਂ। ਛੱਜੂ ਮੂੰਹ ਤੇ ਪਾਉਣ ਵਾਲਾ। ਮੈਂ ਸੋਚਿਆ ਮੇਰਾ ਕਾਰੋਬਾਰ ਵਾਲਾ ਨਾ, ਮੇਰਾ ਹਿਸਾਬ ਕਿਸੇ ਨੇ ਬੰਨਿਆ। ਸਾਜੀ ਤੁਹਾਨੂੰ ਉਹੀ ਤਾਂ ਕਹਿਣ ਦਿਆ ਮੈਂ। ਕਾਰੋਬਾਰ ਨਹੀਂ ਮੇਰਾ ਸਹੀ ਚੱਲਦਾ ਕੋਈ ਵੀ। ਸਾਜੀ ਹੁਣ ਸਰਦੀਆਂ ਆ ਗਈਆਂ, ਰਜ਼ਾਈਆਂ ਦਾ ਕੰਮ ਕਰੋ ਤੁਸੀਂ। ਹੈ ਰਜ਼ਾਈਆਂ ਖਾਲੀ ਰਜ਼ਾਈਆਂ ਲਿਆ ਕੇ ਵਿੱਚ ਰੂਮ ਭਰਾਓ। ਇੱਥੇ ਅਸੀਂ ਵੇਚਦੇ ਆ 30 ਰਜ਼ਾਈਆਂ ਤੁਹਾਡੇ ਡੇਲੀ ਦੇ ਨਿਕਲ ਗਈਆਂ। ਮਿੱਠਾ ਜੀ ਕਿੱਥੇ ਕੰਮ ਜਾਣਾ? ਅੱਲਾ ਦੇ ਬੰਦਿਆ, ਰਜ਼ਾਈਆਂ ਨਿਕਲ ਰਜ਼ਾਈਆਂ ਦੇ ਵਿੱਚੋਂ ਕੋਈ ਚੀਜ਼ ਨਿਕਲ ਗਈ ਤੇ ਫੇਰ ਇੱਥੇ ਚੁੱਪ ਕਰਕੇ ਜਾਨੀ ਦੀ ਮੂੰਗਫਲੀ ਦੀ ਇੰਜ ਕਰਕੇ ਰੇੜੀ ਲੱਗੀ ਹੋਈ ਹੈ। ਉਹ ਤੇਰਾ ਲੱਖ ਲਾਣਾ ਜਾਨੀ ਦੀ ਮੂੰਗਫਲੀ ਘਟ ਗਿਆ ਰੱਬ ਦੱਸ। ਫਿੱਟੇ ਮੂੰਹ। 3 ਦਾਣੇ ਪਾਰਾ ਚਨਾਰ ਦੀ ਜਾਨੀ ਦੀ ਮੂੰਗਫਲੀ ਪਈ ਐ ਕੇਸ ਲੱਗੀ ਹੋਵੇ। ਮੂਲੀਆਂ ਲੱਗਣ ਸਾਜ ਢਾਡੀਆਂ ਜਾਨੀ ਦੀਆਂ ਮੂਲੀਆਂ ਕੱਟ ਕੇ ਵਿੱਚ ਯਾਰ ਇਹਨਾਂ ਦੇ ਨਾਲ ਗੱਲ ਕਰਨਾ ਕਸਮੇ ਕੀ ਆ ਯਾਰ। ਯਾਰ ਲੈਵਲ ਤੁਹਾਨੂੰ ਇਹਨਾਂ ਦਾ ਉਹੀ ਲੈਵਲ ਉੱਥੇ ਹੀ, ਮੈਂ ਗੱਲ ਕੋਈ ਕਰਦਾ ਆ ਕੇ ਉੱਥੇ ਹੀ ਜੀ। ਉਸਤਾਦ ਜੀ ਤੁਸੀਂ ਦੇਖੋ ਰਾਤ ਨੂੰ 3 ਵਜੇ ਸਾਰੀ ਆਵਾਮ ਸੁੱਤੀ ਹੈ, ਜਾਨੀ ਦੀਆਂ ਰੋੜੀਆਂ ਪਈ, ਇਹ ਬੱਟ ਪੱਟੀ ਵਾਲੀ ਦੀਆਂ ਰੋੜੀਆਂ ਪਈ, ਇਹ ਪਾਰਾ ਇਹ ਚਾਚਾ ਫੂਟਾ ਕਰਨ ਵਾਲੀ ਦੀਆਂ ਰੋੜੀਆਂ ਪਈ, ਇਹ ਮਜ਼ਾ ਬੋਲ ਰਹੀ ਹੈ। ਯਾਰ ਦੇਖ ਤੇ ਸਹੀ ਤੂੰ ਯਾਰ, ਉਹ ਸਟਾਰ ਨੇ ਸੁਪਰ ਸਟਾਰ ਨੇ, ਤੂੰ ਕੀ ਯਾਰ ਗੱਚਕਾਂ ਤੇ ਸੁਪਰ ਸਟਾਰ ਦੀਆਂ ਰੋੜੀਆਂ ਪਈ, ਇਹ ਵੀ ਭਰਾ ਲੱਗੇ। ਜਿੰਨੇ ਵੀ ਤੂੰ ਹੁਣ ਕੁਛ ਨਾ ਕਹੀ ਓਏ।
ਨਹੀਂ ਬਾਸ ਉਸਤਾਦ ਜੀ ਵੱਡੇ ਬਿਜ਼ਨਸ ਦੱਸੇਗਾ ਤੁਹਾਨੂੰ। ਬਾਅਦ 10000 ਤਾਜੀ ਇਹ ਜਿੱਦ ਕੋ ਗੱਡੀ ਲਈ ਹੈ ਉਹਨੂੰ ਹੀ ਵਾਪਸੀ ਕਰ ਦੋ। ਕਟੌਤੀ ਹੋਣੀ ਹੈ। 15 ਮਿੰਟ ਪਿੱਛੇ ਅਰੇ ਕੀ 13,000 ਕਟੌਤੀ ਹੋਣੀ ਆ। ਬਾਹਰ ਨਹੀਂ ਵਿਕਣ ਦੇ ਹੁਣ ਉਹਨੇ। ਉਹ ਵਿਕ ਜਾਏਗੀ ਯਾਰ, ਵਿਕ ਜਾਏਗੀ। ਉਸਤਾਦ ਜੀ ਤੁਸੀਂ ਇੱਥੇ ਗੱਲ ਕਰਕੇ ਚੇਤਾ ਕਰਾ ਲਿਆ, ਗੱਡੀ ਸੀਰੀਅਸ ਵੇਚਣੀ, ਉਹਨਾਂ ਨੂੰ ਕਹੋ ਸੀਰੀਅਸ ਆ ਕੰਮ। ਕਸਮੇ ਸਹੀ ਕਹਿ ਰਹੇ ਇਸੇ ਕਾਰਨ ਝੂਠ ਨਹੀਂ ਬੋਲਣ ਦੇ। ਨਹੀਂ ਕਾਰੋਬਾਰ ਵਾਲੇ ਚਲੇਗੀ ਸੀ ਗੱਲ, ਉਹ ਤਾਂ ਭਾਈ ਨੇ ਹੁਣ ਕਿਉਂ ਦੇਤਾ। ਮੈਂ ਇਹਦੀਆਂ ਤਸਵੀਰਾਂ ਲਾ ਦੇਣਾ, ਤਸਵੀਰਾਂ ਵੇਖੋ ਗੱਡੀ ਦੀਆਂ। ਉਸਤਾਦ ਜੀ ਨੇ ਮਰਸੀਡੀਜ਼ ਵੈਸੇ ਵੀ ਕਲਾਸ ਹੈ। ਉਸਤਾਦ ਜੀ ਤੁਸੀਂ ਆਪ ਨਾਲ ਖਲੋ ਕੇ ਉਹਦੀ ਕਮਰਸ਼ੀਅਲ ਕਰੋ, ਐ ਨਿਕਲਣੀ ਉਹਨੂੰ ਪਤਾ ਲੱਗਣਾ ਉਸਤਾਦ ਜੀ ਨੇ ਚਲਾਈ ਐ, ਤੇ ਗੱਡੀ ਸੀਟ ਤੇ ਬਹਿ ਕੇ ਲੋਕਾਂ ਨੇ ਲੈ ਲੈਣੀ, ਐਵੇਂ ਲੈ ਲੈਣੀ। ਯਾਰ ਜਿਹੜੇ ਸਾਡੇ ਨਾਲ ਮੁਹੱਬਤ ਕਰਦੇ ਨਾ ਉਸਤਾਦ ਜੀ ਨੇ, ਜਿਹੜੇ ਮੁਹੱਬਤ ਕਰਦੇ ਉਹ ਉਸਤਾਦ ਜੀ ਨੇ ਕਹਿ ਕੇ ਚੀਜ਼ੇ ਬਾਤ ਕਰ ਲਏ ਹਾਂਜੀ ਸਾਰੇ। ਹੁਣ ਸੀਰੀਅਸ ਘੱਟ ਲੈਂਦੇ ਸਾਡੀ ਗੱਲ ਨੂੰ, ਉਹ ਸ਼ੁਗਲ ਚ ਬਹੁਤੀ ਲੈਂਦੇ ਸਾਡੀ ਗੱਲ। ਨਹੀਂ ਉਹ ਇੰਨੇ ਦੀ ਵਿਕ ਜਾਣੀ ਏਦਾਂ ਹੀ। ਤਾਜੀ ਨਾਲ ਉਹ ਲਾਇਸੈਂਸ ਦਾ ਕੀ ਬਣਿਆ? ਉਹ ਟ੍ਰੇਨਿੰਗਾਂ ਜਿਹੜੀਆਂ ਦੇ ਰਹੇ। ਉਹ ਆਹੋ ਸੱਚ ਉਸਤਾਦ ਜੀ, ਲਾਇਸੈਂਸ ਮੇਰੇ ਦਿਲੋਂ ਹੀ ਨੱਥ ਗਿਆ। ਹੁਣ ਅੰਦਰ ਹੁਣ ਨਹੀਂ ਬਣਿਆ, ਹਜੇ ਤੱਕ ਨਹੀਂ ਬਣਿਆ। ਨਾ ਯਾਰ ਲੋ ਜੀ, ਮੈਂ ਕਸਮੇ ਕਈ ਜਗ੍ਹਾ ਤੇ ਕਿਹਾ ਯਾਰ, ਮੈਂ ਕਿਹਾ ਮੈਂ ਅਗਰ ਕੋਈ ਡਰਾਈਵਰ ਤੁਹਾਨੂੰ ਤੇ ਹਾਲੇ ਮੈਂ 2 ਮਹੀਨੇ 3 ਮਹੀਨੇ ਪਹਿਲੇ ਤੱਕ ਤਾਂ ਦੱਸਿਆ, ਉਸ ਤੋਂ ਬਾਅਦ ਜਿਹੜੀਆਂ ਡਰਾਈਆਂ ਉਹ ਤਾਂ ਮੈਂ ਤੁਹਾਨੂੰ ਦੱਸੀਆਂ ਹੀ ਨਹੀਂ ਕਿ ਬਾਅਦ ਚ ਕੀ ਐਟਮਾਂ ਹੋਈਆਂ ਮੇਰੇ ਨਾਲ। ਉਸਤਾਦ ਜੀ ਤੁਸੀਂ ਝੱਕਦੇ ਜ਼ਿਕਰ ਨਹੀਂ ਕਰ ਰਹੇ ਉਹਦਾ। ਉੱਥੇ ਦੁਬਈ ਚ ਮਸ਼ਹੂਰ ਹੋਏ ਪਏ। ਓਏ ਉਹਨਾਂ ਨੇ ਮੈਨੂੰ ਦੇਣਾ ਹੀ ਨਹੀਂ। ਮੈਂ ਹਿਸਾਬ ਲਾਇਆ ਉਹਨਾਂ ਦਾ, ਉਹਨਾਂ ਨੇ ਕਿਤੇ ਜ਼ੇਨ ਬਣਾ ਲਿਆ, ਇਹਨੂੰ ਨਹੀਂ ਦੇਣਾ। ਉਸਤਾਦ ਜੀ ਤੇ ਅਨਨੋਨ ਬੰਦੇ ਲੋਕੀ ਗੱਲਾਂ ਕਰਦੇ ਨਾ ਸਜਾਦ ਜਾਨੀ YouTube ਵਾਲੇ, ਹੁਣ ਦੁਬਈ ਮਸ਼ਹੂਰ ਹੋਇਆ ਹੋ ਜਿਹਦਾ ਲਾਇਸੈਂਸ ਨਹੀਂ ਨਾ ਬਣਾਉਂਦੇ, ਉਹ ਆਇਆ ਹੀ। ਉਹ ਮੇਰਾ ਉਹ ਹਿਸਾਬ ਹੋਣਾ ਵਾ, ਉਹ ਜਿਹੜਾ ਨਹੀਂ ਲਤੀਫਾ, ਉਹ ਜਿਹੜਾ ਬੰਦਾ ਇੱਕ ਕਹਿੰਦਾ ਭਾਜੀ, ਇੱਕ ਬੰਦਾ ਗਾਣਾ ਗਾ ਰਿਹਾ ਹੁੰਦਾ ਤੇ ਉਹ ਇੱਕ ਜਣਾ ਬੈਠਾ ਤੇ ਉਹਨੂੰ ਪਤਾ ਪੁੱਤਾ ਕੱਖ ਨਹੀਂ ਗਾਣੇ ਦਾ, ਲੇਕਿਨ ਐਵੇਂ ਵਿੱਚ ਰਲਿਆ ਵਾ ਨਾ ਖਾਨ ਸਾਹਿਬਾਂ ਦੇ, ਕਿ ਮੈਨੂੰ ਰਾਗ ਦਾ ਵੀ ਪਤਾ ਵਾ, ਮੈਨੂੰ ਠੇਕਿਆਂ ਦਾ ਵੀ ਪਤਾ ਵਾ। ਤੇ ਹੁਣ ਉਹਨੇ ਇੱਕ ਰਾਗ ਹੁੰਦਾ, ਰਾਗ ਦਰਬਾਰੀ ਗਾਣੇ ਦੇ ਵਿੱਚ ਨਾ, ਰਾਗ ਦਰਬਾਰੀ ਦੇ ਵਿੱਚ ਗਾਣੇ ਹੁੰਦੇ ਨੇ ਬੜੇ, ਤੇ ਉਹਨੂੰ ਬਾਰ-ਬਾਰ ਉੱਠ ਕੇ ਕਹੇ ਜਿਹੜਾ ਖਾਨ ਸਾਹਿਬ ਦਰਬਾਰੀ ਸੁਣਾ ਦੇ ਜ਼ਰਾ। ਉਹ ਕਹਿੰਦਾ, ਉਹ ਚੁੱਪ ਕਰਕੇ ਫੇਰ ਗਾਈ ਜਾ ਰਿਹਾ, ਫਿਰ ਤੁਹਾਡੀ ਦਰਬਾਰੀ ਸੁਣਾ ਦੇ ਜ਼ਰਾ, ਦਰਬਾਰੀ ਸੁਣਾ ਦਿਓ। ਉਹ ਐਂਡ ਤੇ ਨਾ ਖਾਨ ਸਾਹਿਬ ਨੇ ਗੁੱਸੇ 'ਚ ਕਿਹਾ, ਉਹਨੇ ਕਿਹਾ ਸਾਲਿਆ ਮੈਂ ਅੱਧਾ ਘੰਟਾ ਹੋ ਗਿਆ ਦਰਬਾਰੀ ਸੁਣਾਉਂਦੇ ਆ। ਉਹ ਕਹਿੰਦਾ ਮਜ਼ਾ ਵੀ ਤੇ ਆ ਰਿਹਾ ਨਾ ਫਿਰ। ਸਹੀ ਗੱਲ ਕਹਿੰਦਾ ਮਜ਼ਾ ਵੀ ਤੇ ਫਿਰ ਆ ਰਿਹਾ ਨਾ ਜਦੋਂ ਦਰਬਾਰੀ ਸੁਣਾ ਰਿਹਾ। ਮੇਰਾ ਉਹ ਹਿਸਾਬ ਆ। ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਕੋਈ ਲਾਇਸੈਂਸ ਕੋਈ ਹਿਸਾਬ ਮੇਰਾ ਕਰ ਦਿਓ। ਉਹਨਾਂ ਨੇ ਕਿਹਾ ਤੂੰ ਸਹੀ ਚਲਾ ਲਾ, ਕਰ ਦਾਂਗੇ। ਨਹੀਂ ਉਸਤਾਦ ਜੀ ਰੌਲਾ ਕੀ ਆ? ਰੌਲਾ ਜਿਹੜਾ ਮੈਂ 25 ਸਾਲ ਪਾਕਿਸਤਾਨ 'ਚ ਅੰਨ੍ਹੇਵਾਹ ਗੱਡੀ ਚਲਾਈ ਨਾ, ਇਹ ਰੌਲਾ ਵਾ। ਉਹ ਹੀ ਲੱਥਣ ਦਿਆ ਹੱਥ ਨਹੀਂ ਤੁਸੀਂ ਉੱਥੇ ਥੋੜੀ ਲੇਕਿਨ ਕਿਤੇ ਨਾ ਕਿਤੇ ਨਹੀਂ ਵੀ ਰੌਲਾ ਹੁੰਦਾ ਯਾਰ। ਮੇਰੇ ਨਾਲ ਕੋਈ ਉਹਨਾਂ ਨੇ ਮਤੱਕਾ ਲਾ ਲਿਆ ਵਾ। ਹਾਂ ਇਹ ਹੁਣ ਅੱਧਾ ਦੁਬਈ ਤੁਹਾਡੇ ਇਹਦਾ ਕਰਕੇ ਚੱਲਣੇ, ਜਿਹੜੀ ਫੀਸਾਂ ਦੇਣਾ ਤੁਸੀਂ ਸਾਲ ਯਾਰ ਮੇਰੇ ਨਾਲ ਉਹਨੇ ਇੱਕ ਬੰਦਾ ਬੈਠਾ, ਦੱਸ, ਜਿਹੜਾ ਬੰਦਾ ਟੈਸਟ ਲੈ ਰਿਹਾ, ਉਹ ਮੈਨੂੰ ਕਹਿ ਰਿਹਾ ਲੈਫਟ ਗਲੀ ਹੈ ਨਹੀਂ। ਅੱਛਾ, ਇਹ ਤੇ ਫਿਰ ਉਹ ਫੇਲ ਹੋਇਆ ਨਾ ਉਸਤਾਦ ਜੀ। ਉਹਦਾ ਸਿਰ ਪਰਚਾ ਕਰਾ ਉਹਨੂੰ ਮੈਂ ਕਿਹਾ ਕਿੱਧਰ ਲੈਫਟ? ਉਹ ਮੈਨੂੰ ਬਾਅਦ ਚ ਪਿੱਛੇ ਇੱਕ ਮੁੰਡਾ ਬੈਠਾ, ਉਹਨੇ ਤਰਜਮਾ ਦੱਸਿਆ ਇੰਗਲਿਸ਼ ਚ। ਉਹਨੇ ਕਿਹਾ ਜਦੋਂ ਤੂੰ ਕਿਹਾ ਨਾ ਗਲੀ ਹੈ ਨਹੀਂ, ਉਦੋਂ ਗਲੀ ਪਿੱਛੇ ਲੰਘ ਗਈ ਸੀ। ਯਾਨੀ ਕਿ ਐਕਸੀਲੇਟਰ ਤੇ ਪੈਰ ਪੂਰਾ ਵਾ। ਹਾਂ, ਪੈਰ ਨਹੀਂ ਟਿਕਦਾ ਯਾਰ, ਓਏ ਹੋਏ ਉਹ ਨਹੀਂ ਕੰਮ ਹੁੰਦਾ। ਅੱਛਾ, ਫਿਰ ਇੱਕ ਲਕੀਰ ਤੇ ਰੁਕਣਾ ਵਾ, ਵੀ ਲਕੀਰ ਤੇ ਸਿਰ ਤੇ ਹੀ ਚੜ ਕੇ ਰੁਕ ਗਿਆ। ਇੱਥੇ ਵਾਲੀ ਆਦਤ ਆ ਫਿਰ। ਹਾਂ, ਇੰਨੀ ਨਹੀਂ ਗੱਡੀ ਅੱਗੋਂ ਰੋਡ ਤੇ ਆ। ਦੁਬਈ ਤੁਸੀਂ ਹੁਣ ਆਪੇ ਪਿੱਛੇ ਕਰੋ ਤਾਂ ਤਦ ਵੀ ਉਹ ਕਹਿੰਦੇ ਕਿ ਕਿ ਪਿੱਛੇ ਵੀ ਗੱਡੀ ਨਹੀਂ ਹੁੰਦਾ ਹਿਸਾਬ ਕਿਤਾਬ। ਆ ਜੀ ਉਹ ਲੈ ਦੇ ਕੇ ਉੱਥੇ ਲੈ ਦੇ ਕੇ ਨਹੀਂ, ਉਹ ਲੈ ਜਾਂਦੇ ਬੰਦੇ ਨੇ। ਉੱਥੇ ਲੰਮੇ ਪੈ ਦੇ ਕੇ ਮੁੜ ਕੇ। ਇੱਥੇ ਨਾਲ ਲਾਇਸੈਂਸ ਲੈ ਦਿੰਦਾ ਵਾ, ਉੱਤੇ ਦੁਬਈ ਲਿਖਾ ਦਿੰਦਾ ਵਾਇਆ ਦੁਬਈ। ਤੁਸੀਂ ਉੱਥੇ ਡਰਾਈਵਰ ਰੱਖ ਲਓ, ਛੱਡੋ ਇੰਨੀਆਂ ਟੈਨਸ਼ਨ। ਨਹੀਂ ਯਾਰ, ਮੈਂ ਆਪ ਚਲਾਉਣੀ ਆ। ਜਾਂਦੇ ਆ, ਮੈਂ ਜਦੋਂ ਦੁਬਈ ਦਾ ਮੈਨੂੰ 골ਡਨ ਵੀਜ਼ਾ ਮਿਲਿਆ, ਜਾਂਦੇ ਆ ਮੈਂ ਐਲਟਮਾ ਲਈ 18,000 ਰੁਪਏ ਦੀ, ਸ਼ਾਰਜਾ ਚੋਂ ਜਾ ਕੇ ਆਪ ਕੱਲਾ ਹੀ ਮੈਂ ਚਲਾ ਗਿਆ। ਗੱਡੀ ਖੜੀ ਵੇਖੀ, ਮੈਂ ਕਿਹਾ 18,000 ਦੀ। ਉਈ ਮੈਂ ਕਿਹਾ ਕਿੰਨੇ ਬਣ ਗਏ? ਤੇ 13 ਚ। ਆਹੋ, ਕੱਖ ਵੀ ਨਹੀਂ। ਮੈਨੂੰ ਪਤਾ ਨਹੀਂ ਸੀ ਵੀ ਇਹ ਐਕਸੀਡੈਂਟ ਹੁੰਦੀਆਂ ਨੇ। ਅਮਰੀਕਨ ਸੀ, ਐਲਟਮਾ 18 ਮਾਡਲ, 25-30,000 ਚੱਲੀ ਸੀ ਸਿਰਫ। ਮੈਂ ਉਹਦੀ ਟਰਾਈ ਲਈ ਬਗੈਰ ਲਾਇਸੈਂਸ ਤੋਂ, ਐਵੇਂ ਥੋੜੀ ਜਿਹੀ ਚਲਾ ਕੇ। ਮੈਂ ਕਿਹਾ ਓਕੇ ਆ। ਉਹ ਮੁੜ ਕੇ ਮੈਂ ਜਦੋਂ ਆਇਆ ਫਿਰ ਪਤਾ ਲੱਗਾ ਉਹਦਾ ਬੈਕ ਗੇਅਰ 'ਚ ਮਸਲਾ ਸੀ। ਫਿਰ ਉਹ ਮੈਂ ਠੀਕ ਕਰਾਇਆ ਸਾਰਾ। ਬੜੀ ਕਾਲੀ ਲਈ ਸੀਗੀ ਕਾਲੀ। ਹੁਣ ਤੁਹਾਡੇ ਕੋਲ ਆ ਉਹ? ਹਾਂ ਹਲੇ ਵੀ ਸਾਂ ਜੀ। ਹਾਂ। ਉਸਤਾਦ ਜੀ ਇੱਕ ਤੁਹਾਡੇ ਕੋਲ ਇਹ ਹੋ ਗਈ। ਉਸ ਤੋਂ ਬਾਅਦ ਫਿਰ ਜਨਾਬ ਜੀ ਇਹ ਐਵੇਂ ਤਦਾਦ ਹੀ ਆ। ਗੱਡੀਆਂ ਗੁੱਡੀਆਂ ਕੁਛ ਨਹੀਂ, ਸਾਥ ਨਹੀਂ ਆ। ਪੱਤਾ ਹੀ ਪਲਸਤਰ ਆ। ਇਹ ਐਵੇਂ ਇਹ ਕੁਆਂਟੀਟੀ ਆ ਵੀ ਤੁਹਾਡੇ ਕੋਲ ਇੰਨੀਆਂ ਗੱਡੀਆਂ ਸਾਰੀਆਂ ਮਿਲਾ ਕੇ ਇੱਕ ਸੂਤਰੀ ਕਰਾਉਂਦੀ ਹੈ। ਜਿਹੜੀ ਆਮ ਜਿਹੜੇ ਬੰਦੇ ਨੇ ਕਹਿੰਦਾ ਯਾਰ ਮੈਂ ਤਾਂ ਇੱਕੋ ਹੀ ਰੱਖੀ ਆ, ਉਹ ਮੇਰੀਆਂ ਕਿੰਨੀਆਂ ਨਾਲ ਉਹ ਮਹਿੰਗੀ ਆ। ਉਸਤਾਦ ਜੀ ਨੇ ਜਿਹੜੇ 2 ਗੱਡੀਆਂ ਲਈਆਂ ਨੇ, ਇੱਕ ਹਿਸਾਬ ਲਾ। ਹੁੰਦੀ। ਉਹ ਜਨਾਬ ਜੀ ਮੁੜ ਕੇ ਨਾ ਉਹ
ਮੈਂ ਜਦੋਂ ਹੁਣ ਉਹਨੂੰ ਮੈਂ ਕਿਹਾ ਯਾਰ ਉਹਨੂੰ ਵੇਚ ਦਵਾਂ, ਵੇਚ ਕੇ ਕੋਈ, ਉਹਦਾ ਭਾਈ 13,000 14,000 13,000 14,000 ਲੋਕੀ ਕਹਿੰਦੇ। ਉਹ ਅਗਲੇ ਮੈਂ ਜਿਹਨੂੰ ਬੁਲਾਉਣਾ ਆਰਾਮ ਦੇ ਨਾਲ ਉਹਦਾ ਨੰਬਰ ਲਿਖਦਾ, ਚੇਸੀ ਨੰਬਰ ਲਿਖਦਾ, ਉਹਦੀਆਂ ਐਕਸੀਡੈਂਟ ਵਾਲੀਆਂ ਤਸਵੀਰਾਂ ਨਿਕਲ ਆਉਂਦੀਆਂ ਸਾਰੀਆਂ। ਉਹ ਮੈਂ ਵੀ ਵੇਖ ਕੇ ਰਾਣਾ ਕਿ ਮੈਂ ਕਿਹਾ ਮੇਰੀ ਗੱਡੀ ਮਾਠਾ ਐਕਸੀਡੈਂਟ। ਉਸਤਾਦ ਜੀ ਆਨਲਾਈਨ ਨੈਟ ਤੇ ਭਾਈ ਜਾਨ ਮੈਂ ਕਹਿੰਦਾ ਜਿੱਥੋਂ ਗੱਡੀ ਵੱਜੀ ਨਹੀਂ ਜਿਹੜੀਆਂ ਖਿੱਚਦੀਆਂ, ਜਿੰਨੀ ਮਰਜ਼ੀ ਉਹ ਲਸ਼-ਪਸ਼ ਕਰਾ ਕੇ ਬੁਲਾ ਲਾ ਕੇ ਭਾਜੀ ਆ ਦੇਖੋ ਜੀ ਗੱਡੀ ਮੈਂ ਵਿੱਚ ਨਹੀਂ, ਅਗਲੇ ਨੂੰ ਉਹਦਾ ਚੇਸੀ ਨੰਬਰ ਪਾਉਣਾ, ਜਿੱਥੋਂ ਵੱਜੀ ਜਿਸ ਕੰਡੀਸ਼ਨ 'ਚ ਖਲੋਤੀ ਉਹਦੀਆਂ ਤਸਵੀਰਾਂ ਆ ਜਾਣੀਆਂ। ਤੈਨੂੰ ਵੀ ਨਹੀਂ ਪਤਾ ਹੋਣਾ ਇਹ ਮੇਰੀ ਇਹੀ ਗੱਡੀ ਆ ਉਹ ਬੰਦਾ ਲੱਥ ਜਾਂਦਾ ਫਿਰ ਸਾਹਮਣੇ। ਜੀ ਉਹ ਮੈਂ ਦੇਖਿਆ ਹੀ ਨਹੀਂ, ਓਏ ਮੈਨੂੰ ਪਤਾ ਹੀ ਨਹੀਂ ਸੀ। ਮੈਂ ਸ਼ੌਕ ਹੀ ਕੀਤੀ ਉੱਤੋਂ ਦਸਤੀ ਮੈਂ VIP ਲਾਇਸੈਂਸ, ਮੈਂ ਕਿਹਾ ਸਵੇਰੇ ਗੱਡੀ ਫਿਰਨੀ ਹੈ। ਫਿਰਨਾ ਉਹ 3 ਦਿਨਾਂ 'ਚ ਲਾਇਸੈਂਸ ਦਾ ਫਿਰ ਅੱਗੋਂ ਜਿਹੜਾ ਹਿਸਾਬ ਹੋਇਆ ਉਹ ਤੇ ਫਿਰ ਸਾਲ ਹੋ ਗਿਆ। ਨਹੀਂ ਹੁਣ ਉਹ ਵੀ ਘਾਟੇ 'ਚ ਵਿਕਣ ਡਈ ਆ। ਉੱਤੋਂ ਉਹਦੇ 'ਚ ਮੈਂ ਡੈਕ ਐਸਾ ਲਵਾ ਬੈਠਾ, ਉਹ ਜਿਹੜਾ ਆਉਂਦਾ ਮੈਨੂੰ ਕਹਿੰਦਾ ਡੈਕ ਨਾਲ ਲੈਣਾ, ਮੈਂ ਕਿਹਾ ਮੈਂ ਡੈਕ ਨਹੀਂ ਦੇਣਾ। ਉੱਥੇ ਲਾਓ ਡੰਗ। ਹਾਂ ਉੱਥੇ ਲੱਗਦਾ ਬੰਦਿਆ ਮੈਂ ਕਿਹਾ ਡੈਕ ਨਹੀਂ ਮੈਂ ਦੇਣਾ। ਨਾਲੇ ਕਹਿੰਦੇ ਕਿੰਗ ਗੁੱਸਾ ਕਰਦੇ ਨਹੀਂ ਕੋਈ ਨਹੀਂ ਕਰਦਾ। ਸਾਰੇ 14 ਕਸਮ ਆਈ ਹੁਣ ਸਾਰੇ। ਇਹ ਵੀ $13,000 ਦੀ ਰਹਿ ਗਈ। ਉਹ ਆਂਡਾ ਪੀਸ਼ੋ ਵੀ ਨੁਕਸਾਨ $13,000 ਦੀ। ਉਹ ਧਰਮ ਦੀ। ਬਹਰਾਲ ਜੀ ਮੈਂ ਕਹਿੰਦਾ ਜੀ ਭਾਜੀ 2 ਗੱਡੀਆਂ ਨੇ, ਜਿੰਨੇ ਲੈਣੀਆਂ ਹੋਣ ਤੁਹਾਨੂੰ ਰੱਬ ਦਾ ਵਾਸਤਾ, ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਇੰਨਾ ਸਹਾਉਣਾ ਵੇਖ ਲਓ। 2 ਗੱਡੀਆਂ ਮੇਰੀਆਂ ਲੈ ਲਓ ਯਾਰ। ਤੁਸੀਂ ਮੈਨੂੰ ਕਹਿੰਦੇ ਆ ਵੇਖ ਲਓ ਇਹ ਜਾਨੀ ਭਾਈ ਤੁਹਾਡੀ ਵਜ੍ਹਾ ਤੋਂ ਅਸੀਂ ਕੰਮ ਕਰਦੇ ਆ, ਤੁਹਾਡੀ ਵਜ੍ਹਾ ਤੋਂ ਸਾਡੇ ਦੁੱਖ ਦੂਰ ਹੋਏ, ਮੈਂ ਫਲਾਣੀ ਸਟ੍ਰੈਸ ਦੇ ਵਿੱਚ ਸੀ, ਤੁਹਾਡੇ ਸ਼ੋਅ ਵੇਖ ਕੇ ਹੈ। ਜੇ 2-3 ਹਜ਼ਾਰ ਮਹਿੰਗੀ ਲੈ ਲੋਗੇ ਤੇ ਮਰ ਨਹੀਂ ਚੱਲੇ ਤੁਸੀਂ। ਤਾਜੀ ਉਹਦਾ ਵੀ ਨਾਲੇ ਤੇ ਪੈਸੇ ਲੱਗ ਹੀ ਜਾਂਦੇ। ਹਾਂ ਤਾਜੀ 2 ਨਾ ਕੋ ਗੱਡੀਆਂ, ਇੱਕ ਦਾ ਕਹਿ ਕੇ ਫਿਰ ਇੱਕ ਐਕਸਟਰਾ ਰੱਖੋ ਤਾਂ ਕਿ ਉਹ ਉਹਨਾਂ ਨੇ ਨਹੀਂ ਇੱਕ ਨਾ ਇੱਕ ਫ੍ਰੀ ਕਰ ਦਈਏ। ਨਹੀਂ ਏਦਾਂ ਨਹੀਂ, ਇਹ ਤਾਂ ਮੁਹੱਬਤ ਕਰਦੇ ਆ। ਜੇ ਇੱਕ ਲੈਣ ਵੀ ਆ ਕੇ ਸਾਨੂੰ ਫੜ ਲਿਓ। ਔਰ ਰਾਹ ਫੋੜ ਜਿਹੜੀ ਸੀਗੀ ਉਹ ਕਿੱਧਰ ਗਈ? ਨਹੀਂ ਉਹ ਤੇ ਰਾਹ 4 ਰੁਪਏ ਜਾਣੇ ਜਾਂ ਰਾਹ 4 ਰੁਪਏ ਉਹ ਸਹੀ ਚੱਲ ਰਹੀ ਹੈ। ਨਹੀਂ ਉਹ ਤੇ ਇੰਸਟਾਲਮੈਂਟ ਦੀ ਹੈ ਨਾ, ਉਹਦਾ ਤੇ ਉਹਦੀ ਹਲੇ ਮੈਂ ਦੱਸਣੀ ਨਹੀਂ ਗੱਲ। ਉਹ ਵੀ ਰੌਲਾ ਹੀ ਆ। ਉਹ ਮੈਂ ਤੈਨੂੰ ਇਹ ਵੀ ਗੇਮ। ਹਾਂ ਮੈਂ ਅਸਲ ਦੇ ਵਿੱਚ ਮੈਂ ਪਤਾ ਕੀ ਕਰਦਾ, ਮੈਂ ਇੱਕ ਨਵੀਂ ਸਟ੍ਰੈਟਜੀ ਲਾਈ ਆ। ਹਾਂ ਮੈਨੂੰ ਕੋਈ ਬੰਦਾ ਪੁੱਛਦਾ ਨਾ ਭਾਜੀ ਤੁਸੀਂ ਕਿੰਨੇ ਕੁ ਪੈਸੇ ਕਮਾ ਲੈਂਦੇ ਆ, ਉਹਨੂੰ ਮੈਂ 8-9 ਗੁਣਾ ਜ਼ਿਆਦਾ ਦੱਸਦਾ। ਤਾਂ ਕੋ ਤੜਫਦਾ ਰਵੇ। ਉਹ ਸਾਰੀ ਰਾਤ ਸਾਲਾ ਕਿੰਨੇ ਦਿਨ ਸੌਂ ਹੀ ਨਾ। ਹਾਂ ਨਹੀਂ ਕਰਦਾ ਮੇਰੀ ਗੱਲ ਦੀ ਉਹਨੂੰ ਸਮਝ ਨਾ ਆਵੇ ਵੀ ਚੀਜ਼ਾਂ ਰੱਖ ਭੁੱਲੇ, ਉਹ ਮੇਰਾ ਮੋਬਾਈਲ ਕਿੱਥੇ ਰੱਖ ਬੈਠਾ, ਮੈਂ ਉਹਦੇ ਦਿਮਾਗ 'ਚ ਇੰਨੀ ਮੇਰੀ ਟੈਨਸ਼ਨ, ਉਹ ਇੰਝ ਹੀ ਕਰਦਾ ਰਵੇ, ਉਹ ਮੇਰੀ ਦਵਾਈ ਰਹਿ ਗਈ ਓਏ, ਉਹ ਮੇਰਾ ਰਾਤੀ ਯਾਦ ਹੀ ਨਹੀਂ ਰਿਹਾ, ਉਹਦੀ ਮੈਂ ਜ਼ਿੰਦਗੀ ਡਿਸਟਰਬ ਕਰ ਦੇਣਾ ਸਾਰੀ। ਮੈਂ ਸਮਝ ਗਿਆ। ਹੁਣ ਜਿਹੜੀਆਂ ਗੱਡੀਆਂ ਦਾ ਰੌਲਾ ਨਾ, RAV4 ਵਾਲਾ ਵੀ ਰੌਲਾ ਜੀ ਇਹ ਮੈਂ ਬਸ ਜਗਾ ਕੇ ਰੱਖਦਾ ਗਈਆਂ ਨੂੰ, ਬਸ ਫਿਰ ਤਦਾਦ ਹੀ ਆ। ਜਾਗੇ ਰਹੋ। ਹਾਂ ਤਦਾਦ ਹੀ ਆ। ਜਾਗਦੇ ਰਹੋ ਜਾ। ਲੇਕਿਨ ਉਸਤਾਦ ਜੀ ਹੋਰ ਸੜੋ ਹੋਰ ਮਰੋ, ਇਹੀ ਸਾਰੇ ਸਮਝਦੇ ਪਤਾ ਨਹੀਂ ਇਹਦੇ ਕੋ ਕੀ ਆ, ਇਹਦੇ ਕੋ ਕਿੰਨਾ, ਮੇਰੇ ਕੋ ਰੁਪਈਆ ਨਾ, ਮੈਂ ਕਹਿੰਦਾ ਮੇਰੇ ਕੋ 100 ਆ। ਵੈਰੀ ਗੁੱਡ। ਅੱਲਾ ਦਾ ਸ਼ੁਕਰ ਆ, ਮੇਰੇ ਕੋਲ ਸ਼ੁਕਰ ਅੱਲਾ ਦਾ ਸਾਰਾ ਕੁਝ ਹਿਸਾਬ ਕਿਤਾਬ। ਉਹ ਫਿਰ ਇਹਦੇ ਨਾਲ ਉਹ ਇਹ ਵੀ ਹੈ RAV4 ਦਾ ਵੀ। ਲੇਕਿਨ ਉਸਤਾਦ ਜੀ ਜਿੱਦਾਂ ਦੀ ਇਹਨਾਂ ਨੇ ਗੱਡੀ ਤੁਹਾਨੂੰ ਸਰੀਨਾ ਦਿੱਤੀ ਹੈ ਨਾ, ਓਏ ਹਾਏ। ਜਹਾਜ਼ ਹੀ ਅੱਜ ਨਹੀਂ ਚੜਦੀ ਜਾਂਦੀ ਜੈ ਨੂੰ ਮਾਰੀ ਚੜਾ ਲਓ। ਜਦੋਂ ਤੁਸੀਂ ਮਨਾਲ ਉੱਤੇ ਸੀ ਨਾ ਆਇਆ ਕਰਕੇ ਆ ਪੂਰਾ, ਓਏ ਇਹ ਸਰੀਨਾ ਦੀ ਕੰਮ ਸੀ। ਉਸਤਾਦ ਜੀ ਇਸੇ ਸਰੀਨੇ ਜਿਨ੍ਹਾਂ ਦੇ ਸਾਹ ਖੁਸ਼ਕ ਹੋਏ ਸੀ। ਅੱਛਾ ਜੀ ਬਾਰਾ ਉਹ ਲੈ ਲਓ ਯਾਰ ਗੱਡੀਆਂ ਕੋ ਤੇ ਐਡਾ ਕੋ ਤੇ ਤੁਹਾਨੂੰ ਰੱਬ ਨੇ ਦਿੱਤਾ, ਦੁਬਈ ਚ ਨੇ ਲੱਖਾਂ ਦਿਰਮ ਕਮਾ ਰਹੇ, ਕੋਈ ਮਰ ਨਹੀਂ ਚੱਲੇ। ਹਾਂਜੀ ਹਾਂ ਅੱਜ ਕੋਈ ਰੋਲਾ ਕਿਸੇ ਅਮੀਰ ਆਦਮੀ ਦਾ ਭਲਾ ਕਰ ਦੋਗੇ ਤੇ ਮਰ ਨਹੀਂ ਜਾਓਗੇ ਤੁਸੀਂ। ਬਕਾਰੀ ਹੈ ਫਿਰ ਤਾਂ ਜੀ। ਉਹ ਲੈ ਲਓ ਯਾਰ ਤੁਹਾਨੂੰ ਆ ਵੇਖੋ ਯਾਰ ਮਿਹਰਬਾਨੀ ਆ ਮੇਰੇ ਕਸਮੇ ਯਾਰ ਮਰਸੀਡੀਜ਼ ਲੈ ਲਓ, 39 ਦੀ ਆਈ ਆ, 6 ਉੱਤੇ ਲੱਗਾ, ਕਰ ਲਾਂਗੇ ਕੋਈ ਗੱਲ ਨਹੀਂ। ਲਓ ਜੀ ਸਾਜ ਜੀ ਛੋਟੀ ਲੈਣ ਤੇ ਆਓ ਨਾ। ਛੋਟੀ ਗੱਡੀ ਅਸੀਂ ਵਿਕਾਉਣ ਲੱਗੇ ਆ ਹੁਣ। ਕਿਹੜੀ? ਖੋਖਰ ਹੋਟਲ ਉੱਥੇ ਸਾਡੇ ਰਿਸ਼ਤੇਦਾਰ। ਕਿਹੜੀ? ਕਿੱਥੇ? ਖੋਖਰ ਹੋਟਲ। ਖੋਖਰ ਖੋਖਰ ਹੋਟਲ, ਖੋਖਰ ਖੋਖਰ ਨਿਆਜ਼ ਬੇਗ। ਸਾਜ ਅਸੀਂ ਮਜ਼ਾਕ ਦੀ ਗੱਲ ਪਾਉਂਦੇ ਕੀ ਹੋ ਗਿਆ ਸਾਜ ਜੀ। ਉਹਨਾਂ ਮਜ਼ਾਕ ਦੀ ਚ ਹੀ ਪੈਣੀ। 1500 ਦਰਮ ਡੇਲੀ ਦੀ ਉਹਨਾਂ ਦੀ ਅਰਨਿੰਗ ਆ ਹੋਟਲ ਦੀ। ਲਓ ਜੀ ਇਹ ਤਾਂ ਤਲਕ ਦੁਬਈ ਹੋ ਸਕਦਾ। ਹਾਂ ਪਤਾ ਲੱਗਾ ਵਾ ਪਰਸੋਂ ਦੀ ਕੀ ਖਬਰ ਆ। ਛੋਟਾ ਕਾਲੂ ਅਸਾਸ ਪ੍ਰੋਗਰਾਮ ਲਈ ਲੈਣੀ 1500 ਦੀ ਰੋਜ਼ ਦੀ ਇਨਕਮ ਆਣਾ ਤੇ 45,000 ਮਹੀਨੇ ਦੀ ਇਨਕਮ ਤੇ ਉਹਨੇ ਗੱਡੀ ਨਹੀਂ ਲੈਣੀ, ਪੂਰੇ ਮਹੀਨੇ ਦੀ ਕਮਾਈ ਨਾਲ ਉਹਨੇ ਗੱਡੀ ਨਹੀਂ ਲੈਣੀ। ਹਾਂਜੀ ਨਹੀਂ ਇੱਕ ਮੁੰਡੇ ਦੀ ਹਾਂ ਇੱਕ ਤੇ ਉੱਥੇ ਕੀ ਆ, ਸਾਜ ਜੀ ਖਾਂਦਾ ਨਾ ਪੂਰਾ। ਉਹਨਾਂ ਦਾ ਉੱਥੇ ਇੱਕ ਮੁੰਡਾ 1500 ਕਮਾਉਂਦੇ ਆ ਰੋਜ਼ ਦਾ। ਉਹ ਦੁਬਈ 'ਚ ਤਾਂ ਨਹੀਂ ਕਮਾਈ ਨਹੀਂ ਹੈਗੀ। ਫਾਸਟ ਫੂਡ ਦਾ ਕੰਮ ਵਾਲੇ ਸੇਪੀ ਰੱਖੀ ਉਹਨਾਂ ਉਹ ਨੇ। ਤੂੰ ਜਰਾ ਸਲੋ ਹੋ ਫੂਡ ਤਾਜੀ ਆਪਣਾ। 1500 ਦਿਰਮ ਆਹੋ ਇੱਕ ਬੰਦਾ ਉੱਥੇ। ਹਾਂ ਡੇਲੀ ਦਾ। ਖੋਖਰ ਹੋਟਲ ਤੇ। ਹਾਂਜੀ ਓਏ ਹੈ ਹੀ ਚਵਲ, ਕਹਿੰਦਾ ਸਾਡੇ ਘਰ ਜ਼ਿੱਪੋ ਆ ਅੱਛਾ ਤੇ ਦਾਦੇ ਦੇ ਸਿਰ ਨੂੰ ਅੱਗ ਲਾ ਕੇ ਪੇਟੀ ਚ ਵਾੜਿਆ, ਢੱਕਣ ਖੋਲਦੀ ਸੀ ਹੋਰ ਕਿਦਾਂ। ਟਰੰਕ ਦਾ ਢੱਕਣ ਖੋਲਦੇ ਸੀ, ਵਿੱਚੋਂ ਅੱਗ ਨਿਕਲਦੀ। ਅਬਦੁੱਲਾ ਨੂੰ ਕੀ ਸਾਜ ਜੀ ਆ ਮਾਠੇ ਕਿੰਨੂ ਖਾਤੇ ਇੱਧਰ ਚੈੱਕ ਕਰੋ। ਮਾਠੇ ਕਿਨੂੰ ਨਹੀਂ ਕਾਲੇ ਚੌਂ ਨਹੀਂ ਯਾਰ ਮੈਨੂੰ ਡਕਾਰ ਆਇਆ ਤਾਜੀ ਰਾਜੇ ਖੱਟੇ ਨਾ ਖਾਜੋ। ਉਹ ਮਜ਼ੇਦਾਰ ਸੀ। ਉਹ ਫਰੂਟਰ ਦੇ ਮਹਿੰਗੇ ਸੀਗੇ ਸਾਜ ਜੀ। ਅੱਛਾ ਵੀ ਜਿਹੜੀ ਮੈਂ ਤੈਨੂੰ ਕੋਈ ਗੱਲ ਬਾਹਰ ਦੱਸਣੀ ਕਿ ਤਾਜੂ ਲੈ ਗਏ ਆਪਾਂ ਪਿੰਡ ਆ ਚੌਰੀ ਨਾਲ ਹਲਕਾ ਜਿਹਾ ਰੌਲਾ ਬਣਿਆ ਵਾ। ਇਹਨੇ ਕੁਸੋਨ ਕਰਾਇਆ ਮੇਰੇ ਫਰੋਇਆ ਪਾ ਕੇ। ਸਾਜ ਜੀ ਬਾਗ 'ਚ ਵੜ ਗਿਆ ਹੈ। ਰਾਤੀ ਬਾਗ 'ਚ ਕਿੰਨੂ ਤੋੜੇ ਇਹਨੇ ਸਾਜ ਜੀ ਉੱਥੇ ਪਿੰਡ ਜਾ ਕੇ।
ਕਿੱਡਾ ਨਾਮ ਆਦਾ ਕਿੰਨੂ ਨਹੀਂ ਤੋੜੇ, ਕਿੰਨੂ ਨਹੀਂ ਤੋੜਿਆ ਸੀ। ਮੈਨੂੰ ਹੁਣ ਕੀ ਪਤਾ ਸੀ ਉਧਰ ਕੋ ਬੰਦਾ ਸੀ ਆਮਾ ਟੈਪ ਨੇ ਮੇਰੇ ਉਸਤਾਦ ਚੌਰੀ ਨੇ ਮੇਰੇ ਕਸੋਨ ਕਰਾਇਆ ਵਾ, ਕਹਿੰਦੇ ਆਪਣੇ ਵੱਡਿਆਂ ਲੈ ਕੇ। ਮੈਂ ਕਿਹਾ ਸਵੇਰੇ ਉਸਤਾਦ ਜੀ ਨੂੰ ਲੈ ਕੇ ਆਉਂਗਾ, ਤੁਸੀਂ ਨਾਲ ਜਾਣਾ। ਆਪਾਂ ਜਾਣਾ ਸਾਜ ਜੀ। ਓਏ ਇੱਕ ਸੋਨੇ ਨਹੀਂ ਕਰਾਇਆ ਉਸਤਾਦ ਜੀ, ਉਹ ਕੱਚੀ ਅੰਬੀ ਤੋੜ ਕੇ ਨੇ ਮੂੰਹ ਨਾਲ ਲਾ ਲਈ, ਉਹਦਾ ਸਾੜ ਉਹ ਕਾਕਾ ਇਹਨਾਂ ਦਿਨਾਂ 'ਚ ਕਿਹੜੀ ਕੱਚੀ ਪਰ ਯਾਰ ਕਿ ਦੇਖ ਲੈਣਾ ਕੋਈ ਗੱਡੀ ਦਾ ਯਾਰ, ਗੱਡੀ ਵਕੀਲਾਂ ਦੇ ਜਾਂ ਤੁਸੀਂ ਯਾਰ ਤੁਹਾਨੂੰ ਮੌਲਾ ਦਾ ਵਾਸਤਾ ਯਾਰ, ਉਸਤਾਦ ਜੀ ਨਾਲ ਪਿਆਰ ਕਰਦੇ। ਦੇਖੋ ਚਾਚਾ ਬੂਟਾ ਕੀਤਾ, ਵੱਟ ਪੱਟੀ ਕੀਤੀ ਯਾਰ। ਮਿਹਰਬਾਨੀ ਤੁਹਾਡੀ। ਜਦੋਂ ਕੋਈ ਨਹੀਂ ਨਿਕਲਿਆ ਮੈਕ ਲੈ ਕੇ ਉਹ ਨਿਕਲੇ ਯਾਰ। ਦੇਖੋ ਉਦੋਂ ਗੋਲੀ ਚੱਲਦੀ ਹੁੰਦੀ ਜਦੋਂ ਮੈਕ ਲੈ ਕੇ। ਭੈਣ ਡੇ ਯਾਰ ਤੁਹਾਡੀ ਖਾਤਰ ਕੀਤੇ ਨੇ। ਮੈਂ ਦੇਖੋ ਸ਼ਰਾਬ ਵਾਲੀਆਂ ਬੋਤਲਾਂ ਵੱਜੀਆਂ ਮੈਨੂੰ ਛੱਡਵੀਆਂ ਸਾਹਮਣੇ। ਆਹੋ ਯਾਰ ਦੇਖੋ ਯਾਰ ਕੀ ਸਾਡੇ ਕੈਮਰੇ ਦੇ ਐਲਸੀਡੀ ਟੁੱਟ ਗਈਆਂ। ਤੁਸੀਂ ਇੱਕ ਗੱਡੀ ਨਹੀਂ 2000 ਮਹਿੰਗੀ ਲੈ ਸਕਦੇ। ਆਪਣੇ ਬੱਚਿਆਂ ਨੂੰ ਨਹੀਂ ਇੰਨਾ ਪਿਆਰ ਕਰਦੇ ਨਾ ਤੁਹਾਨੂੰ ਕਰਦੇ ਯਾਰ। ਤੁਸੀਂ ਗੱਡੀ ਲੈ ਸਕਦੇ ਯਾਰ। ਯਾਰ ਕੱਲਾ ਮੁਸ਼ਾਇਰਾ ਹੀ ਦੇਖਣ ਤੇ ਗੱਡੀ ਵੇਚ ਜਾਣੀ। ਹਾਂ ਉਹ ਮੇਰੀ ਕਿੱਡੀ ਅੱਛੀ ਗੱਲ ਸੀ ਯਾਰ, ਉਹਦੇ ਸਦਕੇ ਹੀ ਲੈ ਲਓ ਜਿਹੜੀ ਮੈਂ ਕਿਹਾ ਸੀ ਕਿ ਇਹਨੂੰ ਰਿਸ਼ਤਾ ਵੇਖਣ ਆਏ ਤੇ ਉਹਨੇ ਕਿਹਾ ਸਾਡੇ ਵੱਲੋਂ ਤਾਂ ਨਾ ਵਾ, ਜੇ ਕਿਤੇ ਹੋਰ ਹਰਾਮ ਦਾ ਵਾ ਉਹਦਾ ਕਰਕੇ 2000 ਵੱਧ ਲੈ ਲਓ ਯਾਰ, ਤੁਹਾਡੀ ਮਿਹਰਬਾਨੀ। ਗੱਲ ਆ 1300 ਮਿਲਣ ਗਈ ਗੱਲ। ਉਹ ਕਿੱਡੀ ਉਹ ਹੀ ਸੋਚ ਲਓ ਤੁਸੀਂ। ਜਿਹੜਾ ਬੰਦਾ ਤੁਹਾਨੂੰ ਡਿਪਰੈਸ਼ਨ ਚੋਂ ਵਾਪਸ ਲਿਆ ਸਕਦਾ ਯਾਰ, ਉਹ ਤੁਹਾਨੂੰ ਨੁਕਸਾਨ ਤੋਂ ਵੀ ਵਾਪਸ ਹਾਂ ਯਾਰ ਕਰੋ ਯਾਰ। ਗੱਲ ਆ। ਅੱਲਾ ਖੈਰ ਕੀ। ਮੈਂ ਜੇ ਡਿਪਰੈਸ਼ਨ ਚ ਆ ਗਿਆ ਨਾ ਤੇ ਫਿਰ ਮੇਰਾ ਉਜ਼ਮਾਉਸ ਭੋਸ ਉਹ ਯਾਰ ਜਿਨ੍ਹਾਂ ਨੇ ਗੱਡੀ ਲੈਣੀ ਨਾ, ਉਹ ਘਰ ਵਾਲੇ ਦੇ ਨਾਲ ਹੀ ਐਪ ਬਣੀ, ਉੱਥੇ 500 ਰੁਪਏ 5-5000 ਦੇਣ, ਨਾਲ ਹੀ ਗੱਡੀ ਦੇ ਐਪ ਆ। ਤੁਹਾਨੂੰ ਨਹੀਂ ਵੀ ਚਾਹੀਦੀ ਨਾ, ਤੁਸੀਂ ਮੇਰੇ ਕੋਲੋਂ ਲੈ ਕੇ 2000 ਘੱਟ ਚ ਵੇਚ ਦਿਓ। ਇਹ ਕੱਟਾ ਕੱਟੋ ਯਾਰ ਕਿ ਸਾਡੇ ਸਿਰ ਨਾਲ ਭਾਰ ਭਾਈ। ਸਾਡੀ ਮਿਹਰਬਾਨੀ। ਆਫਰ ਲਾ ਦੇ। ਮੇਰੀ ਗੱਡੀ ਲੈ ਲਓ 5-7 ਦਿਨਾਂ ਚ। ਮੈਂ ਤੁਹਾਨੂੰ ਦੱਸਤਾ ਇਹ ਸਾਡੇ ਚ ਕਿਦਾਂ ਬੰਦਾ। ਇਹ ਨਾ ਕਿਤੇ ਕੰਮ ਨਾ ਖਰਾਬ ਕਰਾ ਲੈਣਾ। ਆਫਰ ਲਾ ਤੁਸੀਂ ਦੇ। ਪੁੱਛੋ ਉਸਤਾਦ ਜੀ, ਇੱਥੇ ਨੋਨੀ ਬੈਠਾ ਮੈਂ ਟੀ ਟਾਈਮ ਬੰਦ ਕਰ ਦੇਣਾ, ਪੂਰੀ ਦੁਨੀਆ ਨੇ ਬਦਦੁਆਵਾਂ ਦੇਣੀਆਂ ਤੁਹਾਨੂੰ। ਕਿਉਂ ਤੁਹਾਨੂੰ ਲੋਕਾਂ ਨੇ ਦੁਬਈ ਇਹਨਾਂ ਨੂੰ ਕਹਿਣਾ ਉਹ ਭਾਈ ਅਸੀਂ ਭੇਜ ਦਿੰਦੇ, ਪੈਸੇ ਲੈ ਲੈ ਗੱਡੀ ਉਹਦੇ ਕੋਲ। ਹਾਂਜੀ ਹਾਂ ਲੈ ਲਓ ਤਾਂ ਲੱਗ ਪਤਾ ਜਾਏਗਾ। ਦੁਬਈ ਵਾਲੇ ਆਪ ਬੜੇ ਸੈੱਟ ਆ ਉਸਤਾਦ ਜੀ, ਲੈ ਲੈਣਗੇ। ਨਾਲ ਆਪਾਂ ਆਫਰ ਲੈਣੇ, ਇੱਕ 4 ਦਾ ਡੱਬਾ ਨਾਲ ਸ਼ੈਂਪੂ ਦੀਆਂ 2 ਬੋਤਲਾਂ ਮਿਲਣਗੀਆਂ ਗੱਡੀ ਤੇ। ਨਾ ਜੇ ਹੁਣ ਵਿਕੇਗੀ। ਮੇਰੀ ਗੱਲ ਯਾਰ, ਚਾਚਾ ਬੂਟਾ ਸਾਰਾ ਭਰਾ ਕੇ ਨੇ ਕਿ USB ਰੱਖ ਲਓ। ਉਸਤਾਦ ਜੀ ਨਾਲ ਗੱਡੀ ਦਿਓ, ਨਾਲ ਚਾਚਾ ਬੂਟਾ ਦਿਓ। ਹੈਲੋ ਸਾਰੀਆਂ ਕਿਸ਼ਤਾਂ ਆਲਟੋਲ ਕੋਨੂਰ ਵਾਲੀਆਂ ਵੀ ਉਦਾਂ ਵੀ 2 ਗੱਡੀਆਂ ਵਾ ਯਾਰ, ਇੱਕ ਅਲਟਮਾ ਵਾ 17 ਦੇ ਐਂਡ ਦੀ ਹੈ ਜਾਂ 18 ਦੇ ਸ਼ੁਰੂ ਦੀ ਹੈ, ਇਹ ਵੀ ਨਹੀਂ ਪਤਾ। ਤੇ ਇੱਕ ਮਰਸੀਡੀਜ਼ ਆ। ਇੱਕ ਤੇ ਰੱਖੋ ਤੁਸੀਂ ਕੋਲ। ਮਰਸੀਡੀਜ਼ ਮੈਂ ਕਹਿੰਦਾ ਦੋਵੇਂ ਲੈ ਲਓ, ਇੱਕ ਬੰਦਾ ਦੋਵੇਂ ਹੀ ਲੈ ਚੁੱਕੇ। ਕੰਡਲੀ ਚੁੱਕੋ ਬਾਈ। ਹਾਂ, ਪੂਰਾ ਹੀ ਚੁਕਾ ਦੇਣੀ ਤਾਜੀ 39 ਵਾਲੀ ਕਿਹੜੀ ਆ ਮਰਥਰੀ? ਮਰਸੀਡੀਜ਼। ਹਾਂਜੀ ਤੇ ਤਾਜੀ ਉਹ ਜਿਹੜੀ ਉਹ 40 ਦੀ ਵੇਚ ਦੋ। 40 ਦੀ ਮਤਲਬ ਉਹ ਜੇ ਉਸਤਾਦ ਜੀ ਕੋ 40 ਦੀ ਕਿਸੇ ਨੇ ਲੈ ਲਈ, ਉਸਤਾਦ ਜੀ ਨੇ ਕਹਿਣਾ ਨਹੀਂ। ਦੋਵੇਂ ਲੈਣੀਆਂ, ਦੋਵਾਂ ਦਾ ਇਕੱਠਾ ਸੌਦਾ ਮਾਰ ਲਓ, ਨਹੀਂ ਤੇ ਕੱਲੀ ਕੱਲੀ ਉਹਦਾ ਕਰ ਲਓ। ਪਰ ਗੱਡੀ ਲੈ ਲਓ। ਤਾਜੀ ਦੋਵੇਂ ਗੱਡੀਆਂ ਤੁਹਾਡੀਆਂ ਅਗਰ 55 65 ਰਿਆਲ ਦੀਆਂ ਵਿਕੀਆਂ। ਨਹੀਂ ਮਹਿੰਗੀਆਂ 65 ਰਿਆਲ ਦੀਆਂ ਨਹੀਂ ਯਾਰ, 6500 ਰਿਆਲ ਦੀਆਂ। ਪਹਿਲੇ ਕਰੰਸੀ ਦਾ ਹਿਸਾਬ ਨਹੀਂ 65 ਦੀਆਂ ਹੈਗੀਆਂ ਨੇ, ਇੰਨੇ ਦੀਆਂ ਨਹੀਂ ਹੈਗੀਆਂ। 60 ਦੀਆਂ। ਉਹ ਯਾਰ ਇਹ ਥੋੜੀਆਂ ਨੇ, ਉਹ ਆਪੇ ਜਿਹਨੇ ਲੈਣੀਆਂ ਨਾ ਬਹਰਾਲ ਲੈ ਲਓ ਗੱਡੀ ਯਾਰ, ਤੁਹਾਡੀ ਮਿਹਰਬਾਨੀ। ਮਾਂ ਜਾਨ ਚਲਾਓ ਯਾਰ। ਮੈਂ ਇੱਕ ਵਾਰੀ ਵੇਖਿਆ ਤੁਹਾਨੂੰ ਹਸਾਉਣ ਦੀ ਖਾਤਰ ਉਸਤਾਦ ਜੀ ਨੇ ਕੀ ਕੀਤਾ। ਇੱਕ ਬੁਖਾਰ ਚੜਿਆ ਹੁੰਦਾ ਸੀ ਮੈਨੂੰ, ਤੇ ਮੈਂ ਸ਼ੋਅ ਕਰਦਾ ਹੁੰਦਾ। ਪਾਣੀ ਨੱਕ ਚੋਂ ਚੱਲਦਾ। ਪਾਣੀ ਮੇਰੇ ਨੱਕ ਚੋਂ, ਮੈਂ ਨਾਲ ਸਾਧ ਮੈਂ ਤੁਹਾਨੂੰ ਸੌਂਦਾ ਰਿਹਾ। 41 100 ਕੇ ਸ਼ੋਅ ਕੀਤਾ। ਹਾਂ ਏਦਾਂ ਸੌਂ ਕੇ ਕਰਦਾ ਕਸਮੇ ਬਸ। ਸਿਰਫ ਕਿਹਦੀ ਖਾਤਰ? ਬੜੇ ਮੈਂ ਔਖੇ ਟਾਈਮ ਕੱਟੇ ਆ। ਇਹ 2 ਗੱਡੀਆਂ ਕੋਈ ਨਹੀਂ ਹਾਂਜੀ। ਕਿ ਮਤਲਬ ਤੁਸੀਂ ਮੇਰੇ ਕੋਲ ਅਗਰ ਲੈ ਲੈਂਦੇ ਹੋ ਤੇ ਮਹੀਨੇ ਬਾਅਦ ਤੁਸੀਂ ਅਗਰ 2-3 ਹਜ਼ਾਰ ਘਟਾ ਕੇ ਵੀ ਵੇਚ ਦਿੰਦੇ ਹੋ ਤੇ ਤੁਹਾਡੇ ਪੈਸੇ ਤੇ ਤਕਰੀਬਨ ਕੀ ਆ ਨਾ ਵੀ ਤੁਹਾਡੇ ਪੈਸੇ ਤਕਰੀਬਨ ਸਾਰੇ ਖਰਾਬ ਹੀ ਆ। ਸ਼ੋਅ ਵੇਖਦੇ ਅਸੀਂ ਰੋਟੀ ਖਾਂਦੇ ਆ, ਤੁਹਾਡੀ ਰੋਟੀ ਛੋਟੀ ਜਿਹੀ ਹਾਂ ਮਰਸੀਡੀਜ਼ ਗੱਡੀ ਮੈਂ ਕਹਿੰਦਾ ਤੁਸੀਂ ਕਹੋਗੇ ਉਸਤਾਦ ਜੀ ਵਾਕਈ ਬੰਪਰ ਟੂ ਬੰਪਰ ਜੈਨੂਇਨ ਖੜੀ ਆ। ਅਲਾਇਰਨ ਵੀ ਉਹਦੇ ਬੰਪਰ ਟੂ ਬੰਪਰ ਜੈਨੂਇਨ। ਬੜੀ ਗੱਲ ਆ ਉਸਤਾਦ ਜੀ, ਗ੍ਰੇਸਫੁਲ ਗੱਡੀ ਆ। ਸਾਜੀ ਬੋਨਟ ਤੇ ਉਹ ਪਾਣੀ ਵਾਲੀਆਂ ਟੂਟੀਆਂ ਲੱਗੀਆਂ, ਉਹ 2 ਜਿਹੜੀਆਂ ਲੱਗੀਆਂ ਆ ਹੁੰਦੀਆਂ। ਤੂੰ ਉੱਥੋਂ ਕਿਤੇ ਬੱਚਾ ਨਹਾਉਣਾ ਵਾ, ਟੂਟੀਆਂ ਨਹੀਂ ਹੁੰਦੀਆਂ, ਪ੍ਰੈਸ਼ਰ ਹੁੰਦਾ ਹਲਕਾ ਜਿਹਾ। ਉਹ ਯਾਰ ਉਹ ਮਰਸੀਡੀਜ਼ ਤੇ ਨਹੀਂ ਹੁੰਦੀਆਂ ਯਾਰ, ਉਹ ਰੋਲ ਰੋਇਸ ਤੇ ਹੁੰਦੀਆਂ। ਲੈ ਰੋਲ ਗੱਲ ਕਰਦੇ ਆ ਸਾਜੀ। ਨਾਲੇ ਮੈਂ ਵੇਖਿਆ ਉਸਤਾਦ ਜੀ ਨੇ ਜਦੋਂ ਕਰਦੇ ਸੀ ਰੋਡ ਸ਼ੋ, ਇੱਕ ਬੰਦੇ ਨੇ ਉਸਤਾਦ ਜੀ ਪਿੱਛੋਂ ਵਾਲ ਪੁੱਟੇ ਸੀ। ਹਾਂ ਤੁਹਾਡੀ ਖਾਤਰ ਸਲਾਮ ਨਗਰ। ਸਲਾਮ ਨਗਰ ਉਸਤਾਦ ਜੀ ਨੂੰ ਠੀਕ ਆ ਬਾਲ ਪਟਰਾ। ਕੱਲ ਮੇਰੀ ਗੱਡੀ ਨਾਲ ਵਿਕਿਆ, ਮੈਂ ਤੁਹਾਨੂੰ ਛੱਡਾਂ। ਹਾਂਜੀ ਮੈਂ ਫੇਰ ਵੀ ਮੈਂ ਅਗਲਾ ਸ਼ੋਅ ਫੇਰ ਮੈਂ ਕਿ ਨਹੀਂ ਯਾਰ ਇਹਨਾਂ ਨੇ 10 ਹੋਏ ਨੇ, ਮੈਂ ਫੇਰ ਕੀਤਾ। ਹਾਂ ਉਸਤਾਦ ਜੀ ਤੁਸੀਂ ਟੇਪ ਸਮੇਤ ਹੀ ਵੇਚ ਦੋ, ਜਿਹੜੀ ਟੇਪ ਲਾਈ ਡੈਕ ਨੇ ਉਹ ਨਹੀਂ ਮੈਂ ਵੇਚਣਾ। ਕਿਉਂ ਕੀ ਉਹ ਗੱਲ? ਵੀ ਸਪੈਸ਼ਲ। ਸਾਜੀ ਡੈਕ ਕੱਢ ਉਹਦੇ ਨਾਲ ਦਾ ਬਣਵਾ ਕੇ ਸਾਨੂੰ ਯਾਰ। ਨਹੀਂ ਉਸਤਾਦ ਜੀ ਗੱਡੀ ਦੀ ਕੀਮਤ ਵੱਧ ਸਕਦੀ ਹੈ। ਆਪਣੀ ਤਸਵੀਰ ਤਰਫ ਹੀ ਸਾਡੀ ਤਸਵੀਰ ਖਿਚਾ ਕੇ ਪਿਛਲੀ ਸਾਈਡ ਤੇ ਲਾ ਦਿਓ। ਇੱਕ ਹੋਰ ਮੇਰਾ ਕੰਮ ਆ ਸੱਚ। ਹਾਂ ਲਓ। ਵਿਕਣੀ। ਸਾਜੀ ਉੱਥੋਂ ਐਤਕੀ ਤੁਸੀਂ ਕੰਮ ਹੀ ਇਕੱਠੇ ਕਰਕੇ ਲਿਆਏ, ਮੈਂ ਹਿਸਾਬ ਲਾ ਲਿਆ। ਇੱਕ ਮੇਰਾ ਕਾਟਨ ਪਿਆ ਵਾ ਦੁਬਈ 15 ਤੋਂ 16-17 ਕਿਲੋ ਦਾ। ਬੰਦੇ ਤੋਂ 16 ਉਹ ਜੇ ਕੋਈ ਆ ਰਿਹਾ 15-16 ਕਿਲੋ ਦਾ, ਉਹ ਇੱਕ ਬੰਦਾ ਲੈ ਆਵੇ ਬਾ, ਤੁਹਾਡੀ ਬੜੀ ਮਿਹਰਬਾਨੀ ਯਾਰ। ਵਜ਼ਨ ਜ਼ਿਆਦਾ ਪਵਾ ਕੇ ਨਾ ਟਿਕਟ 'ਚ, ਤੇ ਉਹ ਮੇਰਾ ਕਾਟਨ ਇੱਕ ਲੈਣਾ ਯਾਰ, ਤੁਹਾਡੀ ਬੜੀ ਮਿਹਰਬਾਨੀ। 2-4 ਦਿਨਾਂ 'ਚ ਜਦੋਂ ਵੀ ਕਿਸੇ ਨੇ ਆਉਣਾ ਮੈਨੂੰ ਮੇਲ ਕਰ ਦਿਓ। ਤੇ ਲਿਖਿਆ ਮੈਂ ਕਾਟਨ ਲੈਣ ਵਾਲਾ ਵਾ। ਮੈਨੂੰ ਮੇਲ ਕਰ ਦੇਣਾ, ਦੁਬਈ से काटन लाने वाला मैं आदमी हूँ, वो मैं हूँ। वो मैं हूँ काटन लाने वाला। ਦੁਬਈ ਸੇ ਕਾਟਨ ਤੱਕ। काटन ਨਹੀਂ ਐਸ ਵਾਰੀ ਇਹਨਾਂ ਬਟਨ ਕਾਹਤੋਂ ਲੈ ਕੇ ਆਏ ਤੁਸੀਂ?
ਯਾਰ ਕੰਮ ਤੇ ਹੁੰਦੇ ਰਹਿੰਦੇ ਨਾ, ਮੈਂ ਇਕੱਲਾ ਬੰਦਾ ਉੱਥੇ ਕੀ ਕਰਾਂ ਹੁਣ ਮੈਂ ਇੰਨੇ ਉਹਦੇ ਵਿੱਚ ਕੀ ਹੈ ਕਾਰਟ ਦੇ ਵਿੱਚ ਸ਼ਰਟਾਂ ਬੂਟਾਂ ਉਹ ਡੱਬੇ ਡੁੱਬੇ ਇਹ ਉਹ ਸਾਰਾ ਸਮਾਨ ਸਮੂਨ ਮੇਰਾ 15 ਕਿਲੋ ਦਾ ਵਾ। ਮੁੰਡਿਆਂ ਲਈ ਲਿਆਏ ਚੀਜ਼ਾਂ ਉਸਤਾਦ ਜੀ। ਨਹੀਂ ਮੁੰਡਿਆਂ ਲਈ ਮੈਂ ਲਿਆਉਣੀਆਂ ਛੱਡਤੀਆਂ, ਹੁਣ ਮੁੰਡੇ ਆਪ ਲੈਣ। ਤੁਹਾਡਾ 1500 ਦਿਰਹਮ ਲੱਗਣਾ ਸੀ, ਤੁਸੀਂ ਕਾਰਟ ਸਾਰਾ ਵਿੱਚ ਪਾਉਣਾ ਸੀ। 1500 ਦਿਰਹਮ? ਉਹ 15 ਦਿਰਹਮ 15-20 ਦਿਰਹਮ। ਨਹੀਂ ਉਹ ਨਹੀਂ ਸੀ, ਮੇਰਾ ਵਜ਼ਨ ਵਾਲਾ ਆਪਸ਼ਨ ਹੀ ਨਹੀਂ ਸੀ ਹੈਗਾ। ਸਤਾਈ ਤੁਹਾਡਾ ਸੁਪਰ 골ਡਨ ਵੀਜ਼ਾ ਵਾ, ਤੁਹਾਨੂੰ ਕਿਉਂ ਨਹੀਂ ਵਜੇ ਨਾਲ ਦਿੰਦੇ? ਯਾਰ 골ਡਨ ਵੀਜ਼ਾ ਤੇ ਹੁਣ ਕੋਈ ਜਹਾਜ਼ ਮਤਲਬ ਪਿੱਛੋਂ ਡਿੱਗੀ ਮੈਨੂੰ ਦੇ ਦੇਣ ਜਹਾਜ਼ ਦੀ। ਨਹੀਂ ਉਸਤਾਦ ਜੀ ਤੁਸੀਂ ਨਹੀਂ ਤੁਹਾਨੂੰ ਕਮ ਸੇ ਕਮ 100 ਕੇਜੀ ਅਲਾਉ ਹੋਣਾ ਚਾਹੀਦਾ ਵੀ ਸੁਪਰ 골ਡਨ ਵੀਜ਼ਾ ਕੁਛ ਨਹੀਂ ਹੈਗਾ ਯਾਰ, ਉਹਦਾ ਕੋਈ ਹਿਸਾਬ ਨਹੀਂ। ਉਹਦੇ ਨਾਲ ਜਿਹੜਾ 2 ਸਾਲ ਵਾਲਾ ਵਰਕ ਉਹਦੀ ਕਿਤੇ ਵਰਥ ਜ਼ਿਆਦਾ ਵਾ। ਮੈਂ ਹਿਸਾਬ ਲਾ ਲਿਆ। ਹਾਂਜੀ ਹੈ 골ਡਨ ਵੀਜ਼ਾ ਐਵੇਂ ਨਾਂ ਦਾ ਹੀ ਪੂਰਾ ਹੈ। ਖਾਤੇ ਨਹੀਂ ਮਿਲਿਆ ਹਾਲ ਤੱਕ। ਅੱਜ ਲੇਕਿਨ ਰੋਕਦੇ ਤੇ ਹੈ ਨਹੀਂ 에어ਪੋਰਟ ਤੇ ਨਾਲੇ ਉਸਤਾਦ ਜੀ ਹੁੰਦਾ। ਮੈਨੂੰ ਇਹ ਪਤਾ ਲੱਗਾ ਜੇ ਕੋਈ 골ਡਨ ਵੀਜ਼ਾ 에어ਪੋਰਟ ਤੇ 1 ਰੁਪਏ ਦੀ ਰੋਟੀ ਰੱਜ ਕੇ ਖਾਓ, 1 ਰੁਪਿਆ ਦੇਣਾ ਤੁਸੀਂ ਬਸ। ਭਾਜੀ ਯਾਰ ਸਾਲਿਆ ਤੈਨੂੰ ਕੌਣ ਹੈ ਤੈਨੂੰ ਬੈਠਾ ਦੱਸਦਾ ਰਹਿੰਦਾ ਕਦੀ ਕੁਛ ਮੈਨੂੰ ਪਤਾ ਲੱਗਾ ਕਦੇ 1 ਰੁਪਏ ਦੀ ਰੋਟੀ ਉੱਥੇ ਤੂੰ ਉਸਤਾਦ ਜੀ ਉਹ ਕਹਿੰਦੇ 1 ਰੁਪਿਆ ਦਿਓ ਰੱਜ ਕੇ ਰੋਟੀ ਖਾ ਗਈ। ਪਤਾ ਨਹੀਂ ਕੋਈ ਚੱਕਰ ਨਹੀਂ ਗਾ ਯਾਰ ਉੱਥੇ। ਉਹ ਦੁਬਈ ਆਪ ਸਾਰਾ ਉਹ ਤਾਂ ਸਭ ਇੱਕੋ ਹੀ ਕੰਮ ਆ ਉੱਥੇ, ਕੋਈ ਕਿਸੇ ਦਾ ਚੱਕਰ ਨਹੀਂ ਗਾ। ਯਾਰ ਫੇ ਐਵੇਂ ਹੀ ਸਾਨੂੰ ਦੱਸਦੇ ਰਹਿੰਦੇ ਲੋਕੀ ਝੂਠ ਬੋਲਦੇ। ਗਲਤ ਆ ਦੇ ਤੁਸੀਂ ਦੁਬਈ 'ਚ ਇਹ ਫਾਇਦਾ ਵਾ, ਤੁਸੀਂ ਜਦੋਂ ਜਾਈ ਜਾਣਾ ਤੁਹਾਡਾ ਵਾਈਫਾਈ ਆਪ ਕਨੈਕਟ ਹੋ ਜਾਣਾ, ਵਾਈਫਾਈ ਫ੍ਰੀ ਉੱਥੇ। ਹਾਂ ਵਾਈਫਾਈ ਫ੍ਰੀ ਆ ਹਾਂ ਭਾਈ। ਮਿੱਠਾ ਇੱਕ ਗੂੰਗੇ ਦਾ ਕਿਰੇ ਬਣ ਫੜ ਕੇ ਜਿਵੇਂ ਬੋਲਦਾ ਨਹੀਂ ਕਿਉਂਕਿ ਦੁਬਈ 'ਚ ਵਾਈਫਾਈ ਫ੍ਰੀ ਨਹੀਂ। ਫ੍ਰੀ ਹੈ ਸਰ ਉੱਥੇ। ਹੁਣ ਦੁਬਈ ਵਾਈਫਾਈ ਫ੍ਰੀ ਦਾ ਕਰਕੇ ਬੰਦਾ ਚਲਾ ਗਿਆ, ਮੇਰਾ ਦੋਸਤ ਗਿਆ ਵਾ ਹਮਦਾਨ, ਉਹਨੂੰ ਵਾਈਫਾਈ ਕਨੈਕਟ ਹੋ ਗਿਆ, ਮਹੀਨਾ ਪੂਰਾ ਉੱਥੇ ਰਿਹਾ, ਮਹੀਨੇ ਬਾਅਦ ਉਹਨੂੰ 2500 ਰੁਪਏ ਆ ਗਿਆ ਕੇਬਲ ਵਾਲੇ ਨੂੰ ਵੀ ਤੈਨੂੰ 2500 ਰੁਪਏ ਨੈਟ ਦਾ ਦੇਣਾ ਵਾ। 5 ਕਿਲੋ ਤੱਕ ਪੌਪਕੌਰਨ ਫ੍ਰੀ ਆ 골ਡਨ ਵੀਜ਼ੇ ਵਾਲੇ ਨੇ। ਤੁਸੀਂ ਕਿਤੇ ਫਿਲਮ ਦੇਖਣ ਗਏ ਨਾ, ਤੁਹਾਨੂੰ ਉਹਨਾਂ ਨੇ ਕਾਰਡ ਬਣੇ ਆ, ਤੁਸੀਂ ਸਾਈਨ ਕਰੀ ਜਾਣੇ। ਉਹ ਯਾਰ 70 ਦੀ ਟਿਊਨਿੰਗ ਫ੍ਰੀ ਦੱਸੀ ਸੀਗੀ ਉਹਨੇ, ਉਹਦਾ ਸਾਰਾ ਕੁਝ ਪਾਈ ਜਾਣੇ। 골ਡਨ ਵੀ 70 ਟਿਊਨਿੰਗ ਫ੍ਰੀ ਹੈ ਜੀ ਬਸ, ਹੋਰ ਉੱਥੇ ਕੀ ਹੈ? ਤਾਜੀ ਦਾ ਲਾਇਸੈਂਸ ਬਣ ਗਿਆ ਭਾਈ ਤੇ ਵੀਜ਼ਾ ਸਪਾਇਰ ਹੋ ਗਿਆ। ਤਾਜੀ ਕਾਰੀ ਮੁੜੇ ਹੀ ਕੰਮ ਕਰੀ ਆ ਵੀਜ਼ਾ ਓਕੇ ਦਿਖਾਇਆ ਅੱਗੋਂ ਉਹ ਜਿਹੜੀ ਨੈਸ਼ਨੈਲਿਟੀ ਅੱਛਾ ਅੱਲਾ ਦਾ ਲਾਇਸੈਂਸ ਨਹੀਂ ਬਣਿਆ ਤੇ ਬੱਚਿਆਂ ਨੂੰ ਕਹਿੰਦੇ 20 ਸਾਲ ਦੁਬਈ ਤੁਹਾਡੇ ਕਰਕੇ ਰੱਖਿਆ ਧੱਕੇ ਖਾਤੇ। ਇਹ ਨਹੀਂ ਪਤਾ ਲਾਇਸੈਂਸ ਨਹੀਂ ਬਣਨ ਡਿਆ। ਤਾਂ ਜੀ ਦੁਬਈ ਵੇਖ ਜਾਣਾ ਸਾਰਾ ਤਾਂ ਜੀ golden ਸਾਥ ਨਹੀਂ ਬਣਨਾ ਹੈ ਤੱਕ। 골ਡਨ ਵੀਜ਼ਾ ਤੇ ਤਾਜੀ ਦੀਆਂ ਟਰਾਈਆਂ ਵੇਖੋ ਉਹ ਬਣਨ ਹੀ ਨਹੀਂ ਦਿਆ। ਸੌਰੀ ਠੀਕ 15 ਦਿਨ ਬਾਅਦ ਕਿੰਗ ਨੇ ਕਿਹਾ ਸੀ ਇਸ ਭਾਈ ਕੋ ਵੀਜ਼ਾ ਫੜ ਲਓ 골ਡਨ। ਯਾਰ ਮੇਰੀ ਗੱਲ ਸੁਣ, ਹੁਣ ਮੈਂ ਇੱਕ ਫਾਈਨਲ ਟੈਸਟ ਦਿੱਤਾ, ਗੱਡੀ ਮੈਂ ਬਿਲਕੁਲ ਸਹੀ ਚਲਾਈ ਆ, ਵਾਪਸ ਆ ਕੇ ਗੱਡੀ ਖੜੀ ਕੀਤੀ ਆ, ਉਹਨੇ ਮੈਨੂੰ ਕਿਹਾ ਬੱਸ ਰੋਕ ਦੇ ਇੱਥੇ, ਤੇ ਮੈਂ ਨਾ ਗੇਅਰ ਚੋਂ ਗੱਡੀ ਕੱਢੀ, ਨਿਊਟਰਲ ਨਹੀਂ ਕੀਤੀ, ਨਾ ਨਿਊਟਰਲ ਕੀਤੀ, ਨਾ ਮੈਂ 1-2 ਕੰਮ ਹੋਰ ਕੀਤੇ, ਮੈਂ ਸਿੱਧੀ ਬੈਲਟ ਖੋਲੀ, ਨਾ ਗੱਡੀ ਆਫ ਕੀਤੀ ਤੇ ਬਾਹਰ। ਨਾ ਇਹਦਾ ਕੌਣ ਕਰਦਾ? ਉਹ ਗੱਡੀ 'ਚ ਬੈਠਾ ਅਰਬੀ ਮੈਨੂੰ ਕਹਿੰਦੇ ਆ, ਅਰਬੀ 'ਚ ਉਹਨੇ ਮੈਨੂੰ ਚੰਗੀਆਂ ਭਲੀਆਂ ਉਹਨੇ ਕਿਹਾ ਵੀ ਆ ਕਿੱਦਾਂ ਤੂੰ ਛੱਡ ਕੇ ਬਾਹਰ ਨਿਕਲ ਗਿਆ ਗੱਡੀ, ਗੇਅਰ 'ਚ ਕਿੰਨੇ ਕੱਢਣੀ, ਹੈਂਡ ਬ੍ਰੇਕ ਵੀ ਨਹੀਂ ਖਿੱਚੀ, ਨਾ ਹੈਂਡ ਬ੍ਰੇਕ ਖਿੱਚੀ ਨਾ ਗੇਅਰ 'ਚ ਕੱਢੀ, ਉਹਨੇ ਬ੍ਰੇਕ ਲਾਈ ਸੀ ਉਹਦੇ ਆਸਰੇ ਤੇ ਉਹਨੇ। ਮੈਂ ਕਿਹਾ ਮੈਂ ਤੇ ਤੇਰੀ ਤਾਂ ਤੂੰ ਮੈਨੂੰ ਕਿਹਾ ਓਕੇ, ਮੈਂ ਬਾਹਰ ਆ ਗਿਆ ਛੱਡ ਕੇ ਸਾਰਾ ਕੁਝ ਤੇਰੇ ਆਸਰੇ ਤੇ ਤੂੰ ਨਾਲ। ਮੰਨਣ ਚਾਹੁੰਦੀ ਤੁਹਾਡੇ ਗੱਲ ਵੀ ਮੈਂ ਏਦਾਂ ਬੇਵਕੂਫ ਹੋਊਗਾ? ਤਾਜੀ ਗੱਡੀ ਚਾਹੀਦਾ ਸਾਡੀ ਦਾ। ਮੈਂ ਹਿਸਾਬ ਲਾਇਆ ਤਾਜੀ ਨਾ ਯਾਰ ਮੈਂ ਹਿਸਾਬ ਲਾਇਆ, ਮੈਂ ਪਤਾ ਮੈਨੂੰ ਲਾਇਸੈਂਸ ਕਿਉਂ ਨਹੀਂ ਮਿਲਣ ਦਿਆ, ਮੈਨੂੰ ਇੰਗਲਿਸ਼ ਨਹੀਂ ਆਉਂਦੀ। ਉਹ ਮੈਨੂੰ ਬੜਾ ਕੁਝ ਕਹਿੰਦੇ ਆ, ਲੈਫਟ ਫਲਾਣਾ ਫਲਾਣਾ, ਮੈਂ ਉੱਥੋਂ ਭੁੱਲ ਜਾਂਦਾ। ਜੇ ਉਹਨਾਂ ਨੂੰ ਮੈਂ ਕਹਾਂ ਨਾ ਸੌਰੀ, ਤੇ ਉਹ ਫਿਰ ਇਹ ਵੀ ਲਿਖ ਦਿੰਦੇ ਕਿ ਕਨਫਿਊਜ਼ ਆ। ਨਹੀਂ ਤਾਜੀ ਤਾਂ ਨਾਲ ਬੈਠਾ ਬੰਦਾ ਕਹਿ ਰਿਹਾ ਲੈਫਟ ਔਰ ਹਲ ਲੈਫਟ ਹੋਏ, ਇਹ ਤੁਸੀਂ ਲੈਫਟ ਉਹ ਇਦਾਂ ਨਹੀਂ ਕਹਿੰਦੇ ਜਿੱਦਾਂ ਤੂੰ ਕਰ। ਯਾਰ ਉਹ ਤੁਹਾਨੂੰ ਤਨ ਕਵੇ ਇਹ ਹੋਸਲਾ ਸਟੇਟ ਯਾਰ ਉਹ ਕੁਝ ਨਹੀਂ ਦੇ ਦਿਓ, ਸਿਰਫ ਤੁਹਾਡਾ ਕੌਨਫੀਡੈਂਸ ਦੇ ਦੇ ਕਿ ਇਹਦਾ ਧਿਆਨ ਕਿੰਨੇ ਪਾਸੇ ਹੈ। ਸਾਜੀ ਪਾਕਿਸਤਾਨ ਚੋਂ ਇੰਟਰਨੈਸ਼ਨਲ ਤੁਸੀਂ ਲਾਇਸੈਂਸ ਬਣਾਓ, ਉੱਥੇ ਜਾ ਕੇ ਉਹ ਹੋ ਜਾਂਦਾ ਵਾ ਨਿਜ਼ਾਮ। ਤਾਜੀ ਪਾਕਿਸਤਾਨੀ ਚਿੰਗਸ਼ੀ ਦਾ ਡਰਾਈਵਰ ਦੁਬਈ ਦੇ ਵਿੱਚ ਜਹਾਜ਼ ਨਾ ਡਾਵੇ ਸਾਨੂੰ ਫੜ ਲੈਣਾ। ਹਾਂ। ਤੁਸੀਂ ਕਿੱਦਾਂ ਫੇਲ ਹੋ ਜਾਣਾ? ਤੁਹਾਡੇ ਕੁਝ ਕੀਤਾ ਕਿਸੇ ਨੇ? ਬੰਨਿਆ ਲਾਇਸੈਂਸ ਥੋੜਾ ਲਾਇਸੈਂਸ ਬਣਿਆ। ਮੈਂ 골ਡਨ ਵੀਜ਼ਾ ਕੈਨਸਲ ਕਰਾ ਕੇ ਨਾ 2 ਸਾਲ ਵਾਲਾ ਲੈ ਲੈਣਾ। ਐ ਬੱਚੇ ਜੀਣਾ ਹੀ ਬੰਦਾ ਵਾ, ਵੇਖਿਆ ਹੀ ਬੰਦਾ ਵਾ। ਪਹਿਲੀ ਟਰਾਈ ਜੀ ਲਾਇਸੈਂਸ ਬਣਦਾ ਲਈ ਤੁਹਾਨੂੰ ਪਤਾ ਨੂਰਾ ਫਾਤੀ ਵਿਜ਼ਿਟ ਨਹੀਂ 2 ਸਾਲ ਵਿਜ਼ਿਟ ਤੇ ਚਲਾ ਸਕਦੇ ਆ। ਹਾਂ ਜਿਹੜਾ ਮੇਰਾ ਇੰਟਰਨੈਸ਼ਨਲ ਲਾਇਸੈਂਸ ਬਣਿਆ ਨਾ ਪਾਕਿਸਤਾਨ ਦਾ, ਇਹਦੇ ਤੇ ਮੈਂ ਵਿਜ਼ਿਟ ਤੇ ਗੱਡੀ ਚਲਾ ਸਕਦਾ। ਹਾਂਜੀ 골ਡਨ ਤੇ ਨਹੀਂ ਚਲਾ ਸਕਦੇ ਮੈਂ ਉਹੀ ਦੱਸ ਰਿਹਾ। ਯਾਰ ਇਹ ਕਿਹੜਾ ਫਿਰ 골ਡਨ ਵੀਜ਼ਾ? ਨਹੀਂ ਨੂਰਾ ਫਾਤੀ ਰਾਖੀ ਸਾਹਮਣੇ ਯਾਰ ਉਹਨਾਂ ਨੇ 골ਡਨ ਵੀਜ਼ਾ ਲੈਣ ਰਿਜੈਕਟ ਕਰਤਾ। 5-5 ਵੀਜ਼ੇ ਦੇਣ ਸੀ 골ਡਨ ਨੂੰ, ਕਹਿੰਦੇ ਨਹੀਂ ਲੈਣਾ, ਅਸੀਂ ਵਿਜ਼ਿਟ ਤੇ ਆਉਣਾ ਵਾ। ਤਾਜੀ ਵਿਜ਼ਿਟ ਦੇ ਫੈਸਿਲਿਟੀਆਂ ਜ਼ਿਆਦਾ ਵਾ ਹੁਣ ਤੱਕ ਉਧਰ ਤਾਂ ਤੁਹਾਡਾ ਚਲਾਨ ਹੋਇਆ। ਮਾਸ਼ਾਅੱਲਾ। ਉਹ ਜਿੱਥੇ ਲਾਇਸੈਂਸ ਨਹੀਂ ਬਣਿਆ ਹਜੇ ਤੱਕ। ਉਹ ਬਿੱਲਾਂ ਵਾਲੀ ਤੈਅ ਨਾਲੋਂ ਬਹੁਤੇ ਲਾਇਸੈਂਸ ਦੀਆਂ ਤੈਆਂ ਵੱਡੀਆਂ ਹੋਣ ਲੱਗੀਆਂ ਵਾ ਜਿੰਨੇ ਤਾਂ ਜੀ ਤੁਸੀਂ ਨਹੀਂ ਚਲਾਈ ਮੈਂ ਬਹੁਤ ਆ ਗੱਡੀ, ਲੁਕ ਛੁਪ ਕੇ। ਨਹੀਂ ਸਿੱਧਾ ਹੀ। ਅੱਛਾ ਜੀ। ਨਹੀਂ ਤਾਂ ਇਹ ਫਿਰ ਜੁਰਮ ਨਹੀਂ ਸਾਜੀ ਇਦਾਂ 700 ਬਗੈਰ। ਜਦੋਂ ਮਾਂ ਆਰਪੀ ਨੇ ਫੜਿਆ ਵਾ ਤੇ ਵੱਡੇ ਕਿੰਗ ਨੇ ਕਿਹਾ ਨੂੰ ਚਲਾ ਲਓ, ਜਿੱਦਾਂ ਚਲਾਉਣਾ ਕਦੋਂ ਵੀਜ਼ਾ ਨਾ ਦਿਓ ਬਸ। ਲਾਇਸੈਂਸ ਹੈ ਜਾਂ ਨਹੀਂ ਹੈ? ਤੁਸੀਂ ਨਾਲ ਉਹ ਆਪਣਾ ਵੀਜ਼ਾ ਐਕਸਚੇਂਜ ਕਰ ਲਓ ਕਿਸੇ ਨਾਲ 2 ਸਾਲਾਂ ਨੂੰ ਦੇ ਕੇ ਨਾ 골ਡਨ ਉਹਦੇ ਕੋਲ। 2 ਸਾਲ ਚ ਵੀ ਇਦਾਂ ਹੀ ਹੈ ਨਾ, ਸਿਰਫ ਵਿਜ਼ਿਟ ਤੇ ਚਲਾ ਸਕਦੇ। ਵਿਜ਼ਿਟ ਤੇ ਚੱਲਣਾ ਵਾ ਕਿਉਂਕਿ ਇੰਜੋਏ ਕਰਨ ਆਏ ਆ। ਇੰਜੋਏ 2 ਸਾਲ ਵਾਲਾ ਰੈਜ਼ੀਡੈਂਟ ਵੀਜ਼ਾ ਨਾ, ਰਿਹਾਇਸ਼ ਵਾਲਾ। ਉਹ ਕਹਿੰਦਾ ਜਦੋਂ ਤੇਰੀ ਰਿਹਾਇਸ਼ ਇੱਥੇ ਤੂੰ ਵਿਜ਼ਿਟ ਤੇ ਕਿੱਦਾਂ ਚਲਾਉਣੇ, ਤੂੰ ਤੇ ਵਿਜ਼ਿਟ ਤੇ ਆਇਆ ਹੀ ਨਹੀਂ।
ਯਾ ਉਸਤਾਦ ਜੀ ਅਰੇ ਜਿੰਨਾ ਦਿਨਾਂ ਤੱਕ ਤੁਸੀਂ ਜਾਂਦੇ ਸੀ ਵਿਜ਼ਿਟ ਤੇ ਜਾਇਆ ਕਰੋ ਜਿੰਨੇ ਦਿਨ ਤੱਕ ਤੁਸੀਂ ਵਿਜ਼ਿਟ ਲੱਗਦਾ ਹੀ ਨਹੀਂ। ਵਿਜ਼ਿਟ ਬੰਦ ਵਿਜ਼ਿਟ ਵੀ ਬੰਦ ਪਾ ਤਾਜੀ ਵਿਜਿਟ ਖੁੱਲ ਗਿਆ ਵਾ ਬੰਦਾ ਮੈਨੂੰ ਬੰਦੇ ਨੇ ਮੈਸੇਜ ਕੀਤਾ ਕਿ ਮਿੱਠਾ ਭਾਈ ਆਓ ਤੁਹਾਨੂੰ ਬੁਲਾਉਂਦੇ ਆ। ਹਾਂ ਬੁਝਾ ਉਨਕਾ ਬੁਲਾ ਲਓ ਜੀ। ਨਹੀਂ ਉਸਤਾਦ ਜੀ ਤੁਹਾਨੂੰ ਉਹਨਾਂ ਨੇ 골ਡਨ ਵੀਜ਼ਾ ਲੱਗਾ ਦਿੱਤਾ ਹੀ ਪੁਰਾਣਾ ਹੀ, ਉਹਦੀ ਮਿਆਦ ਮੁੱਦਤ 3 ਸਾਲ ਹੀ ਰਹਿੰਦੀ ਆ, 7 ਸਾਲ ਐਕਸਟਰਾ ਹੀ ਆ। ਉਹ ਨਹੀਂ ਉਸਤਾਦ ਜੀ ਨੇ ਆਪਣਾ ਉੱਥੇ ਲਹਿਦਾ ਭਾਰ ਬਣਾਇਆ, ਪ੍ਰੋਟੋਕੋਲ ਮੰਗਦੇ ਇਦਾਂ ਨਹੀਂ ਨਾ। ਹੁਣ ਅਸੂਲ ਵੇਖ ਨਾ ਉਤਰੇ ਹਲੇ ਉਹਨੇ ਕਿਹਾ ਕਿ ਬਸ ਤੇ ਗੱਡੀ ਨਿਊਟਰਲ ਵੀ ਨਹੀਂ ਕੀਤੀ, ਸ਼ੌਕੀ ਨਾਲ ਉਤਰ ਕੇ ਇਦਾਂ ਫਿਰ ਉਹ ਦਿੱਤੇ ਲਾਇਸੈਂਸ ਅੱਜ ਉਹ ਇੰਨਾ ਤੇ ਮੈਨੂੰ ਵੀ ਪਤਾ ਯਾਰ ਉਹ ਖਿੱਚਦੇ ਬੜਾ ਮੈਂ ਹਿਸਾਬ ਲਾਇਆ। ਸਵੇਰੇ 7-8 ਵਜੇ ਲਵੋ ਨਾ ਜਿਹੜੀ ਯਾਰ ਉਹਨਾਂ ਦੀ ਪਹਿਲੇ ਕਲਾਸਾਂ ਹੁੰਦੀਆਂ ਨੇ, ਉਸ ਤੋਂ ਬਾਅਦ ਫਾਈਨਲ ਟੈਸਟ ਹੁੰਦਾ। ਫਾਈਨਲ ਟੈਸਟ ਸਵੇਰ ਲਵੋ 8-9 ਵਜੇ। ਅਰਬੀ ਸਾਹਿਬ ਫਰੈਸ਼ ਆਏ ਹੁੰਦੇ ਨੇ, ਉਹ ਕਿੰਨਾ ਕੁਝ ਮਾਫ ਕਰ ਦਿੰਦੇ ਨੇ ਹੱਥ। ਸ਼ਾਮ ਨੂੰ 4-5 ਵਜੇ ਉਹ ਖੱਪੇ ਹੁੰਦੇ ਨੇ, ਐਵੇਂ ਖਿਜੀ ਜਾਣਗੇ। ਇਹ ਮਾੜੀ ਗੱਲ ਤੋਂ ਖਿਜੀ ਜਾਂਦੇ ਨੇ ਕਸਮੇ ਵੀ। ਨਹੀਂ ਤੁਸੀਂ ਦੱਸਿਆ ਨਹੀਂ ਕਿ ਮੈਂ ਸਿਟੀ 40 ਬੰਦੇ ਆਉਣਾ। ਨਹੀਂ ਤਾਂ ਤੁਸੀਂ ਆਹੋ ਤੇ ਉਹਨਾਂ ਨੂੰ ਉਹਨੇ ਮੈਂ ਦੱਸਿਆ, ਉਹ ਕਹਿੰਦਾ ਤੂੰ ਚੱਲ ਮੈਂ ਵੀ ਆਉਣਾ। ਉਸਤਾਦ ਜੀ ਅਰਬੀ ਵੀ ਦੇਖੋ, ਅਰਬੀ ਜੁਗਤਾਂ ਕਰੋ ਉਹਨਾਂ ਨੂੰ, ਉਹਨਾਂ ਤੁਹਾਡੇ ਫੈਨ ਹੋ ਜਾਣਾ। ਨਹੀਂ ਅਰਬੀ ਕਾਮੇਡੀ ਮੁਸ਼ਕਿਲ ਆ ਭਾਈ। ਮਿੱਠਾ ਇੱਕ ਕੁੱਬੇ ਕੋਲੋਂ ਮਾਰ ਖਾਈ ਜਾਵੇ। ਮੈਂ ਕਿਹਾ ਕੀ ਆ, ਵੈਸੇ ਕੋਈ ਗੱਲ ਹੋਈ ਹੋਣੀ। ਉਹ ਕੁੱਬਾ ਇਹਨਾਂ ਦੇ ਘਰ ਆਇਆ ਤੇ ਉਹਨੂੰ ਕਹਿੰਦਾ ਕਿੱਧਰ ਮੂੰਹ ਚੱਕੀ ਆਉਣ ਡਿਆ ਵਾ? ਉਹ ਕਹਿੰਦਾ ਮੂੰਹ ਤੋਂ ਮੈਂ ਚੱਕੀ ਕਿੱਧਰ ਮੂੰਹ ਸਿੱਟੀ ਆਉਂਦੇ ਸਿੱਟੀ ਆਉਣ ਡਿਆ। ਆ ਕੱਲ ਨੂੰ ਕਹਿੰਦਾ ਮੈਂ ਬੜੇ ਕੱਲ ਕੈਰੀ ਡੱਬੇ ਤੇ ਝੂਟੇ ਲਏ। ਅੱਛਾ ਮੈਂ ਕਿਹਾ ਉਹ ਕਿਦਾਂ? ਕਹਿੰਦਾ ਉਹ ਕਸ਼ਮ ਵਾਲੇ ਫੜ ਕੇ ਲੈ ਗਏ ਸੀ ਨਾ। ਉਹ ਘਮਾਉਂਦੇ ਰਹੇ ਸਾਰਾ ਫੈਸਲਾਬਾਦ। ਆਹੀ ਕਸ਼ਮ ਤੋਂ ਯਾਦ ਆਇਆ, ਮੇਰਾ ਦੋਸਤ ਉਹਨੇ ਆਪਣੀ ਵਾਈਫ ਦੇ ਨਾਂ ਦੀ ਸਿਮ ਕਢਾਈ। ਹਾਂ ਵਾਈਫ ਦੇ ਨਾਂ ਦੇ ਸਿਮ ਕਢਾ ਕੇ ਉਹਨੇ ਅਖੂਵਤ ਤੋਂ ਪਤਾ ਨੀ ਕਿੱਥੋਂ ਲਾਉਣ ਲਿਆ ਵਾ ਵੀ 25,000 ਆਪ ਜਿਹੜਾ ਕਿਤੇ ਬਾਹਰ ਚਲਾ ਗਿਆ, ਸੌਦੀ ਕਿਤੇ ਚਲਾ ਗਿਆ। ਉਹ ਅਖੂਵਤ ਵਾਲੀ ਦੀ ਬੁੜੀ ਚੁੱਕ ਕੇ ਲੈ ਗਏ ਹਾਂਜੀ। ਪਿਛਲੇ ਹਫਤੇ। ਹੁਣ ਚੋਕੇ ਨਹੀਂ ਲੈ ਕੇ ਜਾਂਦੇ ਉਹ। ਚੁੱਕ ਕੇ ਲੈ ਗਏ। ਲੇਡੀ ਦਾ ਹੀ ਨਾਲ ਲੇਡੀ ਉਹ ਤੇ ਰੱਖਿਆ ਕਹਿੰਦੀ ਭਾਈ ਮੈਂ ਤਾਂ ਰਵਾਦਾਰ ਹੋਵਾਂ, ਮੈਂ ਤੁਹਾਡਾ 1 ਰੁਪਿਆ ਵੀ ਖਾਦਾ, ਮੈਂ ਕਸਮ ਦੇਣ ਨੂੰ ਤਿਆਰ ਹਾਂ। ਉਹਨੇ ਟਿੰਡ ਕਰਤੀ ਬੁੱਢੀ ਦੀ। ਆ ਵੇਖ ਯਾਰ, ਟਿੰਡ ਕਰਤੀ ਪਰਵੱਟੇ ਮੁੰਡੇ ਮੁੱਛਾਂ ਲਾ ਉਹ ਕੇ। ਬਸ ਕਰਦੇ ਯਾਰ, ਤੈਨੂੰ ਕਿਹੜੀਆਂ ਮੁੱਛਾਂ? ਮੁੱਛਾਂ ਲਾਤੀਆਂ ਉਹਨਾਂ ਨੇ। ਮੁੱਛਾਂ ਲਾਤੀਆਂ ਵੀ ਮੁੱਛਾਂ ਲਾ ਕੇ ਬੰਦਾ ਬਣਾ ਕੇ ਕੱਢਿਆ। ਕਹਿੰਦਾ ਉਹਨੇ ਕਿਹਾ ਸੀ ਕਸਮ ਇਹਨੂੰ ਬੰਦਾ ਬਣਾ ਦਿਆਂਗਾ। ਇੱਕ ਬੰਦੇ ਨੇ ਕਿਹਾ ਸੀ। ਉਹਨੇ ਕਿਹਾ ਔਰਤਾਂ 'ਚ ਬਹਿਣ ਜੋਗੀ ਨਹੀਂ ਰਹੀ। ਓ ਯਾਰ ਮੈਨੂੰ ਮਾਫੀ ਦੇ ਦਿਓ ਯਾਰ। 2 ਘੰਟੇ ਵੱਡੇ ਸੋਟੇ ਨਾਲ ਗੋਡੀ ਲੁੱਟਦਾ ਰਿਹਾ, ਪਿੱਛੋਂ ਵਾਪਟਾ ਵਾਲੇ ਨੇ ਚਪੇੜ ਮਾਰੀ। ਕਹਿੰਦਾ ਅਸੀਂ ਉੱਥੇ ਡੀ ਲਾਉਣ ਨੂੰ ਬੈਠੇ। ਆ ਵੇ ਆ ਇਹਦੀ ਮਸ਼ੂਕ ਇਹਨੂੰ ਛੱਡ ਕੇ ਚਲ ਗਈ ਤੇ ਕਹਿੰਦਾ ਇਹ ਨਹੀਂ ਟਿਕ ਕੇ ਕੰਮ ਕਰਦਾ। ਲੈ ਕੰਮ ਨਹੀਂ ਕਰ ਸਕਦੀ ਕਿਤੇ ਟਿਕ ਕੇ ਕੰਮ ਨਹੀਂ ਕਰ ਸਕਦੀ। ਪੀਟੀਸੀਐਲ ਤੋਂ ਤਾਜੀ ਲੋਨ ਲੈ ਲਿਆ ਨੇ। ਪੀਟੀਸੀਐਲ ਤੋਂ ਪੀਟੀਸੀਐਲ ਤੋਂ ਕਿੱਦਾਂ? ਉਹ ਤੋਂ ਤਾਜੀ ਉੱਥੇ ਸ਼ਨਾਖਤੀ ਕਾਰਡ ਤਸਵੀਰਾਂ ਭੇਜੀ ਆ। ਪੀਟੀਸੀਐਲ ਵਾਲਿਆਂ ਨੂੰ ਸਿਗਰਟ ਲਾਇਆ ਤੇ ਮੂੰਹ ਨੂੰ ਅੱਗ ਪੈ ਗਈ। ਉਹ ਕਿੱਦਾਂ? ਡੱਬੀ ਚੋਂ ਕੱਢਿਆ ਹੀ ਨਹੀਂ ਸੀ। ਪੂਰੀ ਡੱਬੀ ਮੂੰਹ ਕੱਲ ਉਹ ਆਪਣੇ ਸਹੁਰੇ ਤੇ ਲਾਗੇ ਬਹਿ ਕੇ ਚਾਹ ਪੀਂਦੇ ਆ, ਬੰਦੇ ਨੇ ਟਾਈਮ ਪੁੱਛਿਆ ਤੇ ਐ ਕਰਕੇ ਵੇਖਣ ਲੱਗੇ ਉਹਦੇ ਤੋਂ। ਯਾਰ ਕਾਲੂ ਨਾ ਤੀਲੀ ਲੈ ਕੇ ਆਪਣੇ ਮੂੰਹ ਤੇ ਇੰਜ ਕਰਕੇ ਚਲਾ ਰਿਹਾ ਸੀ। ਕਹਿੰਦਾ ਤਾਂ ਮੇਰਾ ਹੀਟ ਮਾਰਦਾ। ਸਿਗਰਟ ਉੱਤੇ ਇੱਕ ਕੁੱਤਾ ਹੰਬ ਕੇ ਜ਼ੁਬਾਨ ਬਾਹਰ ਕੱਢ ਕੇ ਬੈਠਾ, ਬਾਸ ਇੰਜ ਤੀਲੀ ਬਾਲ ਕੇ ਉਹਦੀ ਜ਼ੁਬਾਨ ਨਾਲ ਵਜਾ। ਪਰ ਐਵੇਂ ਜੋ ਦਿੱਲੀ ਤੈਨੂੰ ਬਾਲ ਕੇ ਦਿਖਾਈ ਸੀ ਕਿ ਨਹੀਂ, ਜਿਹੜੀ ਆਪਾਂ ਟਾਈਮ 'ਚ ਗੱਲ ਕੀਤੀ ਸੀ। ਉਸਤਾਦ ਜੀ ਪੱਕੀ ਬਲੀ। ਤੂੰ ਵੀ ਬਾਲ ਲਈ ਸੀ ਬਾਅਦ 'ਚ, ਲੇਕਿਨ ਤੇਰਾ ਹੱਥ ਵੀ ਸੜ ਗਿਆ ਸੀ। ਬਾਜੀ ਉਹ ਆਈਟਮ ਬਹੁਤ ਪੁਰਾਣੀ ਆ। ਬੱਚਾ ਕਰਨ ਤੇ ਮੈਂ ਕਿਦੋਂ ਕਿਹਾ ਸੀ ਵੀ ਨਹੀਂ ਤੁਸੀਂ ਮੰਨਣ ਨਹੀਂ ਸੀ। ਤੇ ਮੈਂ ਤੇ ਕਿਹਾ ਨਹੀਂ ਕਿ ਵੀ ਮੈਂ ਦੁਨੀਆ 'ਚ ਮੇਰਾ ਗੈਨਸ ਬੁੱਕ 'ਚ ਵਾਰਡ ਮੇਰਾ ਨਾਂ ਲਿਖ ਦਿਓ। ਇਹ ਨਹੀਂ ਮੰਨਦਾ ਉਸਤਾਦ ਜੀ ਕਿਸੇ ਨੂੰ। ਇੱਕ ਬੰਦਾ ਇੰਜ ਕਰਕੇ ਗਟਰ ਦਾ ਸਾਰਾ ਡੱਕਾ ਖੋਲ ਕੇ ਨਿਕਲਿਆ ਤੇ ਮਿੱਠਾ ਓਏ ਅਸੀਂ ਕਰਕੇ ਛੱਡੇ। ਯਾਰ ਕਿਤੇ ਰਹਿ ਲਿਆ ਕਰ। ਭਾਈ ਮਿੱਠਾ ਇੱਕ ਬੰਦੇ ਨੂੰ ਕਹਿੰਦਾ ਮੈਨੂੰ ਤੋੜਦੇ ਸਾਹ ਬਹੁਤ ਚੜਦਾ। ਕਹਿੰਦਾ ਤੂੰ ਜ਼ੁਬਾਨ ਕੱਢ ਕੇ ਭੱਜਿਆ ਕਰ। ਇਹ ਵੀ ਕਹਿੰਦਾ ਮੈਂ ਦੌੜਦਾ ਮੈਨੂੰ ਸਾਹ ਬਾਅਦ ਚੜਦਾ। ਕਹਿੰਦਾ ਲਿਫਟ ਲੈ ਲਿਆ ਕਰ। ਛੋੜਦਾ ਓ ਯਾਰ ਮੇਰੇ ਘਰਦੇ ਨੇ ਪੁੱਛਿਆ ਟਾਈਮ ਕੀ ਹੋਇਆ ਤੇ ਕਹਿੰਦਾ ਵੱਡੀ ਸੂਈ 6 ਤੇ ਛੋਟੀ 4 ਤੇ। ਆਹੋ ਐਵਰੀ ਟਾਈਮ ਦਾ ਇੱਕ ਤਰੀਕਾ ਹੁੰਦਾ। ਇਹ ਟਾਈਮ ਦਾ ਤਰੀਕਾ ਬਚਪਨ ਤੋਂ ਹੀ ਦੱਸਦੇ ਆਏ ਆ। ਇਹਦੇ ਚ ਕਿਹੜੀ ਸੀ ਯਾਰ? 6 ਵਜੇ ਇਹਦੇ ਮੈਂ ਬਿਸਤਰ ਨਹੀਂ ਹੋਇਆ, ਬਚ ਗਿਆ। ਖੱਟਾ ਪੀ ਕੇ ਇਹਨੇ ਡਕਾਰ ਮਾਰੇ, ਸ਼ੂਗਰ ਹੋ ਗਈ। ਖੱਟਾ ਪੀ ਕੇ ਜਵਾਬ ਦੇ, ਉਹਦੀ ਤਫਸੀਲ 'ਚ ਨਾ ਜਾ। ਨੋਨੀ ਤੂੰ ਨਾ ਹਲਕਾ ਜਿਹਾ ਮੇਰਾ ਪੁੱਤ ਵਾਲ ਕਟਾ, ਖੱਟਾ ਪੀ ਕੇ ਢਕਾਰ ਮਾਰੇ ਤੇ ਜੂ ਕਰੋ। ਆ ਕੋਈ ਗੱਲ ਨਹੀਂ। ਓਏ ਬੇਟੇ ਕੋਈ ਗਲਤ ਕਦਮ ਨਾ ਚੱਕੀ, ਕੋਈ ਨਹੀਂ ਹੋ ਜਾਂਦਾ ਏਦਾਂ। ਨਾਲ ਸ਼ਰਾਬ ਸ਼ੁਰੂ ਕਰ ਦੇਣੀ ਲੱਗਾ। ਨਾ ਬਿਸਤਰ ਇੰਨਾ ਕੰਜੂਸ ਸੀ ਤੇ ਮਠਾਈ ਦੀ ਦੁਕਾਨ ਪਾ ਲਈ ਇਹਨੇ। ਸਾਰੀ ਦਿਹਾੜੀ ਉਹ ਵਿਕਿਆ ਨਹੀਂ ਮਠਾਈ ਤੇ ਰਾਤ ਨੂੰ ਉਹਦਾ ਜੂਸ ਕੱਢ ਰੱਖਣ ਦੇ। ਰੋਣੀ ਦੇ ਲੱਗੇ ਖੁੱਤ ਨੂੰ। ਅੱਛਾ ਰਾਤ ਨੂੰ ਦੁਕਾਨ ਬੰਦ ਕਰ ਕੇ ਸ਼ੀਰਾ ਲੈਂਦਾ ਰੱਖ ਰਿਹਾ ਤੇ ਫੋਸ ਸਵੇਰ ਨੂੰ ਫੇਰ 'ਚ ਭਰ ਰਿਹਾ। ਨਵੀਂ ਦੁਕਾਨਦਾਰੀ ਲਾ ਰਹੇ। ਸ਼ੀਰਾ ਕੱਢ ਕੇ ਘਰ ਲੈ ਜਾਂਦਾ ਸੀ। ਕਿੱਥੇ ਕੰਮ ਨਾ ਖਰਾਬ ਆ ਚੁੱਕੇ ਨੇ। ਸੁੱਕੇ ਲੱਡੂ। ਆਹੋ ਕੱਲਾ ਸ਼ੀਰਾ ਕੱਢ ਕੇ ਲੈ ਗਏ ਘਰ। ਸਾਰਾ ਲੱਡੂ ਰੱਖਣੇ ਵਿੱਚ। ਯਾਰ ਏਦਾਂ ਦਾ ਬੰਦਾ ਸਾਰੀ ਜ਼ਿੰਦਗੀ ਬਚਤ ਕਰਦਾ ਰਹਿੰਦਾ। ਐਂਡ ਵਾਲੇ ਵਕਤਾਂ ਚ ਆ ਕੇ ਨਾ ਕੋਈ ਫੌਤਗੀ ਹੋ ਜੇ ਤੇ ਟੋਟੀ ਪੈ ਜਾਂਦੀ ਹੈ।
ਸਾਰੇ ਪੈਸੇ ਉੱਧਰ ਲਾਈ ਦੇ ਇਹਦੇ ਬਦਲੇ ਮਕਾਨ ਦੇ ਪੈਸੇ ਰੱਖੇ ਹੁੰਦੇ ਤਾਂ ਸਾਹਮਣੇ ਦਾ ਬੱਚਾ ਜਾਂ ਕੋਈ ਯਤੀਮ ਹੋ ਗਈ ਉਹਨੂੰ ਪੈਸੇ ਮਸ਼ੀਨ ਪੈ ਗਈ ਜਾਂ ਆਟਾ ਪੈ ਗਿਆ ਤਾਂ ਸਿਸਟਮ ਉਹਨੇ ਨਹੀਂ ਹੁੰਦਾ ਇਹ ਸਾਡਾ ਹੀ ਹਿਸਾਬ ਕਿਤਾਬ ਆ ਵੀ ਫੌਤ ਕਿਸੇ ਤੋਂ ਇੱਕ ਬੰਦਾ ਦੂਜੇ ਸ਼ਹਿਰ ਤੇ ਵਿਚਾਰਾ ਮੁਲਾਜ਼ਮਤ ਕਰਨ ਦਿਆ ਉਹਨੂੰ 15,000 ਦੀ ਬੁਟੀਕ ਐਵੇਂ ਪੈ ਗਈ ਬੈਠੇ ਬਿਠਾਇਆ ਬੈਠੇ ਬਿਠਾਇਆ ਸਾਡੇ ਮਹੱਲੇ ਰਕਸ਼ੇ ਵਾਲਾ ਉਸਤਾਦ ਜੀ ਹੁਣ ਉਹ ਲਫ਼ਜ਼ ਛਿਲਾ ਗਲਤ ਤਾਂ ਨਹੀਂ ਨਹੀਂ ਛੇਲਾ ਜੀ ਚ ਕਿਹੜੀ ਗੱਲ ਉਹ ਵਿਚਾਰਾ ਰਕਸ਼ਾ ਚਲਾਉਂਦਾ ਸੀ ਮਾੜਾ ਗਰੀਬ ਬੰਦਾ ਉਹਦੀ 70,000 ਕਮੇਟੀ ਨਿਕਲੀ ਸਾਲ ਬਾਅਦ ਕਮੇਟੀ ਨਿਕਲੀ ਤੇ ਬਾਹਰ ਤੜਤੇ ਖਲੋਤਾ ਰੋਣ ਡਿਆ ਮੈਂ ਕੀ ਹੋਇਆ ਮੈਂ ਕਿਹਾ ਯਾਰ ਤੈਨੂੰ ਕੀ ਦੱਸਾਂ ਭਾ ਮਿਟਿਆ 70,000 ਕਮੇਟੀ ਨਿਕਲੀ ਬੜੇ ਅਰਮਾਨ ਸੀ ਕਹਿੰਦਾ ਉਧਰੋਂ ਫੁੱਫੀ ਦੀ ਕੁੜੀ ਦਾ ਛੇਲਾ ਪਿਆ ਗਿਆ ਕਹਿੰਦਾ ਮੈਨੂੰ ਕਹਿ ਰਹੇ ਹੋ ਫੁੱਫੀ ਦੀ ਕੁੜੀ ਦਾ ਛਿੱਲਾ ਪੈ ਗਿਆ ਤਾਂ ਉਹਨੂੰ ਕਾਹਦਾ ਇੱਧਰ ਘਲਾਤੀ ਨਾ ਉਹ ਭੈਣ ਬਣਾਈ ਸੀ ਨਾ ਮੇਰੀ ਸੱਕੀ ਭੈਣ ਉਹਨੇ ਵਿਆਹੀ ਸੀ ਕਹਿੰਦਾ ਛੇਲਾ ਪਿਆ ਗਿਆ ਕਹਿੰਦਾ ਪੈਣ ਉੱਤੋਂ ਲਾਈ ਨਾ 5 ਵਜੇ ਨਾਲ ਲੱਗਾ ਪਹਿਲਾਂ ਛਿਲਾ ਪੇਕੇ ਲਗਾ ਦੇਣਾ ਫਿਰ ਪਹਿਲਾ ਛੇਲਾ ਕਹਿੰਦਾ ਮੈਨੂੰ ਪਿਆ ਗਿਆ ਮੈਂ ਕੀ ਕਰਾਂ ਮੈਨੂੰ ਨਹੀਂ ਪੈ ਗਿਆ ਮਤਲਬ ਮੈਨੂੰ ਫਟੀਕ ਪੈ ਗਈ ਆਹ ਵੀ ਕਹਿੰਦਾ ਮੈਨੂੰ ਪਿਆ ਗਿਆ ਛੇਲਾ ਮੈਂ ਹੁਣ ਕਰਦਾ ਸਾਰਾ ਕੁਝ ਕਰਦਾ ਮੈਂ ਕਿਹਾ ਚਲੋ ਕਰੋ ਭਾਈ ਬਜਾ ਕੇ ਨੋਨੀ ਦੇ ਕੰਧ ਲਾ ਕੇ ਖੋਤੇ ਨੇ ਕੀਤਾ ਕਹਿੰਦਾ ਬਦਤਮੀਜ਼ ਯਾਰ ਉਹ ਕਰ ਦੂ ਜਦੋਂ ਮਰਜ਼ੀ ਕਰ ਦੇਵੇ ਤੈਨੂੰ ਨਾ ਬਹਿ ਲਾਗੇ ਯਾਰ ਮੱਛਰ ਇਹਦੇ ਲਾਗੋਂ ਨਿਕਲ ਕਹਿੰਦਾ ਹੂੰ ਅੱਗੋਂ ਕਹਿੰਦਾ ਯਾਰ ਮੱਛਰ ਵਾਲੀ ਜਲੇਬੀ ਲਈ ਆ ਤੇ ਰਾਤ ਨੂੰ ਸੌਣ ਲੱਗਾ ਆਪਣੀ ਬੇਗਮ ਨੂੰ ਕਹਿੰਦਾ ਇਸਕੋ ਆਫ ਕਰਕੇ ਸੋਣਾ ਉਹਨੂੰ ਬੁਝਾ ਕੇ ਸੌ ਆਫ ਕੀ ਕਰਨਾ ਉਹਦਾ ਦੱਸ ਯਾਰ ਉਹ ਤਾਂ ਕੀ ਆਫ ਕਰੋ ਉਹਨੇ ਕਿਹਾ ਇਹ ਜਲੇਬੀ ਬੁਝਾ ਦਿਓ ਤੇ ਉੱਥੇ ਹੀ ਥੁੱਕ ਛੱਡਣਾ ਖਗਾਰ ਹੁਣ ਜਲੇਬੀ ਇਹਨਾਂ ਨੇ ਐਡੀ ਮਾਠੀ ਜਲੇਬੀ ਲਈ ਉਸਤਾਦ ਜੀ ਇਹਦੇ ਕਰਦੇ ਕਹਿੰਦੇ ਜਲੇਬੀ ਬੰਦ ਕਰਦਾ ਮੱਛਰ ਉੱਡ ਕਹਿੰਦਾ ਤੁਸੀਂ ਸੋਇਓ ਅਸੀਂ ਆਪ ਹੀ ਕਰ ਦਾਂਗੇ ਉਹ ਜਲੇਬੀ ਵੀ ਬਹੁਤ ਨੈਸ਼ ਹੁੰਦੀ ਯਾਰ ਇਹਨੇ ਦੂਜੀ ਖਾਣ ਵਾਲੀ ਜਲੇਬੀ ਲਾਤੀ ਮੱਛਰਾਂ ਵਾਸਤੇ ਮੱਛਰ ਆਇਆ ਕਰ ਕਹਿੰਦੇ ਓਏ ਉਹ ਨਹੀਂ ਹੈਗੀ ਆ ਜਾਓ ਆਇਓ ਅੱਛਾ ਮੱਛਰ ਮੋਟਰਸਾਈਕਲ ਤੇ ਨੇ ਉਹਦਾ ਇਸ਼ਾਰਾ ਚੈੱਕ ਕਰ ਵੀ ਮੋਟਰਸਾਈਕਲ ਤੇ ਨੇ, ਕਹਿੰਦਾ ਆ ਜਾਓ ਲੈ ਦੱਸ ਸਾਰੀ ਤੁਹਾਨੂੰ ਪਤਾ ਨਾ ਕਮਾਂਡਰ ਸੇਫਗਾਰਡ ਦੇ ਡਰਟੂ ਸੀਗਾ ਹਾਂ ਜਦੋਂ ਤੁਸੀਂ ਦੇਖਣਾ ਮੈਨੂੰ ਦੱਸਣਾ ਸਾਡੇ ਪਿਛਲੀ ਗਲੀ 'ਚ ਰਹਿਣ ਡੇ ਸੀਰੀਅਸਲੀ ਉਦਾਂ ਦੇ ਮੁੰਡਾ ਉਹਦਾ ਸਿਰ ਵੀ ਲੰਬਾ ਉਹ ਮੈਂ ਕਹਾਂ ਮੇਰਾ ਭਾਈ ਬਾਬਰ ਨਾਲ ਕਿਹਾ ਹੋਇਆ ਕਮਾਂਡਰ ਸੇਫਗਾਰਡ ਦਾ ਡਰਟੂ ਨਹੀਂ ਨਹੀਂ ਉਹ ਟਿੱਕੀਆਂ ਉਸਤਾਦ ਜੀ ਹੁੰਦੀਆਂ ਨੇ ਇੱਕ ਤੇ ਜੈਨੂਇਨ ਹੁੰਦੀ ਨਾ ਅਸਲ ਕੰਪਨੀ ਦੀ ਕਿਸੇ ਵੱਡੀ ਦੀ ਮਾਊਂਟਨ ਜਾਂ ਇਦਾਂ ਜਿਹੜੀ ਉਹਨੂੰ ਇੱਕ ਰੀ ਲਾ ਦੋ ਤਾਂ ਪੂਰੀ ਚੱਲਦੀ ਹੈ ਇੱਕ ਹਲਕੀਆਂ ਲੱਭਦੀਆਂ ਨੇ ਉਹ 300 ਵਾਰੀ ਬਾਲਣੀ ਪੈਂਦੀ ਹੈ ਉਹ ਥੋੜੀ ਚੱਲ ਕੇ ਫੇਰ ਬੁੱਝ ਜਾਂਦੀ ਗੱਟਾ ਹੀ ਕੱਟਿਆ ਹੁੰਦਾ ਪੱਕੀਆਂ ਬਹੁਤ ਹੁੰਦੀਆਂ ਆਹੋ ਉਹ ਫੁੱਲ ਕਮਰੇ 'ਚ ਧੂਆਂ ਆਇਆ ਹੁੰਦਾ ਵਿੱਚ ਮੱਛਰ ਵੀ ਫਿਰ ਰਹੇ ਹੁੰਦੇ ਆਹੋ ਇੰਜੋਏ ਕਰ ਰਹੇ ਨਹੀਂ ਸਤਾਈ ਜਿਹੜਾ ਗੱਤਾ ਇਹ ਮਿਲਦਾ ਉਸੇ ਟਿੱਕੀ ਬਲਬ ਤੇ ਰੱਖੀ ਦੀ ਆਪਾਂ ਬਲਬ ਵਾਲੇ ਪਤਾ ਨਹੀਂ ਸਾਡੀ ਹਾਰਡ ਬਲਬ ਤੇ ਰੱਖੀ ਉਹ ਯਾਰ ਬਲਬ ਤੇ ਨਹੀਂ ਰੱਖੀ ਦੀ ਉਹ ਬਾਲਣ ਵਾਸਤੇ ਨਹੀਂ ਉਹਦਾ ਤਰੀਕਾ ਹੁੰਦਾ ਹੈ ਉਹ ਬਲਬ ਤੇ ਇਸ ਤੋਂ ਰੱਖੀ ਦੀ ਵੀ ਥੋੜੀ ਥੋੜੀ ਧੁਖਦੀ ਰਵੇ ਸਾਡੇ ਪਾਕਿਸਤਾਨੀ ਟੋਟ ਕੇ ਕੱਢ ਲੈਂਦੇ ਨਾ ਵੀ ਉਹ ਹੀਟ ਤੇ ਉਹ ਬੇਸਿਕਲੀ ਹੁੰਦਾ ਕਿ ਉਹਨੂੰ ਤੁਸੀਂ ਸਾਰੀ ਨੂੰ ਸਾੜੋ ਸਾੜ ਕੇ ਤੇ ਉਹਦਾ 1-2 ਮਿੰਟ ਦੇ ਵਿੱਚ ਪੂਰਾ ਧੂਆਂ ਖਿਲਾਰ ਦਿਓ ਉਹ ਏਦਾਂ ਹੁੰਦੀ ਹੈ ਜਿਹੜੀ ਜਲੇਬੀ ਮਿਲਦੀ ਸੀ ਜਲੇਬੀ ਉਹ ਜਲੇਬੀ ਹੋਰ ਚੀਜ਼ ਹੁੰਦੀ ਹੈ ਜਲੇਬੀ ਨਿਕਲਦੀ ਸੀਗੀ ਜਲੇਬੀ ਸਭ ਤੋਂ ਔਖਾ ਕੰਮ ਕੀ ਆ ਉਹਨੂੰ ਕੱਢਣਾ ਉਹ ਦੋ ਨੂੰ ਇੱਕ ਕੱਲੀ ਕਰਨਾ ਟੁੱਟੇ ਹੋ ਬਗੈਰ ਉਹ ਵੀ ਕੋਈ ਤਰੀਕਾ ਹੀ ਆ ਯਾਰ ਉਹ ਵੀ ਨਹੀਂ ਸਾਜੀ ਬੜਾ ਸੌਖਾ ਤਰੀਕਾ ਉਹ ਨਹੀਂ ਉਹਦੀ ਹਰ ਕਿਸੇ ਕੋ ਟੁੱਟਦੀ ਸੀ ਪਹਿਲਾ ਵਾਰ ਟੁੱਟਦਾ ਹੀ ਸੀਗਾ ਉਹ ਨਹੀਂ ਸੀ ਟੁੱਟਦਾ ਹੁੰਦਾ ਉਹ ਟੁੱਟਦਾ ਸੀਗਾ ਯਾਰ ਉਸਤਾਦ ਜੀ ਕਹਿੰਦੇ ਟੁੱਟਦਾ ਤਾਂ ਫਿਰ ਤੂੰ ਮਾਨੇ ਸੀ ਨਹੀਂ ਉਹਦਾ ਕੋਈ ਤਰੀਕਾ ਹੋਰ ਹੋਏਗਾ ਲੇਕਿਨ ਉਹ ਮੇਰੇ ਕੋ ਨਹੀਂ ਭਾਈ ਅੱਜ ਤੱਕ ਖੁੱਲੀ ਮੇਰੇ ਕੋਲ ਨਹੀਂ ਖੁੱਲੀ ਸਾਜੀ ਉਸਤਾਦ ਜੀ ਉਹ ਇੱਕ ਟੁੱਟਦੀ ਆ ਟੁੱਟਦੀ ਆ ਅੱਛਾ ਮੁੜ ਕੇ ਜਿਹੜੀ ਟੁੱਟਦੀ ਆ ਉਹਨੂੰ ਲੈਦਾ ਟੋਟੇ ਟੋਟੇ ਤੇ ਬਾਲ ਉਹ ਸਾਰੀ ਰਾਤ ਉਹਦੀ ਮਜ਼ਦੂਰੀ ਕਰਦੇ ਰਹਿਣਾ ਜਲੇਬੀ ਸਾਜੀ ਇਹਨਾਂ ਨੇ ਐਡੀ ਮਾਠੀ ਜਲੇਬੀ ਲਾਈ ਮੱਛਰ ਪਾਰ ਖਲੋ ਕੇ ਕਹਿੰਦੇ ਚਲੀ ਉਹਨਾਂ ਨੇ ਜਲੇਬੀ ਲਾ ਲਈ ਹੋਣੀ ਯਾਰ ਏਡੀ ਮਾਠੀ ਜਲੇਬੀ ਲਾਈ ਆ ਮੱਛਰ ਮਰਨ ਦੀ ਵਜ੍ਹਾ ਜਲੇਬੀ ਸੇਕਣ ਡਿਆ ਨੇ ਕਰਕੇ ਅਬਾਸ ਦਾ ਭਰਾ ਤੇ ਇਹਦਾ ਅੱਬੂ ਜੰਗਲ 'ਚ ਜਾਂਦੇ ਇਹਨੂੰ ਮਗਰਮੱਛ ਖਾ ਗਿਆ ਤੇ ਇਹਦਾ ਭਰਾ ਤੇ ਅੱਬੂ ਗੱਲਾਂ ਕਰਨੇ ਭਲਾ ਰੱਜ ਗਿਆ ਹੋਣਾ ਕਿ ਨਹੀਂ ਨੋਨੀ ਦੇ ਬੜੇ ਨੇ ਕਿਹਾ ਦੁੱਧ ਜਲੇਬੀਆਂ ਖਵਾ ਮੈਨੂੰ ਤੇ ਮੱਛਰੇ ਜਲੇਬੀ ਭੋਰਨ ਦਿਆ ਦੁੱਧ 'ਚ ਲੈ ਯਾਰ ਉਹਨੂੰ ਮੱਛਰ ਲੜਿਆ ਇਹਨੂੰ ਮੱਛਰ ਲੜਿਆ ਆਪਣੀ ਬੇਗਮ ਨੂੰ ਕਹਿੰਦਾ ਆ ਦੇਖੀ ਉਹਨੇ ਡੰਗ ਮਾਰਿਆ ਕਹਿੰਦੀ ਹੋਰ ਉਹਨੇ ਕੌਮ ਨੇ ਪਿੰਨ ਮਾਰੀ ਉਹ ਮਨ ਪੈਨ ਦੱਸੋ ਯਾਰ ਨਹੀਂ ਸਤਾਜੀ ਨੇ ਟਿੱਕੀ ਵਿਕਦੀ ਹੁੰਦੀ ਸੀਗੀ ਫਿਲਿਪਸ ਕੇ ਉੱਪਰ ਰੱਖੇ ਜੂਰੀ ਨਹੀਂ ਸੀ ਹੁੰਦੀ ਉਹ ਨਹੀਂ ਬਲਬ ਦੇ ਉੱਤੇ ਰੱਖਣ ਵਾਲੀ ਕੋਈ ਨਹੀਂ ਮਸ਼ਹੂਰੀ ਆਈ ਸੀ ਸਤਾਜੀ ਉਹ ਭਾਈ ਜੋ ਲੈਣਾ ਮਿਲਦੀ ਹੈ ਯਾਰ ਕੋ ਲੈ ਲਾ ਯਾਰ ਉਹਦੇ ਬਲਬ ਤੇ ਰੱਖੀ ਨਹੀਂ ਸੀ ਹੁੰਦੀ ਟਿੱਕੀ ਰੱਖੀ ਦੀ ਜ਼ਰੂਰ ਉਹ ਰੱਖੀ ਦੀ ਸੀ ਪਰ ਉਹਦੀ ਮਸ਼ਹੂਰੀ ਨਹੀਂ ਆਈ ਕਦੀ आई सी फिलिप्स के ऊपर रखने वाली ਉਹ ਨਹੀਂ ਫਲੂਸ ਲੈ ਫਿਲਿਪਸ ਕੇ ਉੱਤੇ ਰੱਖਣੇ ਵਾਲੀ ਉਹ ਮਸ਼ੀਨ ਜੀ ਹੁੰਦੀ ਸੀ ਉਹਦੇ ਉੱਪਰ ਚਿੱਟਾ ਜਿਹਾ ਹੁੰਦਾ ਸਟੀਲ ਦਾ ਉਹਦੇ ਵਿੱਚ ਚੌੜਾ ਦੇਈ ਮਸ਼ੀਨਾਂ ਤੇ ਹੁਣ ਆਈਆਂ ਬਲਕਿ ਤੁਹਾਡੇ ਕੋਲ ਹੁਣ ਵੀ ਨਹੀਂ ਆਈਆਂ ਇਹ ਤੁਹਾਨੂੰ ਮਸ਼ੀਨ ਉਸਤਾਦ ਜੀ ਨੇ ਉਧਰ ਸਟੂਡੀਓ ਦੱਸੀ ਹੈ ਕਿ ਇਹ ਹੁੰਦੇ ਤੂੰ ਤਾਂ ਉਹਦੇ ਘੁੱਟ ਭਰਨ ਲੱਗਾ ਸੀ ਲਿਕਵਿਡ ਤੇ ਨਹੀਂ ਮੈਂ ਤਾਂ ਤਰੀਕਾ ਦੱਸਦਾ ਮੱਛਰ ਦਾ ਯਾਰ ਬਿਹਤਰੀਨ ਪੂਰੇ ਕਮਰੇ 'ਚ ਪੈਟਰੋਲ ਛਿੜਕ ਕੇ ਅੱਗ ਲਾ ਦਿਓ ਹਾਂ ਅੱਛਾ ਜੇ ਸਵੇਰੇ ਬੱਚੇ ਦੀ ਸੱਜੀਆਂ ਬਾਹਰ ਕੱਢੋ ਨਹੀਂ ਆਪ ਬਾਹਰ ਬਹਿ ਜਾਓ ਜਦੋਂ ਸਾਰਾ ਕਮਰਾ ਸੜ ਸੁੱਟ ਜਾਏ ਉਦੋਂ ਅੰਦਰ ਵੜ ਕੇ ਨਵੀਂ ਮੰਜੀ ਡਾਓ ਉੱਥੇ ਸੌ ਜਾਓ ਕੁੰਡੀ ਲਾ ਕੇ ਮੱਛਰ ਨਹੀਂ ਹੋਏਗਾ ਉਸਤਾਦ ਜੀ ਨੇ ਸਾਰਾ ਕਮਰਾ ਸਾਲੇ ਬਚਦਾ ਹੋਵੇ ਤੇ ਇੰਜ ਕਰਕੇ ਲਓ ਕਿਤੇ ਕਮਰਾ ਸੜ ਗਿਆ ਪਿੱਛੋਂ ਮੱਛਰ ਵੀ ਕਹਿੰਦੇ ਹਾਂ ਸੜ ਗਿਆ ਹੁਣ ਤਾਂ ਚੱਲੀ ਮੱਛਰ ਵੀ ਬਾਹਰ ਖਲੋਤੇ ਉਹ ਵੀ ਵਿਚਾਰੇ ਮੂੰਹ ਕਰਨ ਦੇ ਸਾਜੀ ਕੱਲ ਤੋਂ ਅੱਬੂ ਕਹਿੰਦਾ ਮੇਰਾ ਦਿਨ ਨਹੀਂ ਲੱਗਣ ਡਿਆ ਤੇ ਉਹਦੀ ਇੰਨੀ ਕਟਿੰਗ ਕਰਾ ਕੇ ਪਿੱਛੋਂ ਗੁੱਤਰ ਖਾਤੀ
ਤੇ ਉਹਨੂੰ ਕਹਿੰਦਾ ਸ਼ੀਸ਼ਾ ਵੇਖਿਆ ਕਰ, ਹੁਣ ਤੈਨੂੰ ਇੰਜੋਏ ਕਰੇਗਾ। ਉਸਤਾਦ ਜੀ ਹਾਂ ਕੀ ਗੱਲ ਤਾਜੀ ਸਿਕਟਾਂ ਦੀ ਰੱਬੀ ਤੇ ਨਹੀਂ ਪੈਰ ਬਣੇ ਹਨ, ਉਹਦੇ ਤੇ ਪਾਇਓਡੀਨ ਪਾਈ ਯਾਰ। ਯਾਰ ਆ ਕੀ ਗੱਲ ਦੱਸ। ਸਾਜੀ ਉਹ ਮੱਛਰਾਂ ਵਾਲੀ ਜਲੇਬੀ ਤੇ ਨਿੰਬੂ ਛਿੜਕ ਦਿੱਤਾ ਤੇ ਮੱਛਰ ਐ ਮਰੇ ਨੇ। ਉਹ ਖਟਾ ਸਾਰੇ ਆ ਕੀ ਗੱਲ ਹੈ ਯਾਰ, ਇਹ ਕਿਤਾ ਮਰਦੇ ਖੱਟੇ ਹੋ ਖਟਾਸ ਨਾ ਮਿੱਠੇ ਉਹਨਾਂ ਨੇ ਘਰ ਜਲੇਬੀ ਲਾਈ ਤੇ ਆਪਣੇ ਮੁੰਡੇ ਨੂੰ ਕਹਿੰਦਾ ਬੰਦ ਕਰ, ਅਜੇ ਮੈਂ ਛਿੱਤਰਾਂ ਨਾਲ ਹੀ ਮਾਰ ਯਾਰ ਖਾਣ ਵਾਲੀ ਜਲੇਬੀ ਲਾਤੀ ਤੇ 4-5 ਮੱਛਰ ਰਲ ਕੇ ਦੁੱਧ ਦਾ ਪਿਆਲਾ ਲੈ ਕੇ ਆਉਂਦੇ ਵਿੱਚ ਪਾ ਕੇ। ਯਾਰ ਇੰਨੀ ਇਹਦੇ ਜਿਸਮ ਤੇ ਮੈਲ ਸੀ, ਇੰਨਾ ਨਾ ਡੰਗ ਉਹਦੇ ਵਿੱਚ ਗਿਆ ਮੱਛਰ ਦਾ, ਮੈਂ ਪਿਆਰ ਰੱਖ ਟੁੱਟੇ ਮਾਰ ਕੇ ਧੋਦੇ। ਨਹੀਂ ਉਹ ਵੀ ਯਾਰ ਲੈ ਲੈ ਦੌਰ ਸੀਗੇ ਹਨਾ, ਯਕੀਨ ਮੰਨ। ਹੁਣ ਤੇ ਜਲੇਬੀਆਂ ਨੀ ਲਾਉਂਦੇ ਉਸਤਾਦ ਜੀ, ਲਿਕਵਿਡ ਹੀ ਲਾ। ਅੱਛਾ ਇਹ ਸੀਜ਼ਨ ਹੁੰਦਾ ਹੈ ਇੱਕ ਮੱਛਰਾਂ ਦਾ, ਆ ਗਿਆ। ਫਿਰ ਮੱਖੀਆਂ ਦਾ, ਵੀ ਮੱਖੀਆਂ ਹੀ ਮੱਖੀਆਂ ਹਰ ਪਾਸੇ ਇਹਨਾਂ ਦਾ। ਹਾਂ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ। ਭਾਈ ਮੋਟਰਸਾਈਕਲ ਜਾਓ, ਭੂਕੜੀ ਬਹੁਤ ਵੱਜਦੀ ਅੱਖਾਂ 'ਚ। ਹਾਂ ਉਹ ਵੀ ਫਿਰ ਪਿੱਤ ਦਾ, ਵੀ ਇਸ ਟਾਈਮ ਪਿੱਤ ਨਿਕਲਣੀ ਹੈ। ਹਾਂਜੀ ਪਿੱਤ ਮੇਰੇ ਕਦੀ ਨਹੀਂ ਨਿਕਲੀ, ਮੇਰਾ ਦੂਧੀਆ ਪਿੰਡਾ ਸੀ ਨਾ, ਮੇਰੇ ਕਦੀ ਪਿੱਤ ਨਹੀਂ ਨਿਕਲੀ ਉਸਤਾਦ ਜੀ। ਮੈਂ ਫਿੰਸੀ ਫੋੜਿਆਂ ਤੋਂ ਜਗ੍ਹਾ ਮਿਲਦੀ ਤੇ ਉਹ ਨਿਕਲਦੀ। ਨਹੀਂ ਫੋੜੇ ਲਾਕੜੇ ਕਾਕੜੇ ਤਾਂ ਬਣਦੇ ਰਹੇ। ਫਿਰ ਜਨਾਬ ਜੀ ਇੱਕ ਟਾਈਮ ਆਉਂਦਾ ਵਾ ਜੀ, ਉਹ ਜੀ ਨਜ਼ਲੇ ਜ਼ੁਕਾਮ ਦਾ। ਹਾਂਜੀ ਅੱਜ ਕੱਲ ਉਹ ਚੱਲ ਰਿਹਾ। ਠੀਕ ਹੈ ਨਾ, ਸਾਡਾ ਪੂਰਾ ਸਾਲ ਮਾਸ਼ਾਅੱਲਾ ਗਾਹਕੀ ਪਈ ਰਹਿੰਦੀ ਹੈ। ਤਿਉਹਾਰ ਹੈ ਨਾ ਸਾਡੇ, ਇਵੈਂਟ ਟੂ ਇਵੈਂਟ। ਹਾਂ ਈਵਨ ਟੂ ਈਵਨ, ਸਹੀ ਗੱਲ ਹੈ, ਸਾਡੇ ਤਿਉਹਾਰ ਆ। ਦਿਲ ਦਾ ਸਾਫ ਬੰਦਾ ਹੋਏਗਾ ਤੇ ਪਿੱਤ ਲਾਦ ਵੀ ਨਿਕਲੇਗੀ ਜ਼ਿੰਦਗੀ ਚ ਕਦੋਂ ਤੇਰੇ ਨਿਕਲੀ ਆ? ਲਾਜ਼ਮੀ। ਹਾਂ ਬੜੀ ਵਾਰੀ ਹਾਲਾਂਕਿ ਤੂੰ ਗੰਦਾ ਬੰਦਾ ਵਾ ਦਿਲ ਦਾ ਵੀ, ਤੇਰੇ ਫੇਰ ਪਿੱਤ ਨਿਕਲਣ ਡਈ, ਇਹਦਾ ਮਤਲਬ ਪਿੱਤ ਸਾਫ਼ ਆ। ਤੇਰਾ ਖੂਨ ਹੀ ਸਾਫ ਹੈਗਾ, ਤੇਰੇ ਪਿੱਤ ਨਿਕਲਦੇ ਨਹੀਂ ਉਹ ਇਹ ਉਮਰ ਦੇ ਹਿੱਸੇ ਦੀ ਨਿਕਲਦੀ ਹੈ। ਉਹ ਮਤਲਬ ਮੇਰੇ ਵੀ ਬੜੀ ਨਿਕਲਦੀ ਹੁੰਦੀ ਸੀ, ਪੂਰੇ ਹੱਥ ਭਰੇ ਹੋਣੇ, ਉਹ ਪਾਊਡਰ ਲਾਉਣਾ ਜਦੋਂ ਛੋਟੇ ਹੁੰਦੇ। ਲੇਕਿਨ ਜਦੋਂ ਵੱਡੇ ਹੋ ਗਏ ਉਦੋਂ ਕੋਈ ਚੀਜ਼ ਐਸੀ ਚੇਂਜ ਕੋ ਬੋਡੀ 'ਚ ਹੋ ਜਾਂਦੀ ਹੈ, ਫਿਰ ਨਹੀਂ ਨਿਕਲਦੀ। ਲੂਮਾ ਤੇ ਨਿਕਲੇ ਬੱਚਿਆਂ ਦੇ ਹਲੇ ਵੀ ਨਿਕਲਦੀ ਹੋਣੀ। ਆ ਸਕਿਨ ਫੜਦੀ ਹੁੰਦੀ ਸੀਗੀ, ਥੱਲੋਂ ਨਵਾਂ ਚਾਨਾ ਆਉਂਦਾ ਸੀ, ਨਵੀਂ ਸਕਿਨ ਆਉਂਦੀ ਸੀਗੀ। ਹਾਂ ਆਹੋ ਸਾਜੀ ਇੱਕ ਟਾਈਮ ਐਸਾ ਹੁੰਦਾ ਜਦੋਂ ਤੁਸੀਂ ਗਰਮੀਆਂ 'ਚ ਸਵੇਰੇ ਛੱਤ ਤੇ ਲੰਮੇ ਪਓ ਤੇ ਪੱਖਾ ਬੰਦ ਹੋਇਆ ਸਵੇਰੇ 6 ਵਜੇ ਤੇ ਮੱਖੀਆਂ ਜਦੋਂ ਤੁਹਾਡੀ ਇੱਧਰਲੀ ਸਾਈਡ ਤੇ ਬੈਠੀਆਂ ਬੰਦਾ ਆਹੋ ਉਹ ਯਾਰ ਮੇਰੇ ਅੱਬੂ ਦੱਸਦੇ ਹੁੰਦੇ ਸੀ, ਮੈਂ ਅੱਗੇ ਵੀ ਦੱਸਿਆ, ਮੈਂ ਇੰਜ ਕਰਕੇ ਗਰਮੀ ਨੂੰ ਚਾਦਰ ਤੇ ਪਿਆ ਹੋਣਾ ਉੱਪਰ ਛੱਤ ਤੇ, ਮੇਰੇ ਅੱਬੂ ਨੇ ਇੱਥੇ ਮੇਰਾ ਇੰਜ ਕਰਕੇ ਕਹਿਣਾ ਸਾਈਡ ਉੱਠ, ਉਹ ਛਾਲ ਲਾਉਣੀ ਤੇ ਤਿਤਲੀਆਂ ਪੁੜ ਕਰਕੇ ਨਿਕਲਦੀ ਹੁੰਦੀ ਸੀ। ਤਿਤਲੀਆਂ ਹਾਂ ਆ ਪੁੜ ਕਰਕੇ ਨਿਕਲਦੀ। ਉਹ ਜਿਹੜੀਆਂ ਬਲਬਾਂ ਤੇ ਨਹੀਂ ਬੈਠਦੀਆਂ ਉਸਤਾਦ ਜੀ, ਭੁਰ ਜਾਂਦੀਆਂ ਜਿਹੜੀਆਂ, ਉਹ ਨਹੀਂ। ਨਹੀਂ ਇਹ ਕਿਸੇ ਕੋ ਕੁੱਟ ਖਾ ਕੇ ਸੌਂਦਾ ਵਾ, ਉਹ ਵਾਲੀਆਂ ਉੜਦੀਆਂ ਬਾਜ। ਯਾਰ ਤੂੰ ਦੱਸੋ ਕੁਝ, ਜਿੰਨੀ ਵਾਰੀ ਕਿਤੇ ਗੇਮ ਮੋਟਰਸਾਈਕਲ ਮੈਂ ਦੱਸਦੇ ਪਿੱਛੇ ਬੈਠਾ ਹੁੰਦਾ, ਉਹਨੇ ਕਹਿਣਾ ਯਾਰ ਮੁਝੇ ਮਿੱਠੇ ਹਾਲ ਮੁਝੇ ਕੀ ਨਿਕਲਿਆ, ਮੈਂ ਕਹਿਣਾ ਇਹ ਤਿਤਲੀ ਨਿਕਲੀ ਆ। ਮੈਂ ਆਪ ਕਰਦਾ ਯਾਰ ਤੁਸੀਂ ਫੇਰ ਹੋ ਯਾਰ ਤੁਸੀਂ ਮਿੱਠੇ ਦਾ ਕਹਿੰਦਾ ਮੇਰਾ ਮਾਤ ਫਟ ਗਿਆ, ਕਹਿੰਦਾ ਆਵਾਜ਼ ਤੇ ਆਈ ਨਹੀਂ ਪਟਾਕਾ ਵਾ ਮਰੇ। ਉਹ ਜਿਹੜੀ ਤੂੰ ਗੱਲ ਕਰ ਰਿਹਾ ਨਾ ਕਿ ਪੂਰਾ ਹੱਥ ਭਰਿਆ ਹੁੰਦਾ ਸੀ, ਉਹ ਹੱਥ ਨਹੀਂ ਸੀ ਭਰਿਆ ਹੁੰਦਾ, ਉਹ ਮਾਰ ਕੇ ਜਿੱਥੇ ਪਾਣੀ ਜਾਂਦਾ ਨਾ, ਉਹਦੀ ਵਜ੍ਹਾ ਨਾਲ ਨਿਕਲਦੀ ਸੀ। ਉਹਦੇ ਇਨਫੈਕਸ਼ਨ ਹੋ ਜਾਂਦਾ। ਹਾਂ ਨਹੀਂ ਆਪਣਾ ਫਿਰ ਸਕਿਨ ਲਾਈ ਦੀ ਹੁੰਦੀ ਸੀਗੀ, ਸਕਿਨ ਫੜਦੀ। ਹਾਂਜੀ ਉਹਦੀ ਵਜ੍ਹਾ ਨਾਲ ਉਹ ਸਾਰਾ ਇਨਫੈਕਸ਼ਨ ਹੋ ਜਾਂਦਾ ਸੀ ਨਾ। ਮੇਰਾ ਜਿਸਮ ਜਿਹੜਾ ਨਾ ਔਰਤਾਂ ਟਾਈਪ ਆ, ਨਾਜ਼ੁਕ ਸਭ, ਉਹ ਇੰਨੇ ਕਹਿੰਦਾ ਇੱਥੇ ਤੱਕ ਸਾਰਾ ਉਤਰ ਜਾਣਾ। ਲੇਕਿਨ ਇਹ ਐਸੀ ਗੱਲ, ਉਹ ਜਿਹੜਾ ਉਹ ਪਾਊਡਰ ਹੁੰਦਾ ਸੀ, ਉਹ ਠੰਡਾ। ਅੱਛਾ ਕਈ ਬੰਦੇ ਸਿੱਧਾ ਨਹੀਂ ਸੀ ਪਾਉਂਦੇ, ਹੱਥ ਗਿੱਲੇ ਕਰਕੇ ਉੱਤੇ ਪਾਉਣਾ। ਇੱਕ ਗੁਲਾਬੀ ਪਾਊਡਰ ਉਹਦਾ ਬੜਾ ਦੇਸੀ ਉਹ ਆਹੋ, ਉਹ ਖੁੱਲਾ ਵੀ ਮਿਲਦਾ ਸੀ, ਛਾਪਰਾਂ ਚ ਸ਼ਾਪਰਾਂ 'ਚ ਵੀ ਮਿਲਦਾ ਸੀ। ਤਿੱਬਤ ਆਇਆ ਸੀ, ਤਿੱਬਤ ਫਿਰ ਐ ਘੁਮਾ ਕੇ ਉਹਨੂੰ ਦੁੱਧ ਥੋੜਾ ਪਾਊਡਰ ਵੀ ਕਹਿੰਦੇ ਹੁੰਦੇ ਅੱਲਾ 200 ਦਾ ਪਾਊਡਰ, ਸੀ, ਉਹਨੂੰ ਇਹ ਵੀ ਕਹਿੰਦੇ ਹੁੰਦੇ। ਉਹ ਵੀ ਬੜਾ ਕਰ। ਉਹ ਵੀ ਆਹੋ ਵੀ ਚੱਲਦਾ ਸੀ। ਇੱਕ ਉਸਤਾਦ ਜੀ ਆਪਣੇ ਬਚਪਨ 'ਚ ਪੀਲੇ ਰੰਗ ਦੀ ਵੈਸਲੀਨ ਵੀ ਬੜੀ ਚੱਲਦੀ। ਹਾਂ ਹੁਣ ਵੀ ਹੈਗੀ ਖੱਟੀ ਜਿਹੀ ਖੱਟੀ ਜਿਹੜੀ ਜਿਹੀ। ਚੀਜ਼ ਬਹੁਤ ਜ਼ਾਲਮ ਕਿਸਮ ਦੀ ਸੀ ਨਾ, ਜਿਹੜੀ ਅੱਜ ਨਹੀਂ ਮਿਲਦੀ, ਉਹਦੀ ਸੀ ਆਇਓਡੈਕਸ, ਆਇਓਡੈਕਸ। ਜੈਨੂਇਨ ਆਇਓਡੈਕਸ ਜਿਹੜੀ ਹੁੰਦੀ। ਹੁਣ ਉਹਦੇ ਮੁਤਬਾਦਲ ਵੈਕਸਾਂ ਵੁਕਸਾਂ ਆ ਗਈਆਂ, ਦੂਜੀ ਆ ਗਈ ਜੀ, ਉਹਦੀ ਸਪਰੇਆਂ ਆ ਗਈਆਂ, ਆ ਗਈ, ਸਪਰੇ ਆ ਗਈ। ਲੇਕਿਨ ਉਹ ਉਸਤਾਦ ਜੀ ਜਿਹੜੀ ਉਹ ਮਲ ਕੇ ਨਾ ਅੰਮੀਆਂ ਨੇ ਚੰਗੀ ਤਰ੍ਹਾਂ ਮਲ ਕੇ ਉੱਤੇ ਵੱਡਾ ਕੱਪੜਾ ਬੰਨ ਦੇਣਾ, ਚੁੱਕ ਜਾਂ ਕੋਈ ਮਾਸ ਪਾਟਾ ਜੀ ਸਾਰਾ ਉਹ ਤਾਜੀ ਤਿੱਬਤ ਵਰਗੀ ਖੁਸ਼ਬੂ ਵੀ ਨਹੀਂ ਆਈ, ਤਿੱਬਤ ਕਰੀਮ ਵਰਗੀ। ਕਹਿੰਦੇ ਜਿਹੜਾ ਤਿੱਬਤ ਦਾ ਮਾਲਕ ਸੀ ਨਾ, ਤੂੰ ਇੰਜ ਕਰਕੇ ਉਹਨੂੰ ਪੂਰੀ ਕਰੀਮ ਬਣਾ ਕੇ ਰੱਖਦੇ ਨਹੀਂ, ਉਹਨੇ ਜਹਾਜ਼ ਚ ਆਉਣਾ, ਉਹਨੇ ਨੁਸਖਾ ਜਿਹੜਾ ਹੁੰਦਾ ਖੁਸ਼ਬੂ ਵਾਲਾ, ਉਹਨੇ ਇੰਜ ਕਰਕੇ ਕਤਰੇ ਪਾਉਣੇ, ਚੁੱਪ ਕਰੀਆਂ ਵੇਖ ਕੇ ਨੁਸਖਾ ਲਗਾਉਣਾ, ਫਿਰ ਜਹਾਜ਼ ਚੱਲ ਜਾਣਾ। ਜਹਾਜ਼ 'ਚ ਹੁੰਦਾ ਸੀ। ਭਾਈ ਮਿੱਠਾ ਇੱਕ ਬੰਦੇ ਕੋ ਮਾਰ ਖਾਈ ਜਾਵੇ, ਉਹ ਮੇਰਾ ਮਸਲਾ ਵਾ ਯਾਰ, ਮੈਨੂੰ ਖਾਣ ਦੇ। ਭਾਈ ਮਿੱਠਾ ਇੱਕ ਬੰਦੇ ਕੋ ਮਾਰ ਖਾਈ ਜਾਵੇ, ਉਹਨੇ ਪਿੰਕ ਸੂਟ ਪਾਇਆ ਸੀ, ਉਹਨੂੰ ਕਹੇ ਯਾਰ ਮਿੱਠਾ ਘੱਟ ਆ ਕਿ ਤੇਜ਼। ਲੈ ਭਾਈ ਮਿੱਠਾ ਇੱਕ ਫੇਰ ਬੰਦੇ ਕੋਲੋਂ ਕੁੱਟ ਖਾਈ ਜਾਵੇ, ਮੈਂ ਕਿਹਾ ਕੀ ਗੱਲ, ਕਹਿੰਦਾ ਪ੍ਰੈਕਟਿਸ ਕਰਨ ਦੇ। ਤਾਂ ਜੀ ਗ੍ਰਾਈਵੇਟਰ ਪੀਤਾ ਕਦੀ ਚੋਰੀ ਨਿਆਣਿਆਂ ਦਾ? ਨਹੀਂ ਮੈਂ ਤੈਨੂੰ ਦੱਸਦਾ ਮੈਂ ਕੀ ਚੋਰੀ। ਕਦੀ ਸਰਿਆਮ ਨਹੀਂ ਪੀਤਾ। ਨਹੀਂ ਨੌ ਨੇ ਹੱਥ ਬੜਾ ਪੈਂਦਾ। ਅਨਰਜਾਈਡ ਮੈਂ ਸੁੱਕਾ ਦੁੱਧ ਬਹੁਤ ਖਾਦਾ, ਹਾਂ ਉਹ ਮੈਨੂੰ ਬਹੁਤ ਮਜ਼ਾ ਆਉਂਦਾ ਸੀ ਤਾਂ ਜੀ ਉਹਦੇ ਨਾਲ ਸੁੱਕੇ ਦੁੱਧ ਦਾ। ਹਰ ਡੇ ਐਵਰੀ ਡੇ। ਇਮਬਲੀ ਬਹੁਤ ਖਾਦੀ ਮੈਂ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਆਲੂ ਬੁਖਾਰਾ, ਇੱਕ ਆਲੂ ਬੁਖਾਰਾ ਮੈਂ ਮੂੰਹ 'ਚ ਰੱਖ ਲੈਣਾ, ਦੰਦੀ ਨਹੀਂ ਵੱਢਣੀ ਉਹਨੂੰ,
ਇੰਜ ਕਰੀ ਜਾਣਾ ਬਸ ਐਂਡ ਤੱਕ। ਸਾਈਡ ਚੇਂਜ ਕਰੀ ਜਾਣੀ, ਹਾਂ। ਸਾਈਡ ਚੇਂਜ ਕਰਨਾ। ਹਾਂ, ਇਮਲੀ ਦੇ ਜਿਹੜਾ ਨਮਕ ਪਾ ਕੇ ਇੰਜ ਕਰਕੇ। ਕਿਹੜੀ ਚੀਜ਼ ਆ ਤੇਰੀ ਜ਼ਿੰਦਗੀ ਦੀ ਐਸੀ ਖਾਣ ਵਾਲੀ ਜਿਹੜੀ ਤੇਰੇ ਕੋ ਆਈ ਤੇ ਤੂੰ ਖਾ ਨਹੀਂ ਰਿਹਾ ਕਿ ਮੁੱਕ ਨਾ ਜਾਏ? ਕਿ ਇੱਕ ਐਸੀ ਵੀ ਸ਼ੌਕੀਨ ਚੀਜ਼ ਹੁੰਦੀ ਹੈ। ਤੀਸਾ ਉਸਤਾਦ ਜੀ ਗਜਰੇਲਾ ਗਜਰੇਲਾ। ਇੰਨਾ ਪਸੰਦ ਆ ਕਿ ਮੈਂ ਉਹਨੂੰ ਥੋੜਾ ਥੋੜਾ ਕਰਕੇ ਖਾਣਾ ਕਿ ਜੀ ਮੁੱਕ ਹੀ ਪਤੀਸਾ ਵੀ। ਹਾਂ, ਅੱਛਾ ਮੈਂ ਲੋਹਰੀ ਪੂਰਾ ਬਹੁਤ ਖਾਦਾ। ਓਏ ਮੈਂ ਵੀ ਬੜਾ ਖਾਦਾ। ਲੋਹਰੀ ਵਿੱਚ ਨਿੰਮਕੋਰ ਲਾ ਕੇ। ਮੈਨੂੰ ਬਹੁਤ ਮਜ਼ਾ, ਨਹੀਂ ਉਦਾਂ ਹੀ ਹਾਏ ਉਹ ਮੈਨੂੰ ਬੜਾ ਮਜ਼ਾ ਲੱਗਾ। ਹੁਣ ਨਹੀਂ ਮਜ਼ਾ ਆਉਂਦਾ, ਹੁਣ ਉਹਦਾ ਟੇਸਟ ਵੀ ਨਹੀਂ ਹੋਏਗਾ। ਉਹ ਨਹੀਂ ਗੱਲ ਹੁਣ ਉਹ ਜ਼ੈਕ ਨਹੀਂ ਰਹੇ ਸਾਜੀ, ਜ਼ੈਕ ਹੀ ਨਹੀਂ ਰਹੇ। ਜ਼ੈਕ ਉਹ ਰਹੇ। ਸਾਡਾ ਵੀ ਨਹੀਂ ਉਹ ਹਿਸਾਬ ਰਿਹਾ ਹੁਣ। ਤੁਹਾਡਾ ਜ਼ੈਕਾ ਹਾਈ ਹੋ ਗਿਆ ਨਾ, ਤੁਸੀਂ ਹੁਣ ਮਾਸ਼ਾਅੱਲਾ ਵੱਡੀਆਂ ਵੱਡੀਆਂ ਡਿਸ਼ਾਂ ਖਾ ਕੇ। ਲੌੜੀ ਪੂੜੇ ਦਾ ਟੇਸਟ ਉਹੀ ਆ। ਨਹੀਂ ਉਹ ਨਹੀਂ 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 ਨਹੀਂ, ਚੱਲ ਉਹਦਾ ਉਹ ਇਹਦੇ taste ਫਰਕ ਪੈ ਗਿਆ ਬਹੁਤ। ਮਰੂੰਡਾ ਮਰੂੰਡਾ ਨਹੀਂ ਮੈਨੂੰ ਮਿੱਠੀਆਂ ਚੀਜ਼ਾਂ ਨਹੀਂ ਮੈਨੂੰ ਨਹੀਂ ਪਸੰਦ। ਦਾਲ ਵਾਲੀ ਤਲੋਰੀ ਪੂਰਾ ਮਿੱਠਾ ਹੀ ਆ ਸਾਜ। ਫਿਰ ਮੈਨੂੰ ਉਹ ਬੜੀ ਪਸੰਦ ਆ ਲੰਗਾਟ, ਮੈਨੂੰ ਬੜੀ ਪਸੰਦ ਆ ਆਏ ਹਾਏ। ਲੰਗਾਟ। ਜਗਾਠਾਂ ਲੰਗਾਟ ਵੀ ਫਲ ਜਿਹੜਾ ਸੁਭਾਨ ਅੱਲਾ। ਹਦਾਇਤ ਵਾਲੀ। ਮੇਰਾ ਦਾਦਾ ਮੈਨੂੰ ਕਹਿੰਦਾ ਸੀ, ਤੇਰਾ ਰੰਗ ਲਖਾਟ ਰਗਾ ਵਾ, ਹਾਂ ਲੰਗਾਟ ਰਗਾ ਰੰਗ। ਲਾਲ ਜੀ ਇੱਕ ਬੰਦਾ 2 ਟੋਕਰੀਆਂ ਜਿਹੀਆਂ ਏਦਾਂ ਰੱਖ ਕੇ ਚਨੇ ਵੇਚਦਾ ਹੁੰਦਾ, ਹਾਂ ਹਾਂ, ਮਿੱਠੇ ਵੀ ਹੁੰਦੇ ਸੀ। ਉਹਨੇ ਕੁੱਜੀਆਂ ਵਿੱਚ ਰੱਖੀਆਂ ਹੁੰਦੀਆਂ ਸੀ ਔਰ ਉਹਨੇ ਇੱਕ ਫੱਟੀ ਫੜੀ ਹੁੰਦੀ ਸੀ। ਜਦੋਂ ਉਹਨੇ ਰੱਖਣਾ ਨਾ ਉਹਨੇ ਦਰਮਿਆਨ 'ਚ ਫੱਟੀ ਲਾ ਕੇ ਤੇ ਉਹਦੇ ਉੱਤੇ ਉਹ ਰੱਖ ਦਿੰਦਾ ਸੀ। ਸਾਜ ਜੀ ਉਹ ਟੁੱਟਦਾ ਕਿਉਂ ਨਹੀਂ ਸੀ, ਇੰਨਾ ਵਜ਼ਨ ਹੁੰਦਾ ਹਾਂ ਨਹੀਂ ਨਹੀਂ, ਅੱਛਾ ਲਚਕ ਵਾਲਾ ਹੁੰਦਾ ਸੀ ਬਾਂਸ। ਉਹਨੇ ਜਦੋਂ ਮੋਢੇ ਚੜਨਾ ਉਹਨੇ ਨਾਲ ਇੰਜ ਹੋਣਾ, ਵਾਈਬ੍ਰੇਟ ਹੁੰਦਾ। ਅੱਛਾ ਕਾਲਾ ਲੱਗਿਆ ਔਰ ਉਹਦਾ ਯਾਰ ਉਹ ਮਿਹਨਤ ਚੈੱਕ ਕਰਕੇ ਸਵੇਰ ਨੂੰ ਨਿਕਲਿਆ ਕਮ ਸੇ ਕਮ 20-25 ਕਿਲੋ ਵਜ਼ਨ ਮੋਢੇ ਤੇ ਰੱਖ ਕੇ ਜੋ ਸਾਰੀ ਦਿਹਾੜੀ ਫਿਰ ਰਿਹਾ। ਸਾਡੀ ਪਹਿਲੇ ਫੇਰੀਆਂ ਹੀ ਹੁੰਦੀਆਂ ਸੀ, ਫੇਰਾ ਤੋਰੇ ਸੀਗਾ ਸਾਰਾ ਕੁਝ। ਰੇੜੀਆਂ ਰੂੜੀਆਂ ਤਾਂ ਹੁਣ ਆਈਆਂ ਵਾ। ਸਾਡੇ ਕੋਲ ਇੱਕ ਬਾਬਾ ਗੋਲ ਗੱਪੇ ਵੇਚਦਾ ਉਹਦੀ ਰਿਵਾਜ ਬੜੀ ਕਰਾਰੀ ਸੀਗੀ, ਤਿੱਖੀ ਰਿਵਾਜ। ਉਹਨੇ 700-800 ਗੋਲ ਗੱਪਾ ਵੇਚ ਕੇ ਆਣਾ 3-4 ਘੰਟੇ, ਤਕਰੀਬਨ 25 ਸਾਲ ਪੁਰਾਣੀ ਗੱਲ ਆ। ਉਹ ਗੋਲ ਗੱਪਾ ਖੁਦਾ ਸੀ ਤਾਵਾ ਦਾ ਹੀ ਹੁੰਦਾ ਤੁਹਾਡੇ ਇਲਾਕੇ ਵੀ ਉਹਦੇ ਕੋਲ ਨਹੀਂ ਹੁੰਦਾ। ਤੁਹਾਡੇ ਇਲਾਕੇ ਜਿੱਦੀ ਹੁੰਦਾ, ਬਾਕੀ ਤਾਂ ਹਰ ਪਾਸੇ ਹੁੰਦਾ। ਭਾਈ ਮਿੱਠਾ ਕੋ ਖੁਸਰੇ ਕੋ ਮਾਰ ਖਾਈ ਜਾਵੇ। ਕਿਉਂ? ਕਹਿੰਦਾ ਆਪਾਂ ਦੋਵੇਂ ਇੱਕੋ ਜਿਹੇ ਕੱਪੜੇ ਪਾ ਕੇ ਵਿਆਹ ਤੇ ਜਾਈਏ। ਉਹ ਕਹਿੰਦਾ ਤੂੰ ਨਹੀਂ। ਮੌਕਾ ਨਿਕਲ ਆਇਆ ਤੇ ਉਹ ਰਬਟ ਵਾਂਗੂ ਖਿੱਚ ਕੇ ਸਾਜੀ ਦਾ ਮਾਰ। ਲੰਮਾ ਮੌਕਾ ਨਹੀਂ ਨਿਕਲਦਾ ਹੁੰਦਾ। ਬੈਕ ਵੱਜਣ ਇੱਕ ਦਮੇ ਦੇ ਮਰੀਜ਼ ਨੂੰ ਜਾ ਕੇ ਕਹਿੰਦਾ ਗੁਬਾਰਾ ਬੁਲਾ ਦੇਣਾ ਬਸ। ਇੱਕ ਮੌਕਾ ਵੇਖ ਕਹਿੰਦਾ ਮੈਨੂੰ ਮੌਕਾ ਮਿਲ ਗਿਆ। ਅਬਾਸ ਨੂੰ ਡਾਕਟਰ ਨੇ ਥਰਮਾਮੀਟਰ ਮੂੰਹ 'ਚ ਪਾਇਆ ਤੇ ਕੱਢ ਕੇ ਉਹਨੂੰ ਦੇਣਾ, ਕਹਿੰਦਾ ਕੋਈ ਟੇਸਟ ਨਹੀਂ ਹੈ। ਕੋਈ ਹੋਰ ਸ਼ਾਇਦ ਉਹ ਜ਼ੁਬਾਨ ਥੱਲੇ ਲੱਗਿਆ ਉਹ। ਤੇ ਕੋਈ ਸ਼ਾਹੀ ਲਾ ਦੇ। ਯਾਰ ਉਹਨੇ ਇੰਜ ਕਰਕੇ ਥਰਮਾਮੀਟਰ ਫੜਾਈਏ ਤੇ ਫੜਦੇ ਕਹਿੰਦਾ ਭਾਜੀ ਇੱਦਾਂ ਹੀ ਖਾਣਾ ਕਿ ਪਾਣੀ ਨਾ ਖਾਣਾ। ਓਏ ਥਰਮਾਮੀਟਰ ਉਹਨੇ ਥਰਮਾਮੀਟਰ ਰੱਖਿਆ 10 ਮਿੰਟ ਬਾਅਦ ਆਇਆ ਉਹਦੇ ਵੇਖਣ ਕਹਿੰਦਾ ਕਿੱਦਾਂ ਕੀ ਬਣਿਆ ਹਨ ਭਾਈ ਅੰਦਰ ਲੰਘ ਗਿਆ। ਕਾਨ ਗਾ ਗਿਆ ਯਾਰ ਘਰ ਦੇ ਮੂੰਹ 'ਚ ਡਾਕਟਰ ਥਰਮਾਮੀਟਰ ਵਾਪਸ ਖਿੱਚਦੇ ਆ, ਇਹਨੇ ਦੰਦ ਘੁੱਟ ਲਏ, ਉਹਦਾ ਸਾਰਾ ਪਾਰਾ ਹੀ ਲੱਤ ਗਿਆ। ਅੱਛਾ ਕੱਚ 'ਚ ਵੀ ਦਿੰਦੇ ਹੁੰਦੇ ਸੀ। ਹਾਂਜੀ ਹੁਣ ਨਹੀਂ ਦੱਸਦਾ ਜੀ, ਹੁਣ ਬੰਦ ਕਰ। ਠੰਡਾ ਹੁੰਦਾ ਸੀ ਬੜਾ ਤੇ ਲੈ ਆਖੇ ਹੁਣ ਨਹੀਂ ਹੁਣ ਸਾਡੇ ਨਹੀਂ ਬੱਚਿਆਂ ਦੇ ਦਿੰਦੇ। ਬਗਲਗਿਰੀ ਕਰਦੇ ਆ ਬੱਚਿਆਂ ਨੂੰ। ਬੰਦਿਆਂ ਦੇ। ਨਹੀਂ ਹੁਣ ਤੇ ਉਹ ਪੱਤਰੀ ਜੀ ਵੀ ਆ ਗਈ ਇੰਜ ਕਰਕੇ ਰੱਖ ਕੇ ਉਹ ਦੇਖ ਲੈ। ਮਸ਼ੀਨ ਆ ਗਈ ਸਾਡੀ, ਉਹ ਮਸ਼ੀਨ ਵੀ ਆ। ਸੋਲ ਟੈਪ। ਉਹ ਸਾਡੇ ਲਾਗੇ ਦਾ ਡਾਕਟਰ ਜੀ ਉਹਨੇ ਮੈਂਜ ਕਰਕੇ ਬੱਚੇ ਦੇ ਕੱਢਿਆ ਵਾ। ਇੰਜ ਵੇਖ ਕੇ ਬੱਚੇ ਦਾ ਤੇ ਨਾਲ ਉਹਦੇ ਵਾਲ ਸਾਨੂੰ ਤੁਹਾਨੂੰ ਬੁਖਾਰ ਆਈ, ਚਲੋ ਵੀ ਇੰਜ। ਉਹਨੇ ਕਿਹਾ ਕਹਿੰਦਾ ਧੋਣਾ ਨਹੀਂ, ਕਹਿੰਦਾ ਧੋਤੇ ਹੀ ਹੁੰਦੇ ਆ, ਬੱਚੇ ਦਾ ਕੀ ਹੈਗਾ ਨਾ ਫੜੋ। ਅੱਛਾ ਯਾਰ ਬਲੱਡ ਪ੍ਰੈਸ਼ਰ ਤੂੰ ਕਹਿੰਦਾ ਕਿੰਨੀ ਤਰੱਕੀ ਕਰ ਗਈ ਹੈ ਦੁਨੀਆ, ਲੇਕਿਨ ਜਿਹੜਾ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲਾ ਨਹੀਂ ਉਹ ਕੰਮ, ਉਹ ਪਾਰੇ ਵਾਲਾ, ਉਹ ਪਰਫੈਕਟ ਅੱਜ ਵੀ ਉਹੀ ਹੈ। ਸਭ ਤੋਂ ਬੈਸਟ ਸਭ ਤੋਂ ਬੈਸਟ ਉਹੀ ਆ। ਬੜੀਆਂ ਬੜੀਆਂ ਮਸ਼ੀਨਾਂ ਲੇਕਿਨ ਉਹ ਥੋੜਾ ਜਿਹਾ ਅੱਗੇ ਪਿੱਛੇ 10-20% ਨਾ ਵਾਧਾ ਘਟਾ ਕਰ ਦਿੰਦੀਆਂ ਨੇ। ਉਹ ਜਿਹੜਾ ਕੰਮ ਆ ਨਾ ਉਹ ਲਾ ਕੇ ਫਿਰ ਉਹਨੂੰ ਪਤਾ ਨਹੀਂ ਕਿੱਦਾਂ ਦੇਖਦੇ ਆ, ਉਹਦੇ ਇੱਕ ਪਾਣੀ ਜਿਹਾ ਤਾਂ ਜਾਂਦਾ ਫਿਰ ਉਹਦੀ ਦੇ ਥੱਲੇ ਆਉਂਦਾ, ਪਤਾ ਨਹੀਂ ਉਹ ਕੀ ਉਹਦਾ ਹਿਸਾਬ ਆ। ਉਹ ਪਰਫੈਕਟ ਉਹੀ ਆ। ਉਹ ਜਿਹੜਾ ਇੰਨਾ ਕੁ ਪਾਰਾ ਹੁੰਦਾ ਨਾ, ਇੰਨਾ ਕੁ ਪਾਰਾ ਮਸ਼ੀਨ ਦੇ ਵਿੱਚ ਹੁੰਦਾ, ਉਹ ਪਾਰਾ ਹੀ ਕਹਿੰਦਾ 30-40 ਲੱਖ ਰੁਪਏ ਦਾ ਇੰਨਾ ਕਾ। ਇਹ ਬਿੱਛੂ ਦਾ ਜਿਹੜਾ ਬਿੱਛੂ ਦੇ ਜ਼ਹਿਰ ਦੇ ਵਿੱਚੋਂ ਪਾਰਾ ਕੱਢਦੇ ਆ। ਪਿੱਛੇ ਜਿਹੜੀ ਪੂੰਛ ਜੀ ਇੰਜ ਕਰਕੇ ਉਹ ਕਤਰਾ ਡੋਲਦਾ ਉਹ ਡੰਗ ਹੁੰਦਾ ਚੋਂ ਨਿਕਲਦਾ ਕਾਲੂ ਯਾਰ ਤੂੰ ਮੈਨੂੰ। ਯਾਰ ਉੱਤੇ ਹੀ ਆ, ਉਹਦੇ ਵਿੱਚ ਡੰਗ ਹੀ ਜ਼ਹਿਰ ਹੁੰਦੀ ਹੈ, ਉਹ ਤੋਂ ਟ੍ਰਾਂਸਫਰ ਬਿੱਛੂ ਹੁੰਦਾ। ਦੇ ਜ਼ਹਿਰ ਦੇ ਵਿੱਚੋਂ ਨਿਕਲਦਾ ਡੰਗ ਦੇ ਵਿੱਚੋਂ। ਹਾਂਜੀ। ਤੇ ਜਿਹੜੇ ਇੰਜ ਕਰਕੇ ਟੀਵੀ ਨਹੀਂ ਸੀ ਹੁੰਦੇ, ਟੀਵੀ ਦੇ ਪਿੱਛੇ ਫਿਲਿਪਸ ਦੀ ਟੂਬ ਹੁੰਦੀ ਸੀ, ਉਹਦੇ ਵਿੱਚ ਉਹਦੇ ਵਿੱਚ ਇੰਨਾ ਕੁ ਪਾਰਾ ਹੁੰਦਾ ਸੀ, ਤੇ ਉਹ ਪਾਰੇ ਆ। ਟੂਬ ਭਾਈ ਮਿੱਠਾ ਇੱਕ ਡਾਕਟਰ ਕੋਲੋਂ ਮਾਰ ਖਾਣ ਡਿਆ। ਸਟੇਥੋਸਕੋਪ ਨਾਲ ਨਹੀਂ ਡਾਕਟਰ ਕੋ ਮਾਰ ਖਾਣ ਡਿਆ, ਉਹਨੇ ਉਹ ਥਰਮਾਮੀਟਰ ਪਾਇਆ। ਨਹੀਂ ਉਹ ਕੀ ਹੁੰਦਾ ਸਾਜ ਜੀ, ਉਹ ਥਰਮਾਮੀਟਰ ਹੀ ਥਰਮਾਮੀਟਰ ਹੈ। ਪਾਇਆ ਵਾ। ਥਰਮਾਮੀਟਰ ਪਾਇਆ ਤੇ ਇਹਨੇ ਐ ਕੀਤਾ, ਮੁੜ ਕੇ ਉਹਨੇ ਕੱਢ ਵੀ ਲਿਆ ਤੇ ਫਿਰ ਵੀ ਐਂ ਡਾਕਟਰ ਕੱਲ ਦੀ ਨੀਂਦ ਨਹੀਂ ਆਉਂਦੀ, ਕਹਿੰਦਾ ਕੱਢ ਲਿਆ। ਯਾਰ ਘਰ ਜਾਂਦਿਆਂ ਦਾ ਕੁੰਜੀ ਆ। ਬਲੱਡ ਪ੍ਰੈਸ਼ਰ ਸਾਜ ਹੀ ਪਹਿਲੇ ਚੈੱਕ ਕਰਦੇ ਹੁੰਦੇ ਸੀ, ਭਗਾਨਾ ਦੇ ਦਿੰਦੇ ਸੀ ਇੱਕ ਸਾਨ ਫਲਾਉਣਾ ਬਸ, ਜਿੰਨਾ ਫੁੱਲ ਗਿਆ। ਉਹ ਮੇਰੇ ਜਿਹਦਾ ਬਾਈਪਾਸ ਹੋਇਆ ਹੋਵੇ ਉਹਨੂੰ ਦਿੰਦੇ ਸੀਟੀਆਂ, 6 ਸੀਟੀਆਂ ਦਿੰਦੇ ਆ। ਉਹ ਜਿਹਦੇ ਉੱਪਰ ਬੁਲਬੁਲਾ ਨਹੀਂ ਉੱਡਦਾ ਹੁੰਦਾ ਉਹ ਦਿੰਦੇ ਆ। ਉਹ ਬਾਈਪਾਸ ਜਿਹਦਾ ਉਹ ਬਣਾਉਂਦਾ, ਉਹ ਤਾਂ ਜਾਂਦਾ ਆਂਡਾ। ਉਹ ਕਹਿੰਦੇ ਇੱਕ ਵਾਰ ਸਹੀ ਅੱਧਾ ਤਾਂ ਘੰਟਾ ਕਰਨਾ ਵਾ। ਉਹ ਨਹੀਂ ਉਹ ਇੱਕ ਸਾਲ ਵਾਲੇ ਮਰੀਜ਼ ਕੋਲੋਂ ਭਗਾਨਾ ਫਲਾ ਕੇ ਉਹਨੂੰ ਸੇਕ ਨਾਲ ਫਾੜਦੇ ਸੀ, ਫਿਰ ਸੇਕ ਉਹ ਪੁਲਿਸ ਵਾਲਿਆਂ ਦੇ ਕੋਲ ਵੀ ਹੁੰਦੇ ਆ ਮਰਾਪਸ਼ਨ ਚੈੱਕ ਕਰਨ ਵਾਲੇ, ਉਹ ਕਹਿੰਦੇ ਚ ਫੂਕ ਮਾਰ। ਹਾਂਜੀ ਹਾਂਜੀ ਹਾਂਜੀ
ਲੰਬੀ ਫੂਕ ਮਾਰੋ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਡਰਿੰਕ ਕੀਤੀ ਕਿ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਉਹ ਵੀ ਗੇਮ ਹੈਗੀ ਆ। ਕਾਨੂੰਨ ਵੀ ਪੁਲਿਸ ਵਾਲਿਆਂ ਨੇ ਫੜ ਲਿਆ, ਉਹਨੇ ਕਹਿੰਦੇ ਫੂਕ ਮਾਰ ਕੇ ਉਹੀ ਪਾੜਾਇਆ ਚਵਲ ਜਿਹਾ ਬਲਾਤਾ ਫੂਕ ਮਾਰ ਕੇ ਏਡਾ ਵੱਡਾ ਕਰਤਾ। ਉਹਨੇ ਕਹਾ ਮਰੇ ਨਹੀਂ ਪੀਤੇ ਤੂੰ ਮੂੰਹ ਨਾ ਕਹਿ ਦੇ, ਪਕਾਨਾ ਹੀ ਪਾੜਤਾ ਹੁਣ ਬਾਕੀ ਗਾ ਕਿੱਥੇ ਚੈੱਕ ਕਰ ਨਹੀਂ ਨਹੀਂ ਇੰਨੀ ਲੰਬੀ ਫੂਕ ਮਾਰੀ ਉਹਨਾਂ ਦਾ ਪਕਾਨਾ ਪਾੜੋ, ਕਹਿੰਦਾ ਯਾਰ ਪੀ ਲਿਆ ਕਰ ਕਦੀ ਕਦੀ। ਲੜਨ ਪਈ ਤੇ ਇਸ ਕੰਮ ਤੇ। ਨਹੀਂ ਉਹਨੇ ਕਿਹਾ ਇਹ ਜੀ ਫੂਕ ਮਾਰੇ ਨੇ, ਇੰਨੀ ਫੂਕ ਮਾਰੀ ਤੇ ਬਚ ਕਹਿੰਦਾ ਭਾਜੀ ਪੀਤੀ, ਕਹਿੰਦਾ ਪਤਾ ਨਹੀਂ ਪੀਤੀ ਕਿ ਨਹੀਂ ਪੀਤੀ, ਮੈਂ ਤੇਰੇ ਕੋਲ ਪਕਾਨੇ ਫਲਾਉਣਾ ਸੀ ਪਕਾਨਾ। ਦੁੱਧ ਚੈੱਕ ਕਰਦੇ ਥਾ ਜੀ ਏਦਾਂ ਕਹਿੰਦਾ ਲੋਹੇ ਦਾ ਥੋੜਦੇ ਆ, ਉਹ ਐਂ ਤਰ ਜਾਂਦਾ ਉੱਤੇ। ਹਾਂ ਜਿੱਦਾਂ ਦਾ ਤੁਹਾਡਾ ਦੁੱਧ 2 ਨੰਬਰ ਆ ਥੱਲੇ ਡਿੱਗ ਜਾਣਾ। ਇਹ ਕੀ ਆ, ਲੋਹੇ ਦਾ ਹੁੰਦਾ ਸਾਜੀ ਵੀ ਇੱਕ ਉਹ। ਮਸ਼ੀਨ ਹੈ ਕਿ ਉਹਦੇ ਚੋਂ ਪਤਾ ਚੱਲ ਜਾਂਦਾ ਕਿ ਇਹਦੇ ਚੋਂ ਕਰੂਮ ਦੁੱਧ ਚੋਂ ਨਿਕਲੀ ਹੈ ਕਿ ਨਹੀਂ ਚੀਜ਼ ਸਾਰਾ। ਅਗਰ ਤੁਸੀਂ ਸਿਆਣੇ ਕਹਿੰਦੇ ਤੁਹਾਨੂੰ ਪਤਾ ਤੁਹਾਡੀ ਮੱਝ ਤੇ ਕੁਝ ਕੀਤਾ ਕਰਾਇਆ ਵਾ, ਤੁਹਾਨੂੰ ਨਹੀਂ ਪਤਾ ਲੱਗਦਾ, ਵੱਡਾ ਪਾਵਾ ਗੁਜਰਾਂ ਦੇ ਮੰਜੇ ਦਾ ਉਸ ਮੱਝ ਦੇ ਗਲੇ 'ਚ ਪਾ ਦਿਓ, ਜਿੱਦਾਂ ਇਹਦਾ ਮੱਝ ਦਾ ਪਾਵਾ ਥੱਲੇ ਲੱਗੇਗਾ, ਰਗਣਾ ਲੱਗੇਗਾ, ਉਸ ਬੰਦੇ ਦੀ ਸ਼ਕਲ ਬਣ ਜਾਏਗੀ ਥੱਲੇ, ਉਹ ਇਸ ਬੰਦੇ ਨੇ ਕੁਝ ਕੀਤਾ ਕਰਾਇਆ ਹੋਵੇ। ਉਹ ਮਿੱਠਾ ਜੀ ਉਹ ਪਾਵਾ ਤਾਂ ਬੰਦੇ ਮੱਝ ਭੱਜੇ ਨਾ। ਹਾਂਜੀ ਹਾਂਜੀ ਮਿੱਠਾ ਆਪਣੇ ਸਹੁਰਿਆਂ ਦੇ ਘਰ ਸਤਾਜੀ ਡੇਲੀ ਜਾਂਦਾ ਸੀ। ਮੈਨੂੰ ਪੁੱਛਿਆ ਯਾਰ ਤੂੰ ਡੇਲੀ ਕਿਉਂ ਜਾਂਦਾ? ਕਹਿੰਦਾ ਉੱਥੇ ਮੈਂ ਕੰਮ ਤੇ ਲੱਗਾ। ਹੋਦਰੀ ਬਣਾਈ ਉਹਨਾਂ ਨੇ। ਸਾਜੀ ਭਾਈ ਮਿੱਠਾ ਆਪਣੇ ਸਹੁਰਿਆਂ ਨਾਲ ਸੁੱਤਾ, ਰਾਤ ਨੂੰ ਏਡਾ ਲੰਬਾ ਖਰਾਟਾ ਮਾਰਿਆ, ਸਾਰੇ ਨੈਨੈਕਸ ਇਕੱਠੇ ਹੋ ਕੇ ਮੂੰਹ ਚਲੇ। ਯਾਰ ਮੋਟਰਸਾਈਕਲ ਜਿਆਦਾ ਇਹਦਾ ਪਾਣ ਵਾਲੋਂ ਕਹਿੰਦਾ ਮੇਰੇ ਸਾਸ ਦੇ 2 ਪਾਣ ਲਾ ਦੇ, ਉਹ ਵਿਚਾਰੀ ਨਹੀਂ ਖਾਂਦੀ ਯਾਰ। ਡਾਕਟਰ ਨੇ ਤੇ ਪੂਰੀ ਥਰਮਾਮੀਟਰ ਰੱਖਣ ਵਾਸਤੇ ਫੜਾਇਆ ਤੇ ਉੱਥੇ ਕਹਿਣਾ ਆ ਕੰਪਨੀਆਂ ਨੇ ਕੀ ਹੋ ਗਿਆ ਜਿਹੜੇ ਕੈਪਸੂਲ ਬਣਾਉਣ ਲੱਗੇ। ਯਾਰ ਕਹਿੰਦਾ ਉਹ ਕੈਪਸੂਲ ਨਹੀਂ ਮਾਮਾ, ਕਹਿੰਦਾ ਏਡਾ ਲੰਮਾ ਕੈਪਸੂਲ ਦੇਤਾ ਮੈਨੂੰ। ਆਹੋ ਕਾਲੂ ਦੇ ਮੂੰਹ ਚੋਂ ਥਰਮਾਮੀਟਰ ਕੱਢ ਕੇ ਉਹਨੇ ਇਹਦੇ ਸਾਹਮਣੇ ਜਿੰਨਾ ਜਿੰਨਾ ਇਹਦੇ ਮੂੰਹ ਚ ਸੀ ਨਾ ਉੱਥੋਂ ਕੱਟਤਾ। ਉਹਨੇ ਕਹਿੰਦਾ ਮੇਰੇ ਕਾਰ ਆਮਦ ਹੈ ਨਹੀਂ। ਯਾਰ ਥਰਮਾਮੀਟਰ ਕੱਢ ਕੇ ਦੇਣ ਲੱਗਾ ਇੰਜ ਕਰਕੇ, ਇੰਨਾ ਹੀ ਗਲਾ ਤੇ ਰਾਲਾ ਬਣਾਇਆ। ਡਾਕਟਰ ਕਹਿੰਦਾ ਰੱਖ ਲੈ ਤੇਰਾ ਹੀ ਹੋ ਗਿਆ ਹੁਣ, ਠੰਡਾ ਹੀ ਗਿਆ ਰਾਲਾ। ਵੀ ਦੇ ਮੂੰਹ ਚੋਂ ਥਰਮਾਮੀਟਰ ਕੱਢਿਆ, ਅੱਗੇ ਸਾਰੀ ਨਸਵਾਰ ਲੱਗੀ। ਟਿੱਕੀ ਜੀ ਲੱਗੀ, ਫਿੱਟੇ ਮੁੰਡੇ ਕੋਲ ਲੱਖ ਉਹਨੂੰ ਨਜ਼ਰ ਹੀ ਨਹੀਂ ਆ ਰਿਹਾ। ਉਹਨੂੰ ਨਜ਼ਰ ਹੀ ਨਹੀਂ ਆ ਰਿਹਾ, ਉਹ ਥਰਮਾਮੀਟਰ ਦੇ ਉੱਤੇ ਨਸਵਾਰ ਫਿਰ ਰਹੀ ਨਾਲ। ਕਹਿੰਦਾ ਤੈਨੂੰ 103 ਨੂੰ ਸਵਾਰ। ਆਹੋ ਚੋਰ ਆ। ਡਾਕਟਰ ਨੇ ਤੇ ਬੱਚੇ ਦੇ ਇੰਜ ਕਰਕੇ ਇਧਰੋਂ ਬਗਲ ਚੋਂ ਥਰਮਾਮੀਟਰ ਲਾਇਆ, ਚਵਲੇ ਉਧਰੋਂ ਕੱਢ ਕੇ, ਤੁਸੀਂ ਤਾਂ ਲਾਇਆ ਨਹੀਂ ਹੈਗਾ ਭਾਜੀ, ਅੱਜ ਪਾਗਲ ਹੈਗੇ, ਇਧਰੋਂ ਕੱਢ ਲੈ ਪਿੱਛੇ। ਠੀਕ ਹੈ, ਉਹਨੇ ਥਰਮਾਮੀਟਰ ਰੱਖ ਕੇ ਬਾਹਰ ਕੱਢੇ ਨਾਲ ਚੀਕ ਵੀ ਲੱਗੀ। ਅੱਛਾ ਪਾਨ ਮੂੰਹ ਚ ਰੱਖਿਆ ਤੇ ਨਾਲ ਥਰਮਾਮੀਟਰ ਵੀ ਰੱਖਿਆ। ਹੈ ਥੋੜੀ ਦੇਰ ਬਾਅਦ ਬਾਹਰ ਜਾਂਦਾ ਸੀ, ਦੋਨੋਂ ਕੱਢ ਕੇ ਫਿਰ ਉਧਰ ਹੀ ਨਹੀਂ ਸਤਾਈ ਥਰਮਾਮੀਟਰ ਜਿਹੜਾ ਅਗਲਾ ਨੁੱਕਰ ਜੀ ਨਹੀਂ ਹੁੰਦੀ, ਬਸ ਉਹੀ ਰਹਿ ਜਾਣੀ। ਥਰਮਾਮੀਟਰ ਉੱਤੋਂ ਲਾਤਾ ਉਹਨਾਂ ਨੇ, ਉਸੇ ਇੱਥੇ ਰੱਖਣਾ ਨਹੀਂ। ਨਸਵਾਰ ਟਾਈਪ 30 ਸਕਿੰਟਾਂ ਬਾਅਦ ਕੱਢੋ, ਤੁਹਾਨੂੰ ਦੱਸ ਦੇਣਗੇ ਨਹੀਂ ਨਹੀਂ ਥਰਮਾਮੀਟਰ ਅੱਜ ਵੀ ਹੁੰਦੀ ਹੈ, ਚੱਲਦੇ ਆ। ਉਹ ਬੜਾ ਪਰਫੈਕਟ ਨਿਜ਼ਾਮ ਆ। ਉਹ ਮਜਬੂਰੀ ਆ, ਇਧਰ ਧਿਆਨ ਕਿਸ ਨੇ ਗਿਆ। 25-30 ਰੁਪਏ ਦੀ ਆਈਟਮ ਹੁੰਦਾ। ਅਬਾਸ ਦੇ ਮੂੰਹ 'ਚ ਡਾਕਟਰ ਨੇ ਥਰਮਾਮੀਟਰ ਪਾਇਆ ਤੇ ਜੇਬ ਚੋਂ ਮਾਚਿਸ ਕੱਢ ਕੇ ਲਾਉਣ ਲੱਗ ਪਿਆ। ਆਹੋ ਬਾਸ ਨੂੰ ਨਾ ਡਾਕਟਰ ਨੇ ਇੰਜ ਕਰਕੇ ਥਰਮਾਮੀਟਰ ਫੜਾਇਆ, ਉਹਨੇ ਕਿਹਾ ਤੁਸੀਂ ਲਾਓ, ਤੇ ਉਹ ਵੀ ਦੇਖ ਰਿਹਾ ਨਰਮ ਕਰਕੇ। ਇਹ ਵੀ ਦੇਖਿਆ ਸਾਜੀ ਉਹਨੇ ਕਿਹਾ ਥਰਮਾਮੀਟਰ 3 ਮਿੰਟ ਰੱਖਣ ਤੋਂ ਬਾਅਦ ਨਾ ਉਹਨੇ ਕਿਹਾ ਥਰਮਾਮੀਟਰ ਫੜਾ ਤੇ ਕੱਢ ਕੇ ਨਾਲਿਆ ਕਰ ਰਿਹਾ। ਥਰਮਾਮੀਟਰ ਦਾ ਗੋਲ ਝਾੜ ਰਿਹਾ। ਆਹੋ ਥਰਮਾਮੀਟਰ ਰੱਖਿਆ ਤੇ ਡਾਕਟਰ ਨੇ ਕੋਈ ਗੱਲ ਕੀਤੀ, ਡਾਕਟਰ ਬੁਲਾਇਆ ਤੇ ਕਰੀ ਕੀ ਹੋਇਆ ਕੋਈ ਇਹ ਨਹੀਂ ਕਰ ਲਿਆ। ਚਲੋ ਜੀ, ਲਓ ਜੀ ਭਾਜੀ, ਖਿਆਲ ਰੱਖੋ ਆਪਣਾ। ਕੱਲ ਫਿਰ ਤੁਹਾਡਾ ਮੁਲਾਕਾਤ ਹੁੰਦੀ ਹੈ, ਰੱਬ ਰਾਖਾ ਜੀ, ਠੀਕ ਆ। ਤੇ ਉਹ ਗੱਡੀ ਦਾ ਕੁਛ ਮੇਰੀ ਤਾਂ ਕਰ ਦਿਓ। ਸ਼ੋਅ ਤੋਂ ਬਾਅਦ ਤੁਹਾਨੂੰ ਥੱਲੇ ਮੇਲਾ ਹੀ ਬਹੁਤ ਹੋ 2 ਗੱਡੀਆਂ ਨੇ, 1 ਕਾਰਟਨ ਲਿਆਉਣਾ ਉਥੋਂ। ਕਾਰਡ ਵੀ ਆ ਗੱਡੀਆਂ ਤੁਹਾਡੀ ਦੋਵੇਂ ਵੇਖੀਆਂ ਦਵਾਈ। ਬਾਕੀ ਅਗਲੇ ਕੰਮ ਫਿਰ ਮੈਂ ਤੁਹਾਨੂੰ ਹੌਲੀ ਹੌਲੀ ਬਾਅਦ ਚ ਦੱਸਾਂਗਾ। ਅਗਲੇ ਨੁਕਸਾਨ ਬਾਅਦ ਚ ਦੱਸਾਂਗੇ। ਨੁਕਸਾਨ ਨਹੀਂ ਉਹ ਮਰੇ। ਹਾਂ ਹੁਣ ਨੁਕਸਾਨ ਰਹੇ ਨਹੀਂ, ਅਗਲੇ ਨੇ ਮੁਹੱਬਤ ਦੇ ਵਿੱਚ ਦੇਖੀ 2-2000 ਦਰਮ ਵਾਧੇ ਦੇਣਾ ਵਾ। ਉਹ ਨਹੀਂ ਐ ਮੁਹੱਬਤ ਹੁੰਦੀ ਬਾਕੀ ਆ। ਲੈਣਾ ਬਣਦਾ ਮਿੱਠੂ। ਬਣਦਾ ਵਾਦਾ ਦੇਖੋ ਨਾ ਕਦੋਂ ਦੇ ਹਸਾਉਣ ਡਏ ਆ। ਜ਼ਿੰਦਗੀ ਉਹਨਾਂ ਨੇ ਆਪਣੀ ਵਕਫ ਕਰਤੀ ਇਹਨਾਂ ਲਈ। ਯਾਰ ਮੈਂ ਹੈਰਾਨ ਆ, ਨੂਰਾ ਫਾਤੀ ਦੀ ਕਿਉਂ ਗੋਲਡਨ ਵੀਜ਼ਾ ਲਿਆ, ਉਹਨਾਂ ਨੇ ਸਾਜ ਨੂੰ ਮੜਤਾ। ਇਹ ਕਿਉਂ, ਕੀ ਹੋਇਆ ਕੀ ਯਾਰ ਮਹਿਕ ਮਲਕ ਪਤਾ ਕੀ ਬਣ ਗਈ ਆ? ਕੀ ਬਣ ਗਈ ਜੀ? ਟੀਮ ਖਰੀਦ ਲਈ ਉਹਨੇ ਫੈਸਲਾਬਾਦ ਦੀ। ਹਾਂਜੀ ਫੈਸਲਾਬਾਦ ਵਾਲੀ ਟੀਮ ਦੀ ਮੇਨ। ਤੈਨੂੰ ਤੇ ਕੋਚ ਭਲਾ ਕੌਣ ਆ? ਹਾਜੀ ਮਿੱਠੂ। ਹਾਂਜੀ ਇਹ ਟੀਮ ਸਾਰੀ ਉਹੀ ਆ, ਜਾਣੇ ਵਿੱਚ ਉਹੀ ਨੇ। ਹਾਂਜੀ ਅਤਰੀਸ ਪੀਨੋ ਨੇ ਛੱਕਾ ਮਾਰਤਾ। ਨਹੀਂ ਮਾਈਓ ਉਹ ਵੀ ਵਿੱਚ ਹੋਣਾ ਸਟਾਫ ਤੋਂ ਪਹਿਲੇ। ਹੁਣ ਕਮੈਂਟੇਟਰ ਰਮੀਜ਼ ਰਾਜਾ ਸਾਹਿਬ ਜੀ, ਹੁਣ ਸ਼ਮੀਜ਼ ਰਾਜਾ ਸਾਹਿਬ ਹੋ ਗਏ। ਨਹੀਂ ਸਾਜੀ ਖਰੀਦ ਸਕਦੀ, ਇਹਦੇ ਵਿੱਚ ਕੋਈ ਬੁਰੀ ਗੱਲ ਤਾਂ ਨਹੀਂ। ਉਹਨਾਂ ਕੋਲ ਬਹੁਤ ਰੁਪਈਆ ਵਾ। ਨਹੀਂ ਰੁਪਈਏ ਦੀ ਗੱਲ ਨਹੀਂ, ਵੈਸੇ ਵੀ ਇਹਦਾ ਮਾਰਕੀਟਿੰਗ ਥੋੜਾ ਜਿਹਾ ਇਹਦਾ ਮਾਹੌਲ ਬਣਦਾ ਕਿ ਭਾਈ। ਹਾਂਜੀ ਸਸਤਾ ਜੀ। ਨਾਲੇ ਉਸਤਾਦ ਜੀ ਸ਼ੌਕ ਦਾ ਕੋਈ ਮੁੱਲ ਨਹੀਂ। ਚਲੋ ਜੀ, ਲਵ ਯੂ।